ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਦੀ ਫਤਿਹ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमे। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब आज 28 अक्तूबर 2024 13 कतक नानक संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਤੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਕਿਰਨਦੀਪ ਕੌਰ ਐਂਡ ਅਕਰਮ ਸਿੰਘ ਸੰਧਾਵਾਲੀਆ ਜੀ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਸਪੋਰਟਰ ਨੇ ਔਰ ਖਾਲਸਾ ਦੀ ਪ੍ਰਾਪਤੀ ਦੀ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਇਸ ਸੇਮ ਨੰਬਰ ਤੇ। ਸੋ ਹੁਣ ਆਪਾਂ ਆਪਣੇ ਜਿਹੜਾ ਕਰੰਟ ਇਸ਼ੂ ਹੈ ਲੀਡ ਇਸ਼ੂ ਹੈ ਉਸ ਬਾਰੇ ਆਪਾਂ ਆਉਂਦੇ ਹਾਂ ਕਿ ਜਿਸ ਤਰ੍ਹਾਂ ਕਿ ਵਿਊਅਰਸ ਨੂੰ ਜਾਪਦਾ ਹੈ ਕਿ ਗੁੰਡਾ ਜਿਹੜੀ ਸਟੇਟ ਭਾਰਤ ਨੇ ਅਮਰੀਕਾ ਕੈਨੇਡਾ ਸਮੇਤ ਬਾਹਰਲੇ ਦੇਸ਼ਾਂ ਵਿੱਚ ਗੁਰਦੁਆਰਿਆਂ ਤੇ ਹਮਲਾ ਕਰਨ ਦੀ ਜਿਹੜੀ ਯੋਜਨਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਔਰ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਗੁਰੂ ਘਰਾਂ ਨੂੰ ਬਦਨਾਮ ਕਰਨ ਲਈ ਗੁਰਦੁਆਰਿਆਂ ਨੂੰ ਡਰੱਗਸ ਅਤੇ ਹਥਿਆਰ ਰੱਖਣ ਦੀਆਂ ਜਿਹੜੀਆਂ ਥਾਵਾਂ ਵਜੋਂ ਬਦਨਾਮ ਕੀਤਾ ਸੀ। ਔਰ FBI ਦੇ ਇੱਕ ਲੀਕ ਡਾਕੂਮੈਂਟ ਰਾਹੀਂ ਇੱਕ ਗੱਲ ਸਾਹਮਣੇ ਆਈ ਹੈ ਕਿ ਯੂਬਾ ਸਿਟੀ ਨਗਰ ਕੀਰਤਨ ਮੌਕੇ ਕੁਝ ਗੈਂਗਸਟਰਾਂ ਵੱਲੋਂ ਗੜਬੜ ਕਰਵਾਉਣ ਦੀ ਜਿਹੜੀ ਸਕੀਮ ਨੂੰ FBI ਨੇ ਮੁੱਢੋਂ ਜਿਹੜਾ ਨਾਕਾਮ ਕਰ ਦਿੱਤਾ ਔਰ ਇਸ ਸੰਬੰਧੀ FBI ਦੀ ਜਿਹੜੇ ਸੈਕਰਾਮੈਂਟੋ ਆਫਿਸ ਵੱਲੋਂ ਇੱਕ ਚੇਤਾਵਨੀ ਵੀ ਜਿਹੜੀ ਹੈ ਜਾਰੀ ਕੀਤੀ ਗਈ ਹੈ ਔਰ ਸਿੱਖ ਕੌਮ ਨੂੰ ਇਸ ਨਾਪਾਕ ਸਾਜ਼ਿਸ਼ ਦਾ ਮੂੰਹ ਤੋੜ ਜਿਹੜਾ ਜਵਾਬ ਦੇਣਾ ਚਾਹੀਦਾ ਹੈ ਔਰ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੇਟੀ ਕਿਰਨਦੀਪ ਕੌਰ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਉਹਨਾਂ ਦਾ ਘਰ ਦਾ ਨਾਂ ਸੋਨੂ ਹੈ ਉਹਨਾਂ ਦਾ ਔਰ ਉਹਨਾਂ ਦੇ ਹਸਬੈਂਡ ਅਕਰਮ ਸਿੰਘ ਸੰਧਾਵਾਲੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੀ ਹਿਊਸਟਨ ਫੇਰੀ ਵੇਲੇ ਇਸ ਪਰਿਵਾਰ ਨੇ ਕਿਉਂਕਿ ਇਹਨਾਂ ਦੇ ਨਾਲ ਵੀ ਸੰਬੰਧ ਉਨਾ ਹੀ ਪੁਰਾਣਾ ਹੈ ਜਦੋਂ ਤੋਂ ਅਸੀਂ 1990 ਤੋਂ ਅਮਰੀਕਾ ਦੇ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੀ ਸ਼ੁਰੂਆਤ ਕੀਤੀ। ਪਹਿਲਾ ਟ੍ਰਿਪ ਸਾਡਾ ਕੈਲੀਫੋਰਨੀਆ ਤੋਂ ਹਿਊਸਟਨ ਦਾ ਹੀ ਸੀ 1991-92 ਦੇ ਪੀਰੀਅਡ ਔਰ ਉਦੋਂ ਬਹੁਤ ਛੋਟੀ ਸੀ ਸੋਨੂ ਔਰ ਦਸਤਾਰ ਸਜਾਉਂਦੀ ਸੀ ਪੂਰਾ ਖਾਲਸਾਈ ਔਰ ਖਾਲਿਸਤਾਨੀ ਵਿਚਾਰਧਾਰਾ। ਬੇਸ਼ੱਕ ਜ਼ਿੰਦਗੀ ਦੇ ਵਿੱਚ ਜਿਉਂ-ਜਿਉਂ ਤੁਸੀਂ ਗ੍ਰਸਤ ਜੀਵਨ ਵੱਲ ਆਉਂਦੇ ਹੋ ਬਹੁਤ ਸਾਰੇ ਚੈਲੰਜਸ ਹੁੰਦੇ ਨੇ ਪਰ ਅਜੇ ਵੀ ਉਸ ਦੀ ਭਾਵਨਾ ਪੂਰੇ ਤੌਰ ਦੇ ਉੱਤੇ ਕਮਿਟਡ ਹੈ ਡੈਡੀਕੇਟਡ ਹੈ। ਬੜੇ ਪਿਆਰੇ ਬੱਚੇ ਨੇ ਉਹਨਾਂ ਦੇ ਹਸਬੈਂਡ ਵੀ ਅਕਰਮ ਸਿੰਘ ਸੰਧਾਵਾਲੀਆ ਔਰ ਮੈਂ ਜਦੋਂ ਸੋਨੂ ਦੇ ਡੈਡੀ ਭਾਈ ਜਰਨੈਲ ਸਿੰਘ ਨੂੰ ਉਹਨਾਂ ਨੇ ਅਕਰਮ ਸਿੰਘ ਕਿਹਾ ਤਾਂ ਉਹਨਾਂ ਨੇ ਆਪ ਹੀ ਕਿਹਾ ਕਿ ਇਹਨਾਂ ਦੇ ਫਾਦਰ ਦੇ ਦੋਸਤ ਇੱਕ ਮੁਸਲਮਾਨ ਜਿਹੜੇ ਜਿਗਰੀ ਦੋਸਤ ਸਨ ਔਰ ਇਹ ਉਹਨਾਂ ਦਾ ਆਪਸ ਚਾਹਤ ਸੀ ਕਿ ਬਈ ਉਹਦੇ ਨਾਂ ਤੇ ਹੀ ਨਾਂ ਰੱਖਿਆ ਅਕਰਮ ਕਿਉਂਕਿ ਸਿੱਖਾਂ 'ਚ ਬਹੁਤ ਘੱਟ ਹੁੰਦਾ ਨਾ ਮੁਸਲਮਾਨਾਂ 'ਚ ਅਕਰਮ ਨਾਮ ਦੇ ਥੱਲੇ ਹੁੰਦਾ। ਸੋ ਮੈਂ ਕਿਹਾ ਵੀ ਇਹ ਵੀ 47 ਦਾ ਇੱਕ ਦੁਖਾਂਤ ਹੈ ਜਿਸ ਨੇ ਕਾਫੀ ਕੁਛ ਐਸਾ ਸਿੱਖ ਕੌਮ ਵੀ ਔਰ ਦੂਸਰੇ ਪਾਸੇ
ਸਾਡੇ ਪਾਕਿਸਤਾਨੀ ਪੰਜਾਬੀ ਭਰਾ ਵੀ ਉਸ ਡੂੰਘੀ ਸਾਜ਼ਿਸ਼ ਦਾ ਸ਼ਿਕਾਰ ਹੋਏ ਜਿਸ ਨੇ ਨਫ਼ਰਤ ਦੇ ਬੀਜ ਬੀਜੇ ਹਿੰਦੂ ਤਵੀਆਂ ਦੀ। ਔਰ ਹੁਣ ਵੀ ਕੋਈ ਵੀ ਚੀਜ਼ ਨਾਰਮਲ ਹੋਣ ਤੋਂ ਰੋਕਣ ਲਈ ਪੂਰਾ ਟਿਲ ਲਾਉਂਦੇ ਨੇ। ਜਿਵੇਂ ਅਸੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕੀਤੀ ਸੀ ਕਿ ਉਹਦੀ ਮਿਆਦ 5 ਸਾਲ ਰੱਖੀ ਹੋਈ ਹੈ ਕਿ ਹਰ 5 ਸਾਲ ਬਾਅਦ ਰੀਨਿਊ ਕਰਨਾ ਹੈ। 2019 ਚ ਕੀਤਾ ਸੀ, ਹੁਣ ਕੀਤਾ ਜਾਂ ਨਹੀਂ। ਉਹਨਾਂ ਨੇ ਜਦੋਂ ਮਰਜ਼ੀ ਚਾਹਣ ਉਹ ਚੋਕਿੰਗ ਪੁਆਇੰਟ ਹੈ ਉਹਨੂੰ ਚੋਕ ਕਰ ਦੇਣ। ਇਸੇ ਤਰ੍ਹਾਂ ਜਦੋਂ ਇਹ ਲਾਂਘਾ ਬਣ ਰਿਹਾ ਸੀ ਔਰ ਇੰਡੀਆ ਇਨਸਿਸਟ ਕਰ ਰਿਹਾ ਸੀ ਕਿ ਜੀ ਘੱਟੋ ਘੱਟ 5000 ਬੰਦਾ ਰੋਜ਼ ਜਾਏਗਾ ਉਹਦਾ ਪ੍ਰਬੰਧ, ਔਰ ਉਹਨਾਂ ਨੇ ਕੀਤਾ ਹੈ ਇਮੀਗ੍ਰੇਸ਼ਨ ਲੈਵਲ ਤੇ ਵੀ, ਪ੍ਰੇਸ ਤੋਂ ਵੀ। ਪਰ ਇੰਡੀਆ ਨੇ ਪਾਸਪੋਰਟ ਦੀ ਸ਼ਰਤ ਰੱਖ ਕੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਘੱਟ ਤੋਂ ਘੱਟ ਲੋਕ ਜਾਣ, ਕਿਉਂਕਿ ਜਾਣ ਤੋਂ ਪਹਿਲਾਂ ਵੀ ਆਇਆਂ ਦੇ ਮਗਰ ਵੀ ਏਜੰਸੀਆਂ ਲੱਗੀਆਂ ਹੁੰਦੀਆਂ। ਪਰ ਇਹ ਜਿਹੜੇ ਇਸ ਕਿਸਮ ਦੇ ਜੈਸਚਰ ਨੇ, ਜੇ ਅਕਰਮ ਸਿੰਘ ਸੰਧਾਵਾਲੀਆ ਨਾ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਜੈਸਚਰ ਹੈ ਕਿ ਜਿਹੜਾ ਇਹ ਸਾਂਝਾਂ ਨੇ ਇਹ ਕਿੰਨੀਆਂ ਡੂੰਘੀਆਂ ਰਹੀਆਂ ਨੇ। ਔਰ ਹੁਣ ਵੀ ਜਦੋਂ ਵੀ ਕੋਈ ਖਾਸ ਤੌਰ ਤੇ ਭਾਵੇਂ ਇਹ ਹੁਣ ਪੰਜਾਬੀ ਕਲਾਕਾਰੀ ਦੇ ਨਾਂ ਥੱਲੇ ਜਾਂ ਸਿੰਗਰਸ ਦੇ ਨਾਂ ਥੱਲੇ ਜਾਂ ਸਿੱਧੂ ਮੂਸੇਵਾਲਾ ਜਾਂ ਅੱਜ ਦਲਜੀਤ ਦੋਸਾਂਝ ਉਹਨਾਂ ਦੇ ਨਾਂ ਥੱਲੇ ਹੁੰਦਾ ਕਿ ਜੀ ਲਹਿੰਦੇ ਪੰਜਾਬ 'ਚ ਵੀ ਉਨੇ ਹੀ ਐਡਮਾਇਰ ਨੇ। ਔਰ ਉੱਥੋਂ ਵਾਲੇ ਕਹਿ ਰਹੇ ਹੁੰਦੇ ਨੇ ਲਓ ਜੀ ਸਾਡੇ ਲਈ ਤਾਂ ਕੋਈ ਮਾਇਨੇ ਨਹੀਂ ਰੱਖਦਾ, ਅਸੀਂ ਇੱਕੋ ਹੀ ਹਾਂ, ਉਸੇ ਹੀ ਸਾਡੀ ਇੱਕੋ ਹੀ ਤਹਿਜ਼ੀਬ ਹੈ, ਸਾਡੀ ਇੱਕੋ ਹੀ ਆਵਾਜ਼ ਹੈ ਔਰ ਇੱਕੋ ਹੀ ਗੱਲ ਹੈ, ਜਿਹੜੀ ਗੱਲ ਉਹਨਾਂ ਨੂੰ ਬਹੁਤ ਤਕਲੀਫ ਦਿੰਦੀ ਹੈ। ਔਰ ਇਹੀ ਕਾਰਨ ਹੈ ਕਿ ਜਿਹੜੀ ਈਵਨ ਜਦੋਂ ਸਾਂਝੇ ਪੰਜਾਬ ਦੀ ਤਹਿਜ਼ੀਬ ਦੀ ਗੱਲ ਵੀ ਹੁੰਦੀ ਹੈ ਤੇ ਜਿਹੜੇ ਮਾੜੇ ਮੋਟੇ ਗੱਲ ਕਰਨ ਵਾਲੇ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਤਲਵਾਰ ਲਟਕਣ ਲੱਗ ਜਾਂਦੀ ਹੈ ਕਿ ਵੀ ਇਹ ਖਾਲਿਸਤਾਨੀ। ਔਰ ਸਿੱਧੂ ਮੂਸੇਵਾਲਾ ਨੂੰ ਤਾਂ ਉਹੀ ਚੱਲਦਾ ਕਰ ਦਿੱਤਾ ਇਹਨਾਂ ਨੇ ਕਿਵੇਂ ਸਾਜ਼ਿਸ਼ ਦੇ ਤਹਿਤ। ਔਰ ਹੁਣ ਜਿਹੜੇ ਦੂਸਰੇ ਨੇ ਉਹਨਾਂ ਦਾ ਵੀ ਇੱਕ ਐਸਾ ਦਬਾਅ ਬਣਾਇਆ ਹੁੰਦਾ ਹੈ ਕਿ ਵੀ ਮੈਨੂੰ ਕਿਸੇ ਨੇ ਇਹ ਲਿਖ ਕੇ ਵੀ ਭੇਜਿਆ, ਉਹਨਾਂ ਨੇ ਕਿਹਾ ਜੀ ਦੇਖੋ ਦਲਜੀਤ ਦੋਸਾਂਝ ਦਾ ਇਹ ਦਿੱਲੀ ਦੇ ਵਿੱਚ ਪਰਫਾਰਮੈਂਸ ਸੀ, ਭਾਵੇਂ ਸੜਕਾਂ ਚੌਕਡ ਸੀ, ਬਲੌਕਡ ਸੀ, ਦੂਜਾ ਉਹ ਤਿਰੰਗਾ ਲੈ ਕੇ ਉਹਨੇ ਸ਼ੁਰੂਆਤ ਕੀਤੀ, ਤਿਰੰਗੇ ਦੁਆਲੇ ਲਪੇਟਿਆ ਹੋਇਆ। ਹੁਣ ਇਹ ਉਹਨਾਂ ਦੀ ਮਜਬੂਰੀ ਬਣਾ ਦਿੱਤਾ ਗਿਆ ਹੈ ਕਿ ਵੀ ਉਹ ਹਰ ਕਦਮ ਦੇ ਉੱਤੇ ਸਾਬਤ ਕਰਨ ਕਿ ਉਹ ਇੰਡੀਅਨ ਨੈਸ਼ਨਲਿਸਟ ਨੇ। ਹਾਲਾਂਕਿ ਇਹਨਾਂ ਦੇ ਵਿੱਚੋਂ ਕੋਈ ਨਿਕਲਣ ਪਾਉਣ ਨੂੰ ਕੁਝ ਨਹੀਂ ਹੈ। ਉਸ ਤੋਂ ਪਹਿਲਾਂ ਕਿਹੜੇ ਗਾਇਕ ਨਹੀਂ ਹੋਏ ਜਾਂ ਉਸ ਲੈਵਲ ਦੇ ਉੱਤੇ। ਇੱਕ ਜ਼ਮਾਨਾ ਸੀ ਕਿ ਜੀ ਉਹ ਯੂਕੇ ਦੇ ਵਿੱਚ ਕਿਨੇ ਉਹ ਸ਼ੁਰੂ ਕੀਤਾ ਪੱਗ ਬੰਨ੍ਹ ਕੇ, ਲਓ ਜੀ ਉਹਨੇ ਪੱਗ ਇੰਟਰਨੈਸ਼ਨਲਾਈਜ਼ ਕਰਤੀ। ਇਹ ਫਿਰ ਦਲੇਰ ਮਹਿੰਦੀ ਆ ਗਿਆ, ਉਹਦਾ ਹੋ ਗਿਆ ਜੀ ਦੇਖੋ ਕਿੰਨਾ ਪੱਗ ਨੂੰ ਕਿੱਥੇ ਲੈ ਗਿਆ ਇਹ ਉਹ। ਹੁਣ ਇਹੀ ਪਾਰਟ ਹੁਣ ਨਾਲ ਹੈ। ਇਸ ਤਰੀਕੇ ਨਾਲ ਜਿਹੜੀਆਂ ਸਿੱਖੀ ਦੇ ਪ੍ਰਿੰਸੀਪਲਸ ਨੇ ਜਾਂ ਸਿੱਖੀ ਦੀ ਵਿਚਾਰਧਾਰਾ ਹੈ ਉਹ ਤਾਂ ਯੂਨੀਵਰਸਲ ਹੈ ਹੀ ਹੈ। ਪਰ ਜਦੋਂ ਵੀ ਉਹਨਾਂ ਨੂੰ ਜਿਸ ਸੈਕਟਰ 'ਚੋਂ ਵੀ ਲੱਗਦਾ ਹੈ, ਕਿਉਂਕਿ ਇਹਨਾਂ ਕਲਾਕਾਰਾਂ ਦਾ ਕਿਸਾਨ ਮੂਵਮੈਂਟ ਦੇ ਵੇਲੇ ਬਹੁਤ ਪੋਜ਼ਿਟਿਵ ਰੋਲ ਰਿਹਾ ਔਰ ਉਹਨਾਂ ਨੂੰ ਇਹ ਨਜ਼ਰ ਆਇਆ ਵੀ ਇਹਨਾਂ 'ਚ ਤਾਂ ਪੋਟੈਂਸ਼ੀਅਲ, ਕਿਉਂਕਿ ਜਿਹੜੀ ਯੰਗਰ ਜਨਰੇਸ਼ਨ ਅਸੀਂ ਦੇਖਦੇ ਹਾਂ ਉਹ ਆਲ ਟੂਗੈਦਰ ਉਹਨਾਂ ਦੇ ਟੇਸਟ ਵੀ ਵੱਖਰੇ ਨੇ, ਉਹਨਾਂ ਦਾ ਸਭ ਕੁਝ ਵੱਖਰਾ ਹੈ। ਪਰ ਜੇ ਉਹਨਾਂ ਤੱਕ ਵੀ ਕੋਈ ਗੱਲ, ਭਾਵੇਂ ਇਹਨਾਂ ਦਾ ਵੀ ਕਲਚਰ ਸਾਰਾ ਡੀਜਨਰੇਟ ਹੈ, ਇਹ ਕੋਈ ਇਹਦੇ 'ਚੋਂ ਕੋਈ ਤੁਸੀਂ ਤਹਿਜ਼ੀਬੀ ਪਨਾ ਕਿਹੜਾ ਇਹਦੇ 'ਚੋਂ ਕੱਢੋਗੇ ਜੋ ਕੁਛ ਇਸ ਨਾਂ ਦੇ ਥੱਲੇ ਚੱਲਦਾ ਹੈ। ਔਰ ਜਿੰਨੀ ਵੱਡੀ ਇਸ ਨਾਲ ਜੁੜੀ ਹੋਈ ਫਰੋਤੀਆਂ ਦੀ ਇੰਡਸਟਰੀ ਔਰ ਕਿਸ ਕਿਸਮ ਦੀ ਐਕਸਪਲੋਇਟੇਸ਼ਨ ਹਰ ਲੈਵਲ ਦੇ ਉੱਤੇ ਹੈ, ਉਹਦੇ ਜਦੋਂ ਤੁਸੀਂ ਉਹਦੇ ਵੇਰਵੇ ਦੇਖਦੇ ਹੋ ਕਿ ਉਹ ਫਿਲਮ ਇੰਡਸਟਰੀ ਹੋਏ ਜਾਂ ਇਹ ਗਾਇਕੀ ਦੀ ਇੰਡਸਟਰੀ ਹੋਏ। ਪਰ ਇਹਨਾਂ ਨੂੰ ਇਸ ਕਿਸਮ ਦੇ ਜਿਹੜੇ ਡੀਜਨਰੇਟ ਨੇ ਜਿਨ੍ਹਾਂ ਦੇ ਸਿਰਾਂ ਤੇ ਵਾਲ ਨਹੀਂ ਹੈਗੇ, ਪੱਗ ਜਿਹੜੀ ਹੈ ਉਹ ਇੱਕ ਸੈਲਿੰਗ ਚਿਪ ਦੇ ਤੌਰ ਤੇ ਰੱਖੀ ਹੋਈ ਹੈ, ਲੇਕਿਨ ਉਹਨਾਂ ਤੋਂ ਵੀ ਇਹਨਾਂ ਨੂੰ ਖੌਫ ਹੁੰਦਾ ਹੈ ਕਿ ਵੀ ਇਹਨਾਂ ਦੀ ਗੱਲ ਜਿਹੜੀ ਹੈ ਉਹ ਅੱਗੇ ਨਾ ਜਾਏ। ਔਰ ਇਹੀ ਕਾਰਨ ਹੈ ਕਿ ਭਾਈ ਉਹਨਾਂ ਨੂੰ ਉਹ ਤਿਰੰਗੇ 'ਚ ਲਪੇਟ ਕੇ ਜਿਹੜਾ ਆਪਣੇ ਆਪ ਨੂੰ ਪੇਸ਼ ਕਰਨ ਵਾਲਾ ਜਿਹੜਾ ਐਟੀਚਿਊਡ ਹੈ ਉਹ ਦਿਖਾਣਾ ਪੈਂਦਾ। ਔਰ ਦੂਸਰੇ ਜਿਹੜੇ ਨੇ ਉਹਨਾਂ ਦਾ ਤਾਂ ਅਸੀਂ ਦੇਖ ਹੀ ਰਹੇ ਹਾਂ ਵੀ ਕਿਸ ਕਿਸਮ ਦਾ ਜਿਹੜੇ ਆਲਰੇਡੀ ਮਾਤਾ ਦੀਆਂ ਭੇਟਾਂ ਗਾਣ ਵਾਲੇ ਤੇ ਜਗਰਾਤਿਆਂ ਤੇ ਦੂਜੇ ਤੀਜੇ ਜਿਹੜਾ ਹੈ ਔਰ ਉਹ ਕੋਈ ਲਾਡੀ ਸ਼ਾਹ ਦਾ ਮਰੀਦ ਹੈ ਤੇ ਕੋਈ ਕਿਸੇ ਦਾ ਮਰੀਦ ਹੈ, ਉਹ ਸਾਰੇ ਜਿਹੜੀ ਹੈ ਉਹ ਇੱਕ ਵੱਖਰੀ ਕਰਾਊਡ ਹੈ। ਲੇਕਿਨ ਇਹ ਵੀ ਇੱਕ ਜਦੋਂ ਇਹ ਸਾਰੇ ਤੁਸੀਂ ਸੈਕਟਰਸ ਨੂੰ ਦੇਖੋਗੇ, ਕਿਉਂਕਿ ਇਹਨਾਂ ਨੇ ਜਦੋਂ ਕਰੰਟ ਜਵਾਨੀ ਨੂੰ ਬਦਨਾਮ ਕਰਨ ਦੀ ਲਾਈਨ ਲਈ ਔਰ ਇੱਕ ਜਨਰੇਸ਼ਨ ਤਾਂ ਉਹਨਾਂ ਨੇ ਮਾਰੀ ਅੱਤਵਾਦੀ ਕਹਿ ਕੇ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਦੂਸਰੀ ਨੂੰ ਡਰੱਗਸ ਦੇ ਹਵਾਲੇ ਕਰਤਾ ਔਰ ਫਿਰ ਉਹਨਾਂ 'ਚ ਉਹਨਾਂ ਨੇ ਕੱਢ ਲਿਆ ਜੀ ਗੈਂਗਸਟਰਸ ਨੂੰ ਜ਼ਾਹਰ ਹੈ ਗਨਜ਼ ਨਾਲ ਜੋੜਿਆ, ਫਿਲਮੀ ਗਾਇਕੀ ਦੇ ਨਾਲ ਵੀ ਗੈਂਗਸਟਰਸ ਦਾ ਸਬੰਧ ਜੋੜ ਕੇ ਫਰੋਤੀਆਂ ਦਾ ਦੂਜੇ ਤੀਜੇ, ਫਿਰ ਉਹਨਾਂ ਨੇ ਜਿਹੜਾ ਉਹਨੂੰ ਮੈਨੇਜ ਕਰਕੇ ਉਹ ਲਾਰੈਂਸ ਬਿਸ਼ਨੋਈ ਹੋਏ ਕਿ ਗੋਲਡੀ ਬਰਾ, ਇਹ ਸਾਰੇ ਨਾਂ ਨੇ। ਔਰ ਇਹਨਾਂ ਨੂੰ ਰਨ ਇੰਡੀਆ ਦੀ ਹੋਮ ਮਿਨਿਸਟਰੀ ਅਜੀਤ ਡੋਵਲ ਔਰ ਉਹਨਾਂ ਵੱਲੋਂ ਜਿਹੜੇ ਉਹਨਾਂ ਨੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ
NIA ਦੇ ਦਫ਼ਤਰ ਬਣਾਏ ਹੋਏ ਨੇ ਉਹ ਰਨ ਕਰਦੇ ਨੇ। ਔਰ ਕਿਉਂਕਿ ਜਿਉਂ-ਜਿਉਂ ਡਾਇਸਪੋਰਾ ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਦਾ ਇੱਕ ਪ੍ਰੈਸ਼ਰ ਬਣਨ ਲੱਗਾ, ਖਾਲਿਸਤਾਨ ਰੈਫਰੈਂਡਮ ਉਸ ਦਾ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਹੈ ਉਹ ਉਦਾਹਰਣ ਸੀ, ਤੇ ਇਹਨਾਂ ਨੇ ਇੱਕਦਮ ਇਸ ਸਾਰੇ ਨੂੰ ਅਮਲ ਨੂੰ ਗੈਂਗਸਟਰਾਂ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਔਰ ਜਿਸ ਅੰਦਾਜ਼ ਦੇ ਵਿੱਚ ਫਿਰ ਇਹਨਾਂ ਨੇ ਇਹ ਕੈਨੇਡਾ, ਅਮਰੀਕਾ ਔਰ ਦੂਸਰੀਆਂ ਥਾਵਾਂ ਦੇ ਉੱਤੇ ਇਹਨਾਂ ਗੈਂਗਸਟਰਸ ਨੂੰ ਭੇਜਿਆ, ਸੈਟਲ ਕੀਤਾ, ਫਿਰ ਉਹਨਾਂ ਨੂੰ ਕਿਵੇਂ ਜਿਹੜਾ ਹੈ ਉਹ ਇਸਤੇਮਾਲ ਕੀਤਾ। ਹੁਣ ਤਾਂ ਅੱਗੇ ਤਾਂ ਹੁੰਦਾ ਸੀ ਨਾ ਜੀ, ਇਹ ਤੁਸੀਂ ਗੱਲਾਂ ਕਹਿੰਦੇ ਹੋ ਇਹਨਾਂ ਦਾ ਕੋਈ ਸਬੂਤ ਤਾਂ ਹੈ ਨਹੀਂ। ਹੁਣ ਜੇ RCMP ਦਾ ਡਾਇਰੈਕਟਰ 14 ਅਕਤੂਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਵੀ ਇਹ ਇੰਡੀਅਨ ਡਿਪਲੋਮੈਟ ਜਿਹੜੇ 6 ਕੱਢੇ ਨੇ ਸਣੇ ਹਾਈ ਕਮਿਸ਼ਨਰ ਦੇ, ਇਹ ਕੈਨੇਡਾ ਦੇ ਵਿੱਚ ਜਿਹੜੀ ਵਾਇਲੈਂਸ ਹੈ ਉਸ ਦੇ ਲਈ ਜ਼ਿੰਮੇਵਾਰ ਨੇ, ਗੈਂਗਸਟਰਸ ਰਾਹੀਂ ਫਰੋਤੀਆਂ ਲੈਣ, ਪਹਿਲਾਂ ਇਨਫੋਰਮੇਸ਼ਨ ਕਲੈਕਟ ਕਰਨੀ ਸਿਟੀਜ਼ਨਸ ਦੀ, ਗੈਂਗਸਟਰਸ ਨੂੰ ਦੇਣੀ, ਉਹਨਾਂ ਰਾਹੀਂ ਵਾਇਲੈਂਸ ਉਸ ਦੇ ਵਿੱਚ ਜ਼ਿੰਮੇਵਾਰ ਨੇ, ਹੋਮੀਸਾਈਡ ਦੇ ਵਿੱਚ ਜ਼ਿੰਮੇਵਾਰ ਨੇ। ਤੇ ਇਸ ਤੋਂ ਬਾਅਦ ਤਾਂ ਹੁਣ ਕੋਈ ਸਬੂਤ ਦੀ ਲੋੜ ਨਹੀਂ ਰਹਿ ਗਈ। ਔਰ ਜਿਹੜੀ ਖਬਰ ਅਸੀਂ ਸਾਡਾ ਓਪਨਿੰਗ ਸੈਗਮੈਂਟ ਹੈ, ਹਾਲਾਂ ਇਹ ਅਸੀਂ ਵੀਕਐਂਡ ਦੇ ਦੌਰਾਨ ਜਿਹੜਾ ਇਸ ਦੀ ਚਰਚਾ ਸ਼ੁਰੂ ਹੋ ਗਈ ਸੀ। ਪਹਿਲਾਂ ਇਸ ਬਾਰੇ ਮੈਂ ਥੋੜਾ ਜਿਹਾ ਰਿਜ਼ਰਵੇਸ਼ਨ ਰੱਖਦਾ ਸੀ ਵੀ ਇਸ ਨੂੰ ਡਿਸਕਸ ਕਰੀਏ ਜਾਂ ਨਾ, ਕਿਉਂਕਿ ਪਹਿਲੇ ਦਿਨ ਜਿਹੜੀ ਖਬਰ ਆਈ ਉਹ ਜ਼ਾਹਰ ਹੈ ਕਿ FBI ਦੇ ਸੈਕਰਾਮੈਂਟੋ ਆਫਿਸ ਤੋਂ ਲੀਕਡ ਡਾਕੂਮੈਂਟ ਸੀ। ਫਿਰ ਜਿਹੜੇ ਸਾਡੇ ਐਕਟਿਵਿਸਟ ਨੇ ਇਹ ਸਾਰੇ ਨਾਲ ਉਹ FBI ਦੀ ਹਾਇਰ ਟੀਮ ਨਾਲ ਵੀਕਐਂਡ ਦੇ ਉੱਤੇ ਇਨ ਕਮਿਊਨੀਕੇਸ਼ਨ ਸੀ, ਔਰ ਉਹਨਾਂ ਨੇ ਕਿਹਾ ਵੀ ਬੇਸ਼ੱਕ ਉਹਨਾਂ ਨੇ ਇਹ ਡਿਨਾਈ ਨਹੀਂ ਕੀਤਾ ਕਿ ਵੀ ਇਹ ਠੀਕ ਨਹੀਂ ਹੈ ਡਾਕੂਮੈਂਟ ਜਾਂ ਜਾਲੀ ਹੈ। ਉਹਨਾਂ ਨੇ ਕਿਹਾ ਵੀ ਇਹ ਲੀਕਡ ਡਾਕੂਮੈਂਟ ਆ ਔਰ ਅਸੀਂ ਇਸ ਦੇ ਉੱਤੇ ਕੋਈ ਨਾ ਕੋਈ ਆਫੀਸ਼ੀਅਲੀ ਦੇਵਾਂਗੇ। ਔਰ ਅੱਜ ਜਿਹੜਾ ਇਹ ਸਾਡੇ ਕੋਲ ਉਹਨਾਂ ਦੀ ਵਰਜ਼ਨ ਹੈ ਉਹ ਆਲਮੋਸਟ ਜੋ ਕੁਛ ਪਹਿਲਾਂ ਸੀ ਉਸ ਨੂੰ ਐਂਡੋਰਸ ਵੀ ਕਰਦਾ, ਪਰ ਉਸ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਵੀ ਕੀ ਕਰਨ ਦੀ ਲੋੜ ਹੈ। ਪਰ ਉਸ ਵੱਲ ਆਉਣ ਤੋਂ ਪਹਿਲਾਂ ਮੈਂ ਜਿਵੇਂ ਸਪਾਂਸਰਸ਼ਿਪ ਦੇ ਲਈ ਬੇਟੀ ਸੋਨੂ ਔਰ ਅਕਰਮ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਔਰ ਇਸ ਗੱਲ ਵੱਲ, ਕਿਉਂਕਿ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਜੋੜ ਕੇ ਦੇਖਦੇ ਹੋ ਫਿਰ ਇਹ ਗੱਲ ਦੀ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਵੀ ਇਹ ਜਿਹੜਾ ਇੰਡੀਅਨ ਏਜੰਸੀਆਂ ਦੀ ਖੇਡ ਹੈ, ਜੇ RCMP ਨੇ ਕੈਨੇਡਾ ਦੇ ਵਿੱਚ ਇਸ ਗੱਲ ਦੇ ਉੱਤੇ ਮੋਹਰ ਲਾਈ ਕਿ ਭਾਈ ਇਹਨਾਂ ਗੈਂਗਸਟਰਸ ਨੂੰ ਵੀ ਇਹੀ ਪਾਲ ਰਹੇ ਨੇ, ਇਹਨਾਂ ਨੂੰ ਖੜਾ ਵੀ ਇਹਨਾਂ ਨੇ ਕੀਤਾ ਹੈ, ਜਾਣਕਾਰੀ ਵੀ ਉਹਨਾਂ ਤੱਕ ਇਹੀ ਪਹੁੰਚਾਉਂਦੇ ਨੇ, ਔਰ ਉਹਨਾਂ ਨੇ 22-23 ਕੇਸ ਜਿਹੜੇ ਕਿ ਫਰੋਤੀਆਂ ਦੇ ਜਿਹੜੇ ਨੇ ਉਹ ਰਜਿਸਟਰ ਕੀਤੇ, ਕਿੰਨੇ ਹੋਮੀਸਾਈਡ ਦੇ ਕੀਤੇ। ਔਰ ਹੁਣ ਜਦੋਂ ਕਿ ਅਸੀਂ ਈਵਨ ਰਿਪਦਮਨ ਸਿੰਘ ਮਲਕ ਦਾ ਜਿਹੜੇ ਮਰਡਰਰ ਦੋਨੋਂ ਹੀ ਉਹਨਾਂ ਦੀ ਵੀ ਜਿਹੜੀ ਹੈ ਕਨਫੈਸ਼ਨ ਦੀ ਗੱਲ ਕਰਦੇ ਹਾਂ, ਹਾਲਾਂ ਉਹ ਕੋਈ ਪੰਜਾਬੀ ਵੀ ਨਹੀਂ ਸਨ, ਤੇ ਇਹ ਵੀ ਸਾਹਮਣੇ ਆਏਗਾ ਕਿ ਭਾਈ ਇਹ ਵੀ ਕਿ ਉਹਨਾਂ ਨੂੰ ਕਿਹਨੇ ਹਾਇਰ ਕੀਤਾ ਸੀ। ਸੋ ਉਹਨਾਂ ਨੇ ਕੱਲਾ ਇਹੀ ਨਹੀਂ ਕਿ ਵੀ ਉਹਨਾਂ ਨੇ ਇੰਟਰ ਗੈਂਗ ਰਾਈਵਲਰੀ ਦੇ ਵਿੱਚ ਇੱਕ ਦੂਜੇ ਰਾਹੀਂ ਜਿਹੜਾ ਕਿਵੇਂ ਮਰਵਾਇਆ, ਕਿਹਨੂੰ ਮਰਵਾਇਆ, ਹਰਦੀਪ ਸਿੰਘ ਨਿੱਜਰ ਦਾ ਕੇਸ, ਫਿਰ ਸਰਦੂਲ ਸਿੰਘ, ਮੈਂ ਕਹਿੰਦਾ ਉਹਨਾਂ ਦਾ ਨਾਂ ਪਤਾ ਨਹੀਂ ਕੀ ਹੈ, ਸਰਦੂਲ ਸਿੰਘ ਹੈ ਜਾਂ ਕਿਵੇਂ ਹੈਗਾ, ਉਹਨਾਂ ਨੂੰ ਐਡਮਿੰਟਨ ਦੇ ਵਿੱਚ ਮਰਵਾਇਆ। ਔਰ ਗੁਰਪਤਵੰਤ ਪੰਨੂ ਮਰਡਰ ਪਲਾਟ ਅਮਰੀਕਾ 'ਚ ਸਾਹਮਣੇ ਹੈ, ਔਰ ਕੈਨੇਡਾ ਦੇ ਵਿੱਚ ਸੰਤੋਖ ਸਿੰਘ ਖੇਲਾ ਦੇ ਬੱਚੀ ਦੇ ਆਨੰਦ ਕਾਰਜ ਮੌਕੇ ਗੁਰਦੁਆਰਾ ਸਾਹਿਬ ਡਿਕਸੀ ਦੇ ਬਾਹਰ ਜੋ ਹੋਣ ਜਾ ਰਿਹਾ ਸੀ ਉਹ ਵੀ ਉਹਨਾਂ ਨੇ ਗਨਮੈਨ ਫੜੇ। ਸੋ ਇਸ ਪੀਰੀਅਡ ਦੇ ਵਿੱਚ ਜਦੋਂ ਕਿ ਇਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਔਰ ਇੰਡੀਅਨ ਏਜੰਸੀਆਂ ਸਮਝਦੀਆਂ ਨੇ ਕਿ ਸਾਡੇ ਜਿਹੜੇ ਨਗਰ ਕੀਰਤਨ ਨੇ, ਜਿਨ੍ਹਾਂ ਨੂੰ ਕੁਝ ਥਾਵਾਂ ਤੇ ਅਸੀਂ ਪੈਰੇਡ ਲਫ਼ਜ਼ ਵੀ ਇਸਤੇਮਾਲ ਕਰਦੇ ਹਾਂ, ਜਲੂਸ ਵੀ ਕਰਦੇ ਹਾਂ, ਇਹ ਸਾਡੀ ਆਜ਼ਾਦੀ ਦੇ ਪ੍ਰਗਟਾਵੇ ਦੇ ਮੌਕੇ ਵੀ ਨੇ। ਅਮਰੀਕਾ ਦੇ ਵਿੱਚ ਜਦੋਂ ਅਸੀਂ ਫਸਟ ਅਮੈਂਡਮੈਂਟ ਦੀ ਗੱਲ ਕਰਦੇ ਹਾਂ ਜਿਹਦੇ ਥੱਲੇ ਫਰੀडम ਆਫ ਐਕਸਪ੍ਰੈਸ਼ਨ ਹੈ, ਸਾਡੀ ਖਾਲਿਸਤਾਨ ਦੀ ਗੱਲ, ਉਹ ਫਲੋਟਸ ਦੇ ਉੱਤੇ ਹੋਏ ਸ਼ਹੀਦਾਂ ਦੀਆਂ ਪਿਕਚਰਸ ਹੋਣ, ਨਾਲ ਚੱਲ ਰਹੇ ਮਾਰਚਿਸ ਹੋਣ ਜਾਂ ਕਨਵੈਨਸ਼ਨਸ ਹੋਣ ਜਾਂ ਦੀਵਾਨ ਹੋਣ, ਕੈਨੇਡਾ ਦੇ ਵਿੱਚ ਇਹ ਚਾਰਟਰ ਆਫ ਰਾਈਟਸ ਦੇ ਥੱਲੇ ਤੁਹਾਨੂੰ ਫਰੀडम ਦਿੰਦਾ ਹੈ ਕਿ ਜਿੱਥੇ ਅਸੀਂ ਪਿਛਲੇ 40 ਸਾਲਾਂ ਤੋਂ ਖਾਸ ਤੌਰ ਤੇ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇਹ ਸਾਡੇ ਲਈ ਇੱਕ ਵੱਡੀਆਂ ਸੈਲੀਬ੍ਰੇਸ਼ਨਸ ਹੀ ਨਹੀਂ ਨੇ, ਇਹ ਰਾਦਰ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਲਈ ਖਾਲਿਸਤਾਨ ਦੀ ਗੱਲ ਦੀ ਐਡਵੋਕੇਸੀ ਵੀ ਹੈ। ਔਰ ਉਹਨਾਂ ਨੇ ਬਾਕੀ ਇਹ ਸਾਰੇ ਜ਼ੋਰ ਜਿਹੜੇ ਨੇ ਉਹ ਹੋਮੀਸਾਈਡ ਕਰਕੇ, ਕਿਲਿੰਗ ਕਰਕੇ, ਗੈਂਗਸਟਰਸ ਰਾਹੀਂ, ਔਰ ਦੂਸਰਾ ਉਹ ਤਾਂ ਆਪਣਾ ਲਾਇਆ ਹੀ ਲਾਇਆ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੇ
हर ਹੁਣ ਜਿਹੜਾ ਸਰੀ ਦਾ ਨਗਰ ਕੀਰਤਨ ਹੈ ਜਿਹੜਾ ਖਾਲਿਸਤਾਨ ਦੀ ਆਵਾਜ਼ ਹੁੰਦਾ ਹੈ ਈਵਨ ਜਿਹੜੇ ਪੁਲਿਸ ਦਾ ਆਪਣਾ ਅਕਾਊਂਟ ਹੁੰਦਾ ਹੈ ਪਿਛਲੇ ਪੀਰੀਅਡ ਵਿੱਚ 6-7 ਲੱਖ ਦੀ ਗੈਦਰਿੰਗ ਇਹੀ ਟੋਰਾਂਟੋ ਕਮੇਟੀ 2 ਨਗਰ ਕੀਰਤਨ ਹੁੰਦੇ ਨੇ 4-5 ਲੱਖ ਦੀ ਗੈਦਰਿੰਗ ਯੂਬਾ ਸਿਟੀ 13 ਅਪ੍ਰੈਲ 1978 ਦੇ ਸਾਕਾ ਅੰਮ੍ਰਿਤਸਰ ਤੋਂ ਬਾਅਦ ਜਦੋਂ ਨਰਕਧਾਰੀਆਂ ਨੇ ਆ ਕੇ ਖਾਲਸਾ ਸਾਜਨਾ ਦਿਵਸ ਮੌਕੇ 13 ਸਿੰਘਾਂ ਨੂੰ ਅੰਮ੍ਰਿਤਸਰ ਦੇ ਸ਼ਹਿਰ 'ਚ ਸ਼ਹੀਦ ਕੀਤਾ ਸ਼ਹੀਦ ਭਾਈ ਫੌਜਾ ਸਿੰਘ ਸਮੇਤ ਜੀ ਤੇ ਉਦੋਂ ਹੀ ਉਹਨਾਂ ਦਿਨਾਂ 'ਚ ਜਥੇਦਾਰ ਅਜਨੋਹਾ ਸ਼ਾਇਦ ਉਸ ਤੋਂ ਉਸੇ ਪੀਰੀਅਡ ਦੇ ਵਿੱਚ ਆਏ ਬਹੁਤ ਜਲਦੀ ਉਹ ਚੜ੍ਹਾਈ ਕਰ ਗਏ ਸਨ ਔਰ ਬਾਅਦ ਦੇ ਵਿੱਚ ਸਾਧੂ ਸਿੰਘ ਭੌਰਾ ਜਥੇਦਾਰ ਬਣੇ ਪਰ ਉਸ ਤੋਂ ਪਹਿਲਾਂ ਉਹ ਜਦੋਂ ਇੱਧਰ ਆਏ ਮੇਰਾ ਖਿਆਲ ਹੈ ਉਦੋਂ ਤੱਕ ਕਿਉਂਕਿ ਨਰਕਧਾਰੀਆਂ ਨਾਲ ਟਕਰਾਅ ਦਾ ਦੌਰਾ ਤਾਂ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਵੇਲੇ 1976 ਦੇ ਵਿੱਚ ਸ਼ੁਰੂ ਹੋ ਗਿਆ ਸੀ ਸੋ ਉਹਨਾਂ ਨੇ ਮਹਿਸੂਸ ਕੀਤਾ ਕਿ ਬਈ ਸਾਨੂੰ ਇੱਕ ਦਿਨ ਜਿਹੜਾ ਹੈ ਉਹ ਨਗਰ ਕੀਰਤਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦੇ ਨੇ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਹੁੰਦੇ ਨੇ ਖਾਲਸਾ ਸਾਜਨਾ ਦਿਵਸ ਨੂੰ ਹੁੰਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਹੋਣਾ ਚਾਹੀਦਾ ਸੋ ਇਸ ਦੀ ਸ਼ੁਰੂਆਤ 1980ਵਿਆਂ ਦੇ ਬਿਗਨਿੰਗ 'ਚ ਹੀ ਹੋ ਜਾਂਦੀ ਹੈ ਜਿਹੜਾ ਯੂਬਾ ਸਿਟੀ ਦਾ ਨਗਰ ਕੀਰਤਨ ਹੈ ਔਰ ਉਹਨਾਂ ਨੇ ਫਸਟ ਵੀਕਐਂਡ ਪੱਕਾ ਰੱਖਿਆ ਹੋਇਆ ਵੀ ਜਿਹੜਾ ਵੀ ਸੰਡੇ ਨਵੰਬਰ ਦਾ ਹੋਏਗਾ ਉਸ ਤੇ ਪਰ ਇਹ ਇਕੱਲਾ ਇੱਕ ਬਾਕੀ ਪੈਰੇਡਸ ਵਾਂਗ ਇੱਕ ਦਿਨ ਦੀ ਇਵੈਂਟ ਨਹੀਂ ਹੁੰਦੀ ਯੂਬਾ ਸਿਟੀ ਜਿਹੜਾ ਹਫ਼ਤਿਆਂ ਵਧੀ ਜਿਵੇਂ ਜਿਹੜੇ ਬਹੁਤ ਸਾਰੇ ਅਮਰੀਕਾ 'ਚ ਜਾਂਦੇ ਨੇ ਉਹ ਉਸ ਨੂੰ ਜੋ ਮਾਹੌਲ ਅਨੰਦਪੁਰ ਸਾਹਿਬ ਹੋਲਾ ਮਹੱਲਾ ਮੌਕੇ ਹੁੰਦਾ ਉਸ ਦੇ ਨਾਲ ਉਸ ਦਾ ਨੂੰ ਦੀ ਤਸ਼ਬੀਹ ਦਿੰਦੇ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਤੁਹਾਨੂੰ ਉੱਥੇ ਜਾ ਕੇ ਇੱਕ ਆਪਣੇ ਪੰਜਾਬ ਦੀ ਫੀਲ ਜਿਹਨੂੰ ਮਹਿਸੂਸ ਕਰਨਾ ਔਰ ਜਿਹੜੇ ਲੋਕ ਲੰਬੇ ਵਕਤ ਤੋਂ ਇਕੱਠੇ ਹੋਏ ਨੇ ਉਹਨਾਂ ਲਈ ਵੀ ਔਰ ਉਹ ਇੱਕ ਤੁਹਾਡਾ ਖਾਲਸਾਈ ਜਾਓ ਜਲਾਲ ਦਾ ਮੁਕਾਮ ਵੀ ਹੁੰਦਾ ਹੈ ਸੇਵਾ ਦਾ ਪੱਖ ਵੀ ਤੁਸੀਂ ਦੇਖਦੇ ਹੋ ਉਸ ਦੇ ਵਿੱਚ ਰੰਗੀਨੀ ਵੀ ਹੁੰਦੀ ਹੈ ਪੂਰੇ ਬਾਜ਼ਾਰ ਸਜੇ ਹੁੰਦੇ ਨੇ ਦੁਕਾਨਾਂ ਔਰ ਈਵਨ ਪਾਕਿਸਤਾਨ ਦੇ ਵਪਾਰੀ ਇਧਰਲੇ ਵਪਾਰੀ ਆ ਕੇ ਉਹ ਕਈ ਦਿਨ ਪਹਿਲਾਂ ਆਪਣੀ ਮਾਰਕੀਟ ਲਾਉਂਦੇ ਨੇ ਸੋ ਉਹ ਇੱਕ ਐਸਾ ਮਾਹੌਲ ਹੈ ਔਰ ਜ਼ਾਹਰ ਹੈ ਕਿ ਇਹ ਪਿਛਲੇ 40 ਸਾਲਾਂ ਤੋਂ ਹੀ ਜੂਨ 84 ਤੋਂ ਬਾਅਦ ਲਗਾਤਾਰਤਾ ਨਾਲ ਖਾਲਿਸਤਾਨ ਦਾ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਇਕੱਠ ਹੈ ਹਫ਼ਤਿਆਂ ਬੱਧੀ ਚੱਲਦਾ ਹੈ ਔਰ ਹੁਣ ਵੀ ਜਿਹੜਾ ਕਮਿੰਗ ਵੀਕਐਂਡ ਜਿਹੜਾ ਆ ਰਿਹਾ ਇਹ ਉਹ ਇਕੱਠ ਹੋਣਾ ਇਸ ਤੋਂ ਬਿਨਾਂ ਅਸੀਂ ਦੇਖਦੇ ਹਾਂ ਕਿ ਸਟਾਕਟਨ ਗੁਰਦੁਆਰਾ ਸਾਹਿਬ ਜਿਹੜਾ ਹਿਸਟੋਰੀਕਲ ਹੈ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਗਦਰੀ ਬਾਬਿਆਂ ਦਾ ਸਥਾਨ ਜਿੱਥੇ ਹਮੇਸ਼ਾ ਖਾਲਿਸਤਾਨ ਦੀ ਗੱਲ ਹੁੰਦੀ ਹੈ ਹੁਣ ਅਸੀਂ ਇਹ ਦੇਖਦੇ ਹਾਂ ਵੀ ਉਹਨਾਂ ਨੇ ਇਸ ਗੱਲ ਨੂੰ ਔਰ ਪਿਛਲੀ ਵਾਰ ਜਦੋਂ ਖਾਲਸਾ ਸਾਜਨਾ ਦਿਵਸ ਦਾ ਨਗਰ ਕੀਰਤਨ ਸੀ ਸਟਾਕਟਨ 'ਚ ਉਸ ਤੋਂ ਠੀਕ 4-5 ਦਿਨ ਪਹਿਲਾਂ FBI ਨੇ ਘੱਟੋ ਘੱਟ 18-19 ਜਿਹੜੇ ਗੈਂਗਸਟਰ ਨੇ ਜਿਹੜੇ ਇਹਨਾਂ ਦੇ ਏਜੰਸੀਆਂ ਦੇ ਲਈ ਕੰਮ ਕਰਦੇ ਨੇ ਉਹਨਾਂ ਨੇ ਨੱਪ ਲਿਆ ਸੀ ਘਰਾਂ 'ਚੋਂ ਕੋਈ ਸੈਕਰਾਮੈਂਟੋ 'ਚੋਂ ਚੱਕਿਆ ਕੋਈ ਸਟਾਕਟਨ ਚੱਕਿਆ ਕੋਈ ਟਰਲਕ 'ਚੋਂ ਚੱਕਿਆ ਔਰ ਉਹਨਾਂ ਦੀ ਜਿਹੜੀ ਪਲੈਨਿੰਗ ਸੀ ਕਿ ਸਟਾਕਟਨ ਦੇ ਨਗਰ ਕੀਰਤਨ ਦੇ ਵਿੱਚ ਕੋਈ ਨਾ ਕੋਈ ਇਸ ਕਿਸਮ ਦਾ ਕਾਰਾ ਕੀਤਾ ਜਾਏ ਉਸ ਨੂੰ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਨਿਪ ਦਾ ਈਵਲ ਇਨ ਦਾ ਬਡ ਜੀ ਉਸ ਨੂੰ ਉਹਨਾਂ ਨੇ ਨਾਕਾਮ ਬਣਾ ਦਿੱਤਾ ਸੀ ਔਰ ਹੁਣ ਕਿਉਂਕਿ ਆਲਰੇਡੀ ਫਸ ਗਏ ਨੇ ਕੈਨੇਡਾ 'ਚ ਵੀ ਅਮਰੀਕਾ 'ਚ ਵੀ ਕਿ ਭਾਈ ਇੰਡੀਅਨ ਏਜੰਸੀਆਂ ਇਨਵੋਲਵ ਨੇ ਔਰ ਅਮਰੀਕਾ ਨੇ ਵੀ ਪੂਰਾ ਵਿਕਾਸ ਯਾਦਵ ਹੋਏ ਨਿਖਲ ਗੁਪਤਾ ਹੋਏ ਇਹ ਸਾਰੇ ਦੇ ਹਵਾਲੇ ਦੇ ਨਾਲ ਪੂਰਾ ਇਹਨਾਂ ਦੀ ਬਾਹ ਮਰੋੜੀ ਹੋਈ ਔਰ ਬਾਈ ਦੀ ਵੇ ਈਵਨ ਨਿਖਲ ਗੁਪਤਾ ਦਾ ਜਿਹੜਾ ਵਕੀਲ ਸੀ ਜੈਫਰੀ ਚਾਰੋਬੀ ਲਾ ਫਰਮ ਹੈ ਉਹਨਾਂ ਨੇ ਜਿਹੜਾ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕੋਰਟ ਨੂੰ ਲਿਖਿਆ ਕਿ ਭਾਈ ਮੈਂ ਜਿਹੜਾ ਆਪਣਾ ਨਾਂ ਇਸ ਤੋਂ ਵਾਪਸ ਲੈ ਰਿਹਾ ਮੈਂ ਇਹਨੂੰ ਹੁਣ ਬਿਲਕੁਲ ਡਿਫੈਂਡ ਨਹੀਂ ਕਰ ਸਕਦਾ ਨਾ ਤਾਂ ਮੈਨੂੰ ਜਿਹੜਾ ਉਹ ਪ੍ਰੋਪਰਲੀ ਪੇ ਕਰ ਰਹੇ ਨੇ ਦੂਸਰਾ ਜੋ ਕੁਛ ਇਹ ਗੁਪਤਾ ਚਾਹੁੰਦਾ ਇਹ ਮੈਂ ਉਹ ਕੁਛ ਨਹੀਂ ਕਰ ਸਕਦਾ ਵੀ ਮੇਰੀ ਉਹਨੇ ਲਫ਼ਜ਼ ਜਿਹੜਾ ਇਰਰੀਕਨਸਾਈਲੇਬਲ ਡਿਫਰੈਂਸਿਸ ਕਿ ਐਸੇ ਮਤਭੇਦ ਨੇ ਜਿਹੜੇ ਦੂਰ ਨਹੀਂ ਹੋ ਸਕਦੇ ਇਸ ਲਈ ਮੈਂ ਇਹਦੇ ਕੇਸ 'ਚੋਂ ਆਪਣੇ ਆਪ ਨੂੰ ਵਿਦਡਰਾ ਕਰ ਰਿਹਾ ਸੋ ਇਸ ਤੋਂ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਵੀ ਨਿਖਲ ਗੁਪਤਾ ਨੂੰ ਵੀ ਜਿਹੜਾ ਉਹ ਇੰਡੀਅਨ ਸਟੇਟ ਨੇ ਜਿਹੜਾ ਸੁੱਟ ਦਿੱਤਾ ਕਿ ਭਾਈ ਹੁਣ ਤੇਰਾ ਕੰਮ ਤੈਨੂੰ ਜੋ ਤੂੰ ਕਰਦਾ ਸੀ ਤੈਨੂੰ ਪੇਡ ਹੀ ਸੀ ਤੂੰ ਹੁਣ ਤੇਰਾ ਕੰਮ ਮੁੱਕ ਗਿਆ ਤੂੰ ਚੱਲ ਸੋ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਖਬਰ ਹੈ ਲੇਕਿਨ ਇਹ ਇਸ ਗੱਲ ਨੂੰ ਸਾਬਤ ਕਰਨ ਦੇ ਲਈ ਕਿਉਂਕਿ ਕੈਨੇਡਾ ਦੇ ਮਾਮਲੇ 'ਚ ਤਾਂ ਅਜੇ ਤੱਕ ਇੰਡੀਆ ਦਾ ਐਟੀਟਿਊਡ ਮੈਂ ਨਾ ਮਾਨੂੰ ਤੱਕ ਹੀ ਨਹੀਂ ਹੈ ਉਹ ਬਿਲਕੁਲ ਕਾਊਂਟਰ ਅਟੈਕ ਕਰ ਰਹੇ ਨੇ ਜਸਟਿਨ ਟਰੂਡੋ ਤੇ ਕੈਨੇਡੀਅਨ ਸਿਸਟਮ ਤੇ ਇੱਕ
ਉਹਨਾਂ ਨੇ ਕਿਹਾ ਜੀ ਜਿਹਦੀ ਅਸੀਂ ਐਕਸਟ੍ਰਾਡੀਸ਼ਨ ਮੰਗੀ ਆ ਉਹ ਤਾਂ ਉਹਨਾਂ ਦੀ ਬਾਰਡਰ ਪੁਲਿਸ ਦੇ ਵਿੱਚ ਸਿੱਧੂ ਨਾਂ ਦਾ ਬੰਦਾ ਅਮਨਦੀਪ ਸਿੱਧੂ ਉਹ ਤਾਂ ਇਨਵੋਲਵ ਸੀ, ਜਿਹੜਾ ਕਾਮਰੇਡ ਮਾਰਿਆ ਉੱਥੇ ਭਿੱਖੀ ਵਿੰਡ ਏਰੀਆ ਦੇ ਵਿੱਚ ਜਾਂ ਦੂਜਾ ਉਧਰ ਤਾਂ ਲੱਗੇ ਹੀ ਹੋਏ ਨੇ। ਹੁਣ ਅਮਰੀਕਾ 'ਚ ਉਹ ਕੀ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ FBI ਲੰਬੇ ਵਕਤ ਤੋਂ ਇੰਡੀਆ ਸਪਾਂਸਰਡ ਜਿਹੜੇ ਗੈਂਗਸਟਰ ਨੇ, ਉਹ ਭਾਵੇਂ ਸਟਾਕਟਨ ਔਰ ਸੈਕਰਾਮੈਂਟੋ ਜਾਂ ਉਸ ਬੈਲਟ 'ਚ ਹੋਣ ਜਾਂ ਇੰਡੀਆਨਾ ਬੈਲਟ 'ਚ ਹੋਣ, ਜਾਂ ਉਹਨਾਂ ਦੀਆਂ ਕੁਸ਼ਤੀ ਜਿਹੜੀ ਹੈ ਉਹ ਗੁੱਸੋਗੀਵਨ ਨਿਊਯਾਰਕ ਨਾਲ ਵੀ ਜੁੜਦੀ ਜਾਪਦੀ ਸੀ। ਉਹਨਾਂ ਨੇ ਤਾਂ ਇਹਨਾਂ ਦੇ ਉੱਤੇ ਪੂਰੀ ਅੱਖ ਰੱਖੀ ਹੋਈ ਹੈ, ਔਰ ਕਿਸੇ ਵੇਲੇ ਵੀ ਅਸੀਂ ਦੇਖ ਸਕਦੇ ਹਾਂ ਕਿ ਵੱਡੇ ਲੈਵਲ ਦੇ ਉੱਤੇ ਜਿਵੇਂ ਕੈਨੇਡਾ ਦੇ ਵਿੱਚ ਉਹਨਾਂ ਨੇ RCMP ਨੇ ਇਹਨਾਂ ਦਾ ਸਾਰਾ ਜਿਹੜਾ ਉਹ ਭਾਂਡਾ ਚੁਰਾਏ ਦੇ ਵਿੱਚ ਫੋੜਿਆ। ਇਹੀ ਅਮਰੀਕਾ 'ਚ ਵੀ ਅਸੀਂ ਦੇਖਾਂਗੇ। ਪਰ ਇਹ ਸਾਡੀ ਵੀ ਇਸ ਨੂੰ ਲੈ ਕੇ ਵਰੀ ਸੀ, ਚਿੰਤਾ ਸੀ ਕਿ ਯੂਬਾ ਸਿਟੀ ਦਾ ਇਕੱਠ ਜਿਹੜਾ ਲੱਖਾਂ ਦੇ ਵਿੱਚ ਹੁੰਦਾ ਹੈ, ਜੇ ਤੁਸੀਂ 2 ਹਫ਼ਤੇ ਦਾ ਇਕੱਠ ਦੇਖੋ ਉੱਥੇ ਗੋਲਕ ਜਿਹੜੀ ਆ ਉਹ ਮਿਲੀਅਨ ਦੇ ਨੇੜੇ ਤੇੜੇ ਹੁੰਦੀ ਹੈ। ਸੋ 5-6 ਲੱਖ ਸਿੱਖ ਓਵਰ ਏ ਪੀਰੀਅਡ ਆਫ 2 ਵੀਕਸ ਟਾਈਮ ਔਰ ਫਾਈਨਲ ਡੇ ਦੇ ਉੱਤੇ ਬਹੁਤ ਵੱਡਾ 35-40 ਫਲੋਟ ਹੁੰਦੇ ਨੇ, ਔਰ ਹੁਣ ਵੀ ਸਾਡੀ ਟੀਮ ਜਿਹੜੀ ਹੈ ਉਹਨੂੰ ਕਵਰ ਕਰੇਗੀ ਸਾਰਿਆਂ ਨੂੰ। ਸੋ ਇਸ ਵਾਰ ਸਾਨੂੰ ਸੀ ਕਿ ਵੀ ਕਿਉਂਕਿ ਆਲਰੇਡੀ ਇਹ ਕਾਬੂ ਆਏ ਹੋਏ ਨੇ, ਕੁਛ ਨਾ ਕੁਛ ਸ਼ਰਾਰਤ ਦਾ ਮੁਕਾਮ ਹੋ ਸਕਦਾ ਹੈ, ਔਰ ਉਹ ਵਾਕਈ ਸਾਹਮਣੇ ਆਇਆ ਕਿਉਂਕਿ ਜਿਹੜਾ ਲੀਕਡ ਡਾਕੂਮੈਂਟ ਸੀ FBI ਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਇਆ, ਪਹਿਲਾਂ ਤਾਂ ਕੌਨਫੀਡੈਂਸ਼ੀਅਲੀ ਸਾਨੂੰ ਕੁਛ ਦੇਰ ਪਹਿਲਾਂ ਹੀ ਜਿਹੜਾ ਉਹ ਪਿਛਲੇ ਫਰਾਈਡੇ ਨਾਈਟ ਤੱਕ ਮਿਲ ਗਿਆ ਸੀ, ਪਰ ਅਸੀਂ ਜਦੋਂ ਤੱਕ ਸੈਟਰਡੇ ਵੇਲੇ ਤੱਕ ਇਹ ਸੋਸ਼ਲ ਮੀਡੀਆ ਦੇ ਉੱਤੇ ਸੀ ਔਰ ਇਹ ਜਿਹੜਾ ਉਸ ਦੇ ਉੱਤੇ ਪ੍ਰੋਪਰ ਲੱਗਦਾ ਸੀ ਕਿ ਵੀ ਇਹ ਜਿਹੜਾ ਆਫੀਸ਼ੀਅਲ ਹੈ, ਪਰ ਕਈ ਵਾਰ ਅੱਜ ਕੱਲ੍ਹ ਤਾਂ ਤੁਸੀਂ ਉਸ ਕਿਸਮ ਦਾ ਹੀ ਡਾਕੂਮੈਂਟ ਜਨਰੇਟ ਕਰ ਲੈਂਦੇ ਹੋ। 25 ਅਕਤੂਬਰ ਦੀ ਜਿਹੜੀ ਆ ਉਹ ਡੇਟ ਲਾਈਨ ਦੇ ਨਾਲ ਸੀ ਉਹ ਡਾਕੂਮੈਂਟ, ਔਰ ਇਹ ਸੀ ਥ੍ਰੈਟ ਆਫ ਵਾਇਲੈਂਸ ਐਂਡ ਕੰਸੀਲਮੈਂਟ ਮੈਥਡ ਐਟ 1 to 3 November 2024 ਐਨੂਅਲ ਸਿੱਖ ਫੈਸਟੀਵਲ ਇਨ ਯੂਬਾ ਸਿਟੀ ਕੈਲੀਫੋਰਨੀਆ, ਕਿ ਵੀ ਥ੍ਰੈਟ ਆਫ ਵਾਇਲੈਂਸ ਐਂਡ ਕੰਸੀਲਮੈਂਟ ਮੈਥਡਸ, ਕਿ ਵੀ ਹਿੰਸਾ ਦਾ ਡਰ ਹੈ, ਵੈਪਨ ਕੰਸੀਲ ਹੋਣਗੇ। ਔਰ ਇਸ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਇਨਫੋਰਮੇਸ਼ਨ ਸੀ ਇਹ ਸੀ ਕਿ ਇੰਡੀਅਨ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ, ਇੰਡੀਅਨ ਆਰਗੇਨਾਈਜ਼ਡ ਕ੍ਰਾਈਮ, ਇੰਡੀਅਨ ਏਜੰਸੀਆਂ ਦੇ ਗਰੁੱਪ ਜਿਹੜੇ ਨੇ, ਇੰਡੀਅਨ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ ਵਰ ਪੋਸੀਬਲੀ ਪਲੈਨਿੰਗ ਏ ਸ਼ੂਟਿੰਗ ਐਟ ਦਾ ਅਪਕਮਿੰਗ ਸਿੱਖ ਫੈਸਟੀਵਲ ਇਨ ਯੂਬਾ ਸਿਟੀ ਕੈਲੀਫੋਰਨੀਆ, ਕਿ ਵੀ ਉਹ ਪਲਾਨ ਕਰ ਰਹੇ ਨੇ ਸ਼ੂਟਿੰਗ ਕਰਨ ਦੀ ਉਸ 'ਚ। The shooting was believed to not likely happen inside the fairgrounds but possibly occur in the parking lot, ਕਿ ਵੀ ਉਹ ਮੇਨ ਨੂੰ, ਕਿਉਂਕਿ ਮੇਨ ਤਾਂ ਪ੍ਰੋਟੈਕਟਡ ਹੁੰਦਾ, ਬਹੁਤ ਪੂਰੀ ਤਰ੍ਹਾਂ ਹੈਵੀਲੀ ਗਾਰਡਡ ਹੁੰਦਾ, ਵੀ ਉਹ ਮੁੱਖ ਦੇ ਵਿੱਚ ਨਹੀਂ ਕਰਨਗੇ, ਪਾਰਕਿੰਗ ਲੋਟ ਦੇ ਵਿੱਚ, ਔਰ ਔਨ ਦਾ ਰਾਊਟ ਟੂ ਦਾ ਫੈਸਟੀਵਲ, ਕਿ ਵੀ ਜਿਹੜਾ ਜਦੋਂ ਮਾਰਚ ਕਰ ਰਿਹਾ ਹੋਏਗਾ ਫੈਸਟੀਵਲ ਦੇ ਰਾਊਟ ਦੇ ਉੱਤੇ ਉਹ ਕਰ ਸਕਦੇ ਨੇ। Several of these groups are coming from the United States and Canada, ਕਿ ਇਹ ਜਿਹੜਾ ਇੰਡੀਅਨ ਸਪਾਂਸਰਡ ਨੇ, ਅਮਰੀਕਾ ਔਰ ਕੈਨੇਡਾ ਤੋਂ ਇਹਨਾਂ ਗੈਂਗਸਟਰਾਂ ਨੂੰ ਇਕੱਠਾ ਕੀਤਾ ਜਾ ਰਿਹਾ। ਇਹ ਮੈਥਡ ਟੂ ਕੰਸੀਲ ਫਾਇਰ ਆਰਮਸ at the festival would be to load a car with weapons 1-2 days before and park the car in a nearby parking lot or area near the festival grounds, so individuals did not have to carry weapons into the festival in case law enforcement stopped them, ਕਿ ਬਈ ਉਹ ਕੱਲੇ ਕੋਈ ਵੈਪਨ ਨਹੀਂ ਕੈਰੀ ਕਰਨਗੇ। ਉਹਨਾਂ ਦੀ ਲਾਈਨ ਇਹ ਹੈ ਵੀ ਗੱਡੀ ਦੇ ਵਿੱਚ ਉਹ ਸਾਰੇ ਵੈਪਨ ਰੱਖੇ ਹੋਣਗੇ, ਉਹ ਕਿਸੇ ਪਾਰਕਿੰਗ ਲੋਟ 'ਚ ਖੜੀ ਕੀਤੀ ਹੋਏਗੀ, ਤਾਂ ਕਿ ਜੇ ਕੱਲੇ ਹੋਏ ਤਾਂ ਕਿਉਂਕਿ ਪੁਲਿਸ ਕਿਤੇ ਵੀ ਉਹਨਾਂ ਨੂੰ ਤਲਾਸ਼ੀ ਲੈ ਸਕਦੀ। ਔਰ ਦੂਸਰਾ, the plan was to go back to the car and retrieve the weapons if needed, ਕਿ ਬਈ ਉਹ ਕਾਰ ਤੇ ਜਾ ਕੇ ਉੱਥੋਂ ਹਥਿਆਰ ਚੁੱਕ ਕੇ ਲਿਆਣਗੇ। ਹੁਣ ਇਹ ਕਾਫੀ ਸੀਰੀਅਸ ਗੱਲ ਸੀ, ਔਰ ਜ਼ਾਹਰ ਹੈ ਇਸ ਨੇ ਚਿੰਤਾ ਵੀ ਪੈਦਾ ਕੀਤੀ। ਸਾਰੀਆਂ ਤਰ੍ਹਾਂ ਸਾਡੀਆਂ ਟੈਲੀਕਾਨਫਰੰਸ ਦੇ ਉੱਤੇ ਵੀ ਆਪਸ 'ਚ ਹੋਇਆ ਕਿ ਵੀ ਇਹਦੇ ਦੋ ਮਕਸਦ ਨੇ। ਇੱਕ ਤਾਂ ਜ਼ਾਹਰ ਹੈ ਕਿ ਵੀ ਜੋ ਥ੍ਰੈਟ ਹੈ ਸੋ ਹੈ ਹੀ ਹੈ, ਪਰ ਇਸ ਤੋਂ ਵੀ ਅਬਵ ਆਲ ਇਹ ਹੈ ਕਿ ਵੀ ਪਹਿਲਾਂ ਇਸ ਕਿਸਮ ਦੀ ਜਿਹੜੇ ਇਹਨੂੰ ਖਬਰ ਨੂੰ ਲੀਕ ਕਰਨਾ ਵੀ ਆ, ਹੋ ਸਕਦਾ ਉਹਨਾਂ ਦੇ ਦਾਇਰਾਕਾਰ ਵੱਲੋਂ ਹੀ ਲੀਕ ਕੀਤੀ ਗਈ ਹੋਏ, FBI ਨੇ ਤਾਂ ਕਲੈਕਟ ਕੀਤੀ, ਤਾਂ ਕਿ ਲੋਕ ਡਰਦੇ ਮਾਰੇ ਨਾ ਹੋਣ, ਕਿਉਂਕਿ ਉਹ ਇਹ ਪ੍ਰਭਾਵ ਦੇਣ ਦੀ ਕਿ ਦੇਖੋ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਜਿਹੜੇ ਹਰਦੀਪ ਸਿੰਘ ਨਿੱਜਰ ਦਾ ਜਦੋਂ ਮਰਡਰ ਹੁੰਦਾ ਹੈ ਉਸ ਤੋਂ ਬਾਅਦ ਉੱਥੇ ਰੱਖਿਆ ਹੋਇਆ ਸੀ ਰੈਫਰੈਂਡਮ, ਮਤਲਬ ਤਾਂ ਇਹ ਸੀ ਫੀਅਰ ਫੈਕਟਰ ਪੈਦਾ ਕਰਨਾ, ਲੇਕਿਨ ਓਵਰ ਰਾਦਰ
ਨੰਬਰ ਦੇ ਵਿੱਚ ਸਿਖਾਏ ਔਰ ਇਹਦਾ ਜਵਾਬ ਦਿੱਤਾ। ਹੁਣ ਜਦੋਂ FBI ਦੇ ਨਾਲ ਇਸ ਬਾਰੇ ਸੰਪਰਕ ਹੋਇਆ, ਉਹਨਾਂ ਨੇ ਉਹਨੂੰ ਐਕਸੈਪਟ ਜਾਂ ਡਿਨਾਈ ਨਹੀਂ ਕੀਤਾ ਉਹਨਾਂ ਨੇ, ਸੋ ਜ਼ਾਹਰ ਹੈ, ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਪਬਲਿਕ ਲਈ ਨਹੀਂ ਹੈ, ਇਹ ਸਾਡੇ ਇਨਰ ਲਈ ਹੈ ਵੀ ਕਿਹੜੇ ਕਿਹੜੇ ਪਾਸਿਓਂ ਅਸੀਂ ਮਹਿਫੂਜ਼ ਕਰਨਾ। ਪਰ ਜਿਹੜੀ ਅੱਜ ਉਹਨਾਂ ਦੀ FBI ਸੈਕਰਾਮੈਂਟੋ ਆਫਿਸ ਦੀ ਸਟੇਟਮੈਂਟ ਹੈ ਉਹ ਮੋਰ ਬੈਲੈਂਸਡ ਹੈ। ਉਹਨਾਂ ਨੇ ਕਿਹਾ ਦਾ FBI routinely receives and shares information with our local, state and federal law enforcement partners to assist in protecting the communities we serve। कि ਅਸੀਂ ਇਸ ਕਿਸਮ ਦੀ ਜਾਣਕਾਰੀ ਸਾਨੂੰ ਜਿੱਥੋਂ ਵੀ ਮਿਲਦੀ ਹੈ ਅਸੀਂ ਸ਼ੇਅਰ ਕਰਦੇ ਹਾਂ ਆਪਣੇ ਲੋਕਲ ਦਫ਼ਤਰ ਨਾਲ, ਸਟੇਟ ਨਾਲ, ਫੈਡਰਲ ਲਾ ਐਨਫੋਰਸਮੈਂਟ ਏਜੰਸੀਜ਼ ਨਾਲ, ਉਹਨਾਂ ਕਮੇਟੀਆਂ ਬਾਰੇ ਜਿੱਥੇ ਅਸੀਂ ਖਿਦਮਤ ਕਰਦੇ ਹਾਂ। The FBI is aware of potential threats of violence involving rival gangs in or around the vicinity of the Sikh parade in Yuba City, California from November 1st to November 3rd, 2024 ਕਿ ਵੀ ਅਸੀਂ ਇਸ ਦੇ ਗਿਆਨ ਵਿੱਚ ਹੈ, ਅਸੀਂ ਸੰਗਿਆਨ ਲੈਂਦੇ ਹਾਂ, ਅਵੇਅਰ ਆਫ ਦਾ ਜਿਹੜੀ ਹਿੰਸਾ ਦਾ ਥ੍ਰੈਟ। ਇੱਥੇ ਉਹਨਾਂ ਨੇ ਹੁਣ ਰਾਈਵਲ ਗੈਂਗਸ ਕਿ ਜੀ ਵਿਰੋਧੀ ਗੈਂਗਸਟਰ ਜਿਵੇਂ ਉਹਨਾਂ ਦਾ ਬਾਕੀਆਂ ਨਾਲ ਕੋਈ, ਇਹ ਥੋੜਾ ਉਹਨਾਂ ਨੇ ਘਬਰਾਹਟ ਘੱਟ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਪਹਿਲੇ ਦੇ ਵਿੱਚ ਬੜਾ ਕਲੀਅਰ ਸੀ ਕਿ ਇਹ ਜਿਹੜਾ ਇੰਡੀਅਨ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ, ਸੋ ਇੱਥੇ ਉਹਨਾਂ ਨੇ ਉਹਨੂੰ ਥੋੜਾ ਜਿਹਾ ਡਿਲੂਟ ਕੀਤਾ ਕਿ ਇਹ ਜਿਹੜੀਆਂ ਅਸੀਂ ਰਾਈਵਲ ਗੈਂਗਸ ਦਾ ਇਸ ਪੋਟੈਂਸ਼ੀਅਲ ਥ੍ਰੈਟ ਬਾਰੇ ਜਿਹੜਾ ਅਸੀਂ ਜਾਣਕਾਰੀ ਰੱਖਦੇ ਹਾਂ। ਔਰ ਉਹਨਾਂ ਨੇ ਕਿਹਾ ਆਲਦੋ ਥੀਸ ਥ੍ਰੈਟਸ ਆਰ ਅਨਵੈਰੀਫਾਈਡ ਕਿ ਇਹਨਾਂ ਦੀ ਅਸੀਂ ਇਹਨੂੰ ਵੈਰੀਫਾਈ ਨਹੀਂ ਕਰ ਰਹੇ, ਅਨਵੈਰੀਫਾਈਡ ਨੇ। We will continue to work closely with our partners to ensure the safety of the community at the event। ਅਸੀਂ ਆਪਣੀਆਂ ਸਹਿਯੋਗੀ ਸੰਸਥਾਵਾਂ ਦੇ ਨਾਲ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਜਿਹੜੇ ਨੇ ਪਾਰਟਿਸਿਪੈਂਟ ਉਹ ਸੇਫ ਸਿਕਿਉਰ ਹੋਣ। We encourage members of the public to be vigilant। ਅਸੀਂ ਇਸ ਗੱਲ ਦੀ ਹੌਸਲਾ ਅਫਜ਼ਾਈ ਕਰਾਂਗੇ ਕਿ ਜਿਹੜੇ ਜਨਤਾ ਹੈ ਉਹ ਪੂਰੇ ਜਾਗਰੂਕ ਹੋਣ, ਵਿਜੀਲੈਂਟ ਹੋਣ, and report anything they consider suspicious to law enforcement। ਕਿ ਜਿੱਥੇ ਵੀ ਉਹਨਾਂ ਨੂੰ ਕੋਈ ਸ਼ੱਕੀ ਹਾਲਾਤ ਨਜ਼ਰ ਆਉਂਦੇ ਨੇ ਜਾਂ ਸ਼ੱਕੀ ਬੰਦੇ ਜਾਂ ਸ਼ੱਕੀ ਸਥਿਤੀਆਂ ਨੇ ਤੇ ਉਹ ਕਾਨੂੰਨ ਕਾੜਿਆਂ ਨੂੰ ਜਾਂ FBI ਨੂੰ, ਪੁਲਿਸ ਨੂੰ ਜਿਹੜਾ ਇਨਫੋਰਮ ਕਰਨ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਇੱਕ ਇੰਪੋਰਟੈਂਟ ਫੈਕਟਰ ਹੈ ਜਿਹੜਾ ਉਹਨਾਂ ਨੇ ਸਾਹਮਣੇ ਲਿਆਂਦਾ। ਜਾਗਰੂਕ ਹੋਣਾ ਜ਼ਰੂਰੀ ਹੈ। ਔਰ ਹੁਣ ਇਸ ਸਾਰੇ ਦੇ ਜਦੋਂ ਅਸੀਂ ਪਿਛੋਕੜ ਨੂੰ ਦੇਖਦੇ ਹਾਂ ਤੇ ਜ਼ਾਹਰ ਹੈ ਕਿ ਅਸੀਂ ਜਿਵੇਂ ਆਲਰੇਡੀ ਕਿਹਾ ਕਿ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਜਿਹੜਾ ਆਊਟਰੀਚ ਡਾਇਰੈਕਟਰ ਹੈ ਰਾਮਾ ਕ੍ਰਿਸ਼ਨਨ, ਕਮਿਊਨਿਟੀ ਆਊਟਰੀਚ, ਪਿਛਲੇ ਦਿਨਾਂ 'ਚ ਉਹਨੇ ਬਿਨਾਂ ਕਿਸੇ ਸਬੂਤ ਤੋਂ ਸੈਕਰਾਮੈਂਟੋ ਬੀ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਵੀ ਇਹ ਜਿਹੜੇ ਨੇ ਕੁਛ ਖਾਲਿਸਤਾਨੀਆਂ ਦੇ ਜਿਹੜੇ ਗੁਰਦੁਆਰੇ ਨੇ, ਖਾਸ ਤੌਰ ਤੇ ਉਹਨੇ ਫਰੀਮਾਉਂਟ ਗੁਰਦੁਆਰੇ ਦਾ ਜ਼ਿਕਰ ਕੀਤਾ ਸੀ, ਉੱਥੇ ਲੋਟ ਆਫ ਡਰੱਗਸ ਨੇ, ਵੈਪਨਸ, ਔਰ ਇਹ ਸਾਰੇ ਜਿਹੜੇ ਨੇ ਆਰਗੇਨਾਈਜ਼ਡ ਕ੍ਰਾਈਮ ਦਾ ਹਿੱਸਾ ਨੇ। ਸੋ ਜਦੋਂ ਤੁਸੀਂ ਕਿਸੇ ਨੂੰ ਨਿਸ਼ਾਨਾ ਹੁਣ ਇਹ ਸਾਬਤ ਕਰਨਾ ਚਾਹੁੰਦੇ ਨੇ ਇਹਨਾਂ ਇਵੈਂਟਸ ਤੇ ਇੰਡੀਆ ਸਪਾਂਸਰਡ ਗੈਂਗਸਟਰਸ ਨੇ, ਇਹਨਾਂ ਨੂੰ ਲਿਆਂਦਾ ਵੀ ਇਹਨਾਂ ਨੇ ਹੈ, ਫਿਰੋਤੀਆਂ ਦੇ ਲਈ ਲਿਸਟ ਵੀ ਇਹੀ ਪ੍ਰੋਵਾਈਡ ਕਰਦੇ ਨੇ। ਕੱਲਾ ਅਜੇ ਤਾਂ ਕੈਨੇਡਾ ਦੇ ਹਵਾਲੇ ਨਾਲ RCMP ਨੇ ਕਿਹਾ, ਇੱਥੇ ਵੀ ਸਾਡੇ ਕੋਲ ਜਾਣਕਾਰੀ ਹੈ। ਉਹ ਸ਼ਿਕਾਗੋ ਕੌਂਸਲੇਟ ਹੋਏ, ਸੈਨ ਫਰਾਂਸਿਸਕੋ ਹੋਏ, ਹਿਊਸਟਨ ਹੋਏ, ਨਿਊਯਾਰਕ ਹੋਏ, LA ਕੌਂਸਲੇਟ ਹੋਏ ਇਹਨਾਂ ਦਾ, ਇਹ ਸਾਰੇ ਜਿਹੜੇ ਨੇ ਇਹ ਜਦੋਂ ਕੋਈ ਵੀਜ਼ਾ ਲੈਣ ਜਾਂ ਦੂਜਾ ਜਾਂਦਾ ਉਹਦੇ ਅੱਗੇ 10-15 ਨਾਂ ਰੱਖ ਦਿੰਦੇ ਨੇ ਵੀ ਇਹਦੇ ਬਾਰੇ ਤੂੰ ਜਾਣਦਾ, ਇਹਦਾ ਐਡਰੈਸ ਹੈਗਾ, ਇਹਦਾ ਕੀ ਕਾਰੋਬਾਰ। ਸੋ ਜਿਹੜਾ ਕਿਉਂਕਿ ਕੈਨੇਡਾ ਅਮਰੀਕਾ ਇਹਨਾਂ ਦਾ ਜੁਆਇੰਟ ਆਪਰੇਸ਼ਨ ਸੀ, ਇਸ ਲਈ ਨਿਖਿਲ ਗੁਪਤਾ ਵੀ ਜੁਆਇੰਟ ਆਪਰੇਟਰ ਸੀ, ਵਿਕਾਸ ਯਾਦਵ ਜਿਹੜਾ ਇਹਨੂੰ ਹੈਂਡਲ ਕਰ ਰਿਹਾ ਸੀ। ਸੋ ਇਹਨਾਂ ਦਾ ਇੱਕੋ ਹੀ ਸਰਗਣ ਹੈ ਔਰ ਇਹੀ ਪੈਟਰਨ ਜਿਹੜਾ ਹੈ, ਕਿਉਂਕਿ ਕੈਨੇਡਾ ਨੇ ਵੀ ਜੋ ਕੁਛ ਕੀਤਾ ਹੈ ਉਹ ਅਮਰੀਕਾ ਨੇ ਹੀ ਉਹਨਾਂ ਨੂੰ ਟਿਪ ਆਫ ਕੀਤਾ ਹੈ। ਹਰਦੀਪ ਸਿੰਘ ਨਿੱਜਰ ਬਾਰੇ ਵੀ ਅਮਰੀਕਾ ਨੇ ਹੀ ਵਾਰਨ ਕੀਤਾ ਸੀ। ਸੋ ਅਮਰੀਕਨ to be honest ਜੇ ਅਸੀਂ ਕਹਿਣਾ ਹੋਵੇ we are thankful to them ਕਿ they are on the top of everything। ਅਦਰਵਾਈਜ਼ ਜੇ ਹੁਣ ਗੁਰਪਤਵੰਤ ਪੰਨੂ ਮਰਡਰ ਪਲਾਟ ਨੂੰ ਫਾਈਲ ਕੀਤਾ ਤੇ ਅਮਰੀਕਾ ਨੇ ਦੀ FBI ਔਰ ਦੂਜੀ ਉਹਨਾਂ ਦੇ ਆਲਰੇਡੀ ਕਵਰ ਏਜੰਟ ਨਾਲ ਹੀ ਉਹ ਗੱਲ ਕਰ ਰਹੇ ਸੀ, ਅਦਰਵਾਈਜ਼ ਤਾਂ ਉਹੀ ਕੁਝ ਹੋ ਜਾਣਾ ਸੀ ਜੋ ਕੈਨੇਡਾ ਦੇ ਵਿੱਚ ਹੋਇਆ। ਹੁਣ ਇਹ ਜਿਹੜਾ ਜਦੋਂ ਗੁਰਦੁਆਰਿਆਂ ਨੂੰ ਬਦਨਾਮ ਕਰਨ ਦੀ ਲਾਈਨ ਇਹਨਾਂ ਨੇ ਵਰਤੀ, ਪਹਿਲਾਂ ਤਾਂ ਇਹਨਾਂ ਨੇ ਆਪਣੇ ਮੰਦਰਾਂ ਦੇ ਉੱਤੇ ਆਪ ਹੀ ਗ੍ਰੈਫਿਟੀ ਲਿਖ ਕੇ ਖਾਲਿਸਤਾਨੀਆਂ ਦੇ ਖਾਤੇ 'ਚ ਪਾਏ। ਹੁਣ ਇਹਨਾਂ ਨੂੰ ਇਹ ਲੱਗਦਾ ਵੀ ਗੁਰਦੁਆਰੇ ਡਾਇਸਪੋਰਾ ਦੇ ਖਾਲਿਸਤਾਨ ਦੀਆਂ ਐਮਬੈਸੀਆਂ ਨੇ, ਸੈਂਟਰ ਨੇ, ਗੱਲ ਨਿਕਲਦੀ ਹੈ
ਰੈਫਰੈਂਡਮ ਦੀ ਹੁੰਦੀ ਹੈ, ਨਗਰ ਕੀਰਤਨ। ਉਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਇਹਨਾਂ ਨੂੰ ਬਦਨਾਮ ਕਰੋ ਕਿ ਜੀ ਇਹ ਤਾਂ ਡਰੱਗਸ, ਇਹ ਤਾਂ ਦੂਜਾ। ਔਰ ਜਿਸ ਕਿਸਮ ਦਾ ਬਕਵਾਸ ਉਹਨੇ ਸੰਜੇ ਕੁਮਾਰ ਵਰਮਾ ਨੇ ਜਾ ਕੇ ਕੀਤਾ, ਉਹਨੇ ਗੁਰਦੁਆਰਿਆਂ ਨੂੰ, ਖਾਲਿਸਤਾਨੀਆਂ ਨੂੰ ਜਿਹੜਾ ਹੈ ਉਹ ਬਿਲਕੁਲ ਉਹਨਾਂ ਨੂੰ ਕ੍ਰਿਮੀਨਲ ਐਂਟਰਪ੍ਰਾਈਜ਼ ਕਹਿ ਕੇ ਈਵਨ ਪ੍ਰੋਸਟੀਟਿਊਸ਼ਨ ਦੇ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ। ਸੋ ਇਹ ਤਾਂ ਕਿਸ ਹੱਦ ਤੱਕ ਡਿੱਗੇ ਹੋਏ ਨੇ, ਪਰ ਅਸੀਂ ਥੈਂਕਫੁਲ ਹੈ FBI ਦੇ। ਔਰ ਇਸ ਦੇ ਉੱਤੇ ਹੀ ਫਿਰ ਜਿਹੜਾ ਰਿਸਪੌਂਸ ਹੈ, ਜਿਹੜਾ ਸਾਡੇ ਅਸੀਂ ਸਮਝਦੇ ਹਾਂ ਵੀ ਸਾਡਾ ਦੇਣਾ ਬਣਦਾ ਹੈ। ਜਿਵੇਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਰੋਕਣ ਲਈ ਜੋ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਕੀਤੀ, ਰਾਦਰ ਉਸਨੇ ਸਟਰੈਂਥਨ ਕੀਤਾ। ਸੋ ਅਸੀਂ ਇਹ ਸਿੱਖ ਸੰਗਤ ਨੂੰ ਅਪੀਲ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰੋ, ਪਰਿਵਾਰਾਂ ਸਮੇਤ ਆਓ। ਜਿਨ੍ਹਾਂ ਨੇ ਨਹੀਂ ਵੀ ਪ੍ਰੋਗਰਾਮ ਬਣਾਇਆ ਸੀ ਉਹ ਵੀ ਬਣਾਓ। ਔਰ ਫਿਰ ਇਲੈਕਟਡ ਆਫੀਸ਼ੀਅਲਸ ਦੇ ਨਾਲ, ਆਪਣੇ ਜਿਹੜੇ ਇਲੈਕਟਡ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਦੇ ਨਾਲ ਇਨ ਟੱਚ ਰਹੋ। ਉਹਨਾਂ ਨੂੰ ਦੱਸੋ ਕਿ ਬਈ ਇੰਡੀਆ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਾ ਦੀ ਧਰਤੀ ਤੇ ਕਰ ਰਿਹਾ ਹੈ, ਔਰ ਜਿਹੜੇ ਫਸਟ ਅਮੈਂਡਮੈਂਟ ਰਾਈਟ ਅਮਰੀਕਨ ਕਨਸਟੀਟਿਊਸ਼ਨ ਸਾਨੂੰ ਦਿੰਦਾ ਹੈ ਆਪਣੀ ਗੱਲ ਕਹਿਣ ਦੇ, ਉਹਨੂੰ ਇਹ ਸੁਪਰੈਸ ਕਰ ਰਹੇ ਨੇ। ਔਰ ਇਸ ਦੇ ਨਾਲ ਨਾਲ ਜਿਹੜਾ ਇੱਕ ਮਾਰਚ ਆਲਰੇਡੀ ਜੈਕਾਰਾ ਆਰਗੇਨਾਈਜੇਸ਼ਨ ਵਾਲਿਆਂ ਨੇ ਮਾਰਚ ਟੂ ਸੈਕਰਾਮੈਂਟੋ ਸ਼ੁਰੂ ਕੀਤਾ ਹੋਇਆ, ਜਿਹੜਾ ਕਿ ਜਿਸ ਦਿਨ ਫਰਾਈਡੇ, ਕਮਿੰਗ ਫਰਾਈਡੇ 10 ਤੋਂ 2 ਕੈਪੀਟਲ ਦੇ ਉੱਤੇ, ਜਿਹੜੀ ਕੈਲੀਫੋਰਨੀਆ ਦੀ ਕੈਪੀਟਲ ਹੈ ਸੈਕਰਾਮੈਂਟੋ, ਐਂਡ ਹੋਏਗਾ। ਉਸ ਦੇ ਵਿੱਚ ਪਾਰਟਿਸਿਪੇਸ਼ਨ ਦੀ ਗੱਲ ਹੈ। ਔਰ ਫਿਰ ਇਹ ਜਿਹੜੇ ਲੈਜਿਸਲੇਟਿਵ ਐਕਸ਼ਨ, ਜਿਵੇਂ AB 3027 ਜਿਹੜਾ ਕੈਲੀਫੋਰਨੀਆ 'ਚ ਬੀਬੀ ਬੈਂਸ ਨੇ ਪਾਸ ਕਰਵਾਇਆ, ਉਹ ਸੈਨੇਟ ਦੇ ਵਿੱਚ ਫਸਿਆ ਹੋਇਆ, ਉਸ ਦੇ ਉੱਤੇ ਜਿਹੜਾ ਉਹ ਸੈਨੇਟਰ ਐਨਾ ਕੈਬਰੈਲੋ ਨੂੰ ਕਾਲ ਕਰੋ ਔਰ ਡਿਮਾਂਡ ਕਰੋ ਕਿ ਭਾਈ ਇਹ ਜਿਹੜਾ ਕੈਲੀਫੋਰਨੀਆ ਫਸਟ ਅਮੈਂਡਮੈਂਟ ਰਾਈਟਸ ਸਾਡੇ ਵਾਇਲੇਟ ਹੋ ਰਹੇ ਨੇ, ਔਰ ਇਸ ਨੂੰ ਜਿਹੜਾ ਪਾਸ ਕੀਤਾ ਜਾਏ। ਇਸੇ ਤਰ੍ਹਾਂ ਫੈਡਰਲ ਲੈਵਲ ਦੇ ਉੱਤੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਲੈਜਿਸਲੇਸ਼ਨ ਜਿਹੜਾ ਉਹ ਪਿਆ ਕਾਂਗਰਸ ਦੇ ਵਿੱਚ, ਉਹਨੂੰ ਵੀ ਜਿਹੜਾ ਸਪੋਰਟ ਦੇ ਲਈ ਐਨਪਾਵਰਿੰਗ ਲਾ ਐਨਫੋਰਸਮੈਂਟ, ਔਰ ਇਹ ਸਾਰੇ ਦੇ ਉੱਤੇ ਵੀ ਕੰਮ ਕਰਨ ਦੀ ਲੋੜ ਹੈ। ਔਰ ਫੈਲੋ ਅਮਰੀਕਨਸ ਨੂੰ ਅਸੀਂ ਐਜੂਕੇਟ ਕਰੀਏ, ਉਹਨਾਂ ਨੂੰ ਮੋਬਿਲਾਈਜ਼ ਕਰੀਏ ਕਿ ਭਾਈ ਇਹ ਹਿੰਦੂਤਵਾ ਅਲਾਈਨਡ ਆਰਗੇਨਾਈਜੇਸ਼ਨਸ ਕਿਵੇਂ ਇਹ ਨਾਜ਼ੀ ਤਰਜ਼ ਦੀ ਜਿਹੜੀ ਹੈ ਉਹ ਇਸ ਕਿਸਮ ਦੀ ਆਈਡੀਓਲੋਜੀ ਹੈ ਜਿਹੜੀ ਇਨਸਾਨੀਅਤ ਦੇ ਲਈ ਵੱਡਾ ਖਤਰਾ ਹੈ। ਅਮਰੀਕਨ ਸਿਟੀਜ਼ਨਸ ਦੇ ਬੇਸਿਕ ਰਾਈਟਸ ਨੂੰ ਇਹ ਖਤਰਾ ਹੈ। ਔਰ ਇਹ ਸਾਰੇ ਦੇ ਉੱਤੇ ਜਿਹੜਾ ਸਾਨੂੰ ਕੰਮ ਕਰਨ ਦੀ ਲੋੜ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਕੋਈ ਘਬਰਾਹਟ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਜੋ ਅਸੀਂ ਡਿਸਕਸ ਕੀਤਾ ਜਾਂ FBI ਨੇ ਜੋ ਵੀ ਐਡਵਾਈਜ਼ਰੀ ਆਪਣੀ ਦਿੱਤੀ ਹੈ, ਰਾਦਰ ਅਸੀਂ ਸ਼ੁਕਰਗੁਜ਼ਾਰ ਹਾਂ FBI ਦੇ ਕਿ ਦੇ ਆਰ ਸਟੇਇੰਗ ਔਨ ਟਾਪ ਆਫ ਇਟ। ਔਰ ਇਹਦਾ ਪਹਿਲੇ ਭਾਰਤੀ ਸਟੇਟ ਦੇ ਹਮਲਿਆਂ ਵਾਂਗ ਇਸ ਦਾ ਵੀ ਸਿੱਖ ਕੌਮ ਮੂੰਹ ਤੋੜ ਜਵਾਬ ਦੇਵੇਗੀ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਹਾਂ ਵਿਊਅਰਸ, ਅੱਜ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅੱਜ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI।
ਜਾਂ 1-800 225 5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੀ RCMP ਦੇ ਕਮਿਸ਼ਨਰ ਮਿਸਟਰ ਮਾਈਕ ਡਿਊਕ ਦਾ ਕਹਿਣਾ ਹੈ ਕਿ ਜਦੋਂ ਦਾ ਕੈਨੇਡਾ ਵਿੱਚੋਂ ਭਾਰਤੀ ਡਿਪਲੋਮੈਟਾਂ ਨੂੰ ਬਾਹਰ ਕੱਢਿਆ ਗਿਆ ਹੈ, ਸੋ ਕੈਨੇਡਾ ਵਿਚਲੇ ਜਿਹੜੇ ਲੋਕ ਨੇ ਯਾਨੀ ਕਿ ਸਿੱਖ ਅੱਗੇ ਨਾਲੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰ ਰਹੇ ਨੇ। ਔਰ ਨਾਲ ਹੀ RCMP ਦਾ ਕਹਿਣਾ ਹੈ ਕਿ ਉਹਨਾਂ ਕੋਲ ਜਿਹੜੇ ਮਜ਼ਬੂਤ ਸਬੂਤ ਹਨ ਕਿ ਕਿਵੇਂ ਭਾਰਤੀ ਡਿਪਲੋਮੈਟ ਸਿੱਧੇ ਤੌਰ ਤੇ ਕੈਨੇਡਾ ਵਿੱਚ ਸਿੱਖਾਂ ਦੇ ਖਿਲਾਫ ਹਿੰਸਾ ਵਿੱਚ ਸ਼ਾਮਲ ਹਨ, ਉਹ ਇਹ ਸਬੂਤ ਅਦਾਲਤ ਵਿੱਚ ਪੇਸ਼ ਕਰਨਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਭਾਰਤ ਦਾ ਵਿਦੇਸ਼ ਮੰਤਰਾਲਾ ਔਰ ਉਹਨਾਂ ਦੇ ਭੌਂਕੇ ਟਾਕ ਸ਼ੋ ਹੋਸਟ ਔਰ ਦੂਸਰੇ ਯੂਟਿਊਬਰ ਉਹਨਾਂ ਨੇ ਬੌਂਗ ਕਰਨ ਕੈਨੇਡਾ ਦੇ ਪਿੱਛੇ, ਖਾਸ ਤੌਰ ਤੇ ਜਸਟਿਨ ਟਰੂਡੋ ਦੇ ਪਿੱਛੇ ਛੱਡੇ ਹੋਏ ਨੇ। ਪਰ ਜਸਟਿਨ ਟਰੂਡੋ ਬੜੀ ਮਜ਼ਬੂਤੀ ਨਾਲ ਜਿਹੜੇ ਨੇ ਇਸ ਸਾਰੇ ਕੇਸ ਨੂੰ ਉਹਨਾਂ ਨੇ ਦੁਨੀਆ ਦੀ ਅਦਾਲਤ, ਜਦੋਂ ਤੁਸੀਂ ਪਬਲਿਕ ਦੇ ਸਾਹਮਣੇ ਆਉਂਦੇ ਹੋ, ਜਿਵੇਂ 14 ਅਕਤੂਬਰ ਨੂੰ RCMP ਦੇ ਕਮਿਸ਼ਨਰ ਨੇ ਔਰ ਉਹਨਾਂ ਦੀ ਫੋਰਨ ਮਿਨਿਸਟਰ ਨੇ ਔਰ ਖੁਦ ਜਿਹੜਾ ਜਸਟਿਨ ਟਰੂਡੋ ਨੇ ਬਰੀਫ ਕੀਤਾ, ਫਿਰ ਅਸੀਂ ਦੇਖਦੇ ਹਾਂ ਵੀ 4 ਜਣਾਂ ਨੇ RCMP ਦੇ ਉੱਤੇ ਜਿਹੜਾ ਇਹ ਵੀ ਲਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਇਹਦੀ ਟਾਈਮਿੰਗ ਹੈ ਇਹ ਜਸਟਿਨ ਟਰੂਡੋ ਨੇ ਸਿਲੈਕਟ ਕੀਤੀ, ਕਿਉਂਕਿ ਜਸਟਿਨ ਟਰੂਡੋ ਨੇ ਜਿਹੜੀ ਫੋਰਨ ਇੰਟਰਫੇਰੈਂਸ ਨਾਲ ਸੰਬੰਧਿਤ ਕਮੇਟੀ ਸੀ ਉਸ ਦੇ ਸਾਹਮਣੇ ਜਾਣਾ ਸੀ ਔਰ ਉਸ ਤੋਂ ਪਹਿਲਾਂ ਉਹ ਗਰਾਊਂਡ ਤਿਆਰ ਕਰਨਾ ਚਾਹੁੰਦੇ ਸੀ। ਇਸ ਬਾਰੇ ਜਦੋਂ RCMP ਦੇ ਡਾਇਰੈਕਟਰ ਦੇ ਨਾਲ ਜਿਹਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਸੀ, ਇੱਕ ਇੰਡੀਪੈਂਡੈਂਟ ਮੀਡੀਆ ਸੈਸ਼ਨ ਹੋਇਆ ਤਾਂ ਉਹਨੂੰ ਪੁੱਛਿਆ ਗਿਆ, ਉਹਨੇ ਕਿਹਾ ਮੈਂ 7 ਸਾਲ ਤੋਂ ਸਰਵ ਕਰ ਰਿਹਾ RCMP ਦੇ ਇਸ ਆਫਿਸ 'ਚ ਔਰ ਇੱਕ ਵਾਰ ਵੀ ਐਸਾ ਨਹੀਂ ਹੋਇਆ ਕਿ ਮੈਨੂੰ ਕਦੇ ਪ੍ਰਾਈਮ ਮਿਨਿਸਟਰ ਨੇ ਜਾਂ ਕੈਨੇਡੀਅਨ ਫੈਡਰਲ ਗਵਰਨਮੈਂਟ ਨੇ ਜਿਹੜਾ ਉਹ ਇੰਟਰਫੀਅਰ ਕਰਕੇ ਕੋਈ ਵੀ ਕਰਨ ਲਈ ਕਿਹਾ ਹੋਇਆ। ਉਹਨੇ ਕਿਹਾ ਵੀ ਇਹ ਜਿਹੜੀ ਅਸੀਂ ਸਬੂਤ ਇਕੱਠੇ ਕਰ ਰਹੇ ਸੀ ਔਰ ਇਹ ਆਲਰੇਡੀ ਪ੍ਰੈਸ ਕਾਨਫਰੰਸ ਦੀ ਡੇਟ ਜਿਹੜੀ ਹੈ ਉਹ ਸੈੱਟ ਕੀਤੀ ਹੋਈ ਸੀ। ਸੋ ਮਤਲਬ ਇਹ ਹੈ ਕਿ ਵੀ ਵਿਦਨ ਸਿਸਟਮ ਵੀ, ਕਿਉਂਕਿ ਹੁਣ ਇਹ ਵੀ ਸਾਹਮਣੇ ਆਏਗਾ ਕਿ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਕਿਵੇਂ ਇਹਨਾਂ ਦੇ ਮੋਲ ਇਕੱਠੇ ਕੀਤੇ ਹੋਏ ਨੇ ਇੰਡੀਅਨ ਸਿਸਟਮ ਦੇ, ਉਹਨੂੰ ਜਸਟਿਨ ਟਰੂਡੋ ਨੂੰ ਟਰਬਲ ਵੀ ਦੇਣਾ ਚਾਹੁੰਦੇ ਨੇ। ਔਰ ਉਹ ਜਿਵੇਂ ਇੰਡੀਅਨ ਮੀਡੀਆ ਨੇ ਵੀ, ਔਰ ਇਕੱਲਾ ਇਹੀ ਨਹੀਂ ਵੀ ਇੰਡੀਅਨ ਮੀਡੀਆ ਵਿਦਨ ਇੰਡੀਆ, ਇੱਥੇ ਤੁਸੀਂ ਇਹਨਾਂ ਦੀ ਫਸਟ ਪੋਸਟ ਦੇਖੋ ਜਾਂ ਗਲੋਬ ਐਂਡ ਮੇਲ ਦੇਖੋ, ਕਈ ਵਾਰੀ ਟੋਰਾਂਟੋ ਸਟਾਰ 'ਚ ਵੀ ਪ੍ਰੋ ਇੰਡੀਆ ਸਟੋਰੀਜ਼ ਜਿਹੜੀਆਂ ਜਸਟਿਨ ਟਰੂਡੋ ਦੇ ਖਿਲਾਫ ਬਿਲਟ ਕੀਤੀਆਂ, ਕਿਉਂਕਿ ਇਹਨਾਂ ਨੇ ਬਹੁਤ ਡੀਪਰ ਜਿਹੜਾ ਇਹਨਾਂ ਨੇ ਪਹੁੰਚ ਬਣਾਈ ਹੋਈ ਹੈ ਇੰਡੀਅਨ ਏਜੰਸੀਆਂ ਨੇ। ਜਦੋਂ ਕੈਨੇਡਾ ਦਾ ਸਿਸਟਮ ਪਰਜ ਕੀਤਾ, ਸੱਚਮੁੱਚ ਉਹਨਾਂ ਦਾ ਇਹਨਾਂ ਦਾ ਆਪਣਾ ਉਹ ਆਯੁਰਵੇਦਾ 'ਚ 5 ਕਰਮ ਕਹਿੰਦੇ ਨੇ, ਉਲਟੀਆਂ ਟੱਟੀਆਂ ਪੂਰਾ ਇਹਨਾਂ ਦਾ ਜਦੋਂ ਉਹਨੂੰ ਪਰਜਿੰਗ, ਜਦੋਂ ਇਹਨਾਂ ਦੀ ਪਰਜਿੰਗ ਹੋਈ ਤਾਂ ਉਦੋਂ ਸਾਹਮਣੇ ਆਏਗਾ ਵੀ ਕੈਨੇਡਾ ਦੇ ਕਿਵੇਂ ਹਰ ਇੰਸਟੀਟਿਊਸ਼ਨ 'ਚ ਇਹਨਾਂ ਦਾ ਬੈਕਟੀਰੀਆ ਔਰ ਵਾਇਰਸ ਇੰਡੀਅਨ ਏਜੰਸੀਆਂ ਦੇ ਜਿਹੜੇ ਨੇ ਉਹ ਬਣ ਕੇ ਬੈਠੇ ਹੋਏ ਸੀ। ਲੇਕਿਨ ਜਿਹੜੀ ਗੱਲ ਕੈਨੇਡਾ ਦੇ RCMP ਦੇ ਕਮਿਸ਼ਨਰ ਮਿਸਟਰ ਮਾਈਕ ਡੂਹੈਮ ਨੇ ਕਹੀ ਹੈ ਅੱਜ, ਬੜੀ ਇੰਪੋਰਟੈਂਟ ਹੈ ਔਰ ਇਹ ਸਾਬਤ ਕਰਦੀ ਹੈ ਕਿ ਸੱਚਮੁੱਚ ਇਹ ਜਿਹੜੇ 6 ਡਿਪਲੋਮੈਟ ਕੱਢੇ ਸਣੇ ਸੰਜੇ ਕੁਮਾਰ ਵਰਮਾ ਦੇ, ਜਿਹੜਾ ਹਾਈ ਕਮਿਸ਼ਨਰ ਸੀ, ਇਹ ਕਿੰਨਾ ਵੱਡਾ ਡੇਂਜਰ ਸੀ। ਉਹ ਡਾਇਰੈਕਟਲੀ ਇਹ ਗੈਂਗਸਟਰਸ ਨੂੰ ਜਿਹੜਾ ਆਪਰੇਟ ਕਰ ਰਹੇ ਸੀ, ਕਿਉਂਕਿ RCMP ਕਮਿਸ਼ਨਰ ਮਾਈਕ ਡਿਊਮ ਨੇ ਕਿਹਾ, ਔਰ ਇਹ ਸਟੋਰੀ ਦਾ ਜਿਹੜੀ ਹੈ ਹੈਡਲਾਈਨ ਹੈ CBC ਨਿਊਜ਼ ਦੀ,
ਇਹ ਸਟੋਰੀ ਹੈ CTV ਨਿਊਜ਼ ਦੀ। ਜੀ ਉਹਦੇ ਵਿੱਚ ਹੈਡਲਾਈਨ ਹੀ ਹੈ ਇੰਡੀਆ ਡਿਪਲੋਮੈਟ ਐਕਸਪਲਸ਼ਨਸ ਰਿਡਿਊਸਡ ਥ੍ਰੈਟ। RCMP ਨੇ ਕਿਹਾ ਵੀ ਜਦੋਂ ਦੇ ਕੱਢੇ ਨੇ 6 ਡਿਪਲੋਮੈਟ, ਜਿਹੜਾ ਖਤਰਾ ਕੈਨੇਡੀਅਨ ਸਿਟੀਜ਼ਨਸ ਨੂੰ ਸੀ, ਖਾਸ ਤੌਰ ਤੇ ਸਿੱਖਾਂ ਦੇ ਹਵਾ, ਉਹ ਖਤਰਾ ਬਹੁਤ ਘਟ ਗਿਆ ਕਿ ਵੀ ਜਿਹੜਾ ਉਹਨਾਂ ਦੇ ਸਿਰ ਦੇ ਉੱਤੇ ਤਲਵਾਰ ਲਟਕਾ ਕੇ ਇਹ ਜੋ ਕੁਝ ਕਰ ਰਹੇ ਸੀ ਹੁਣ ਉਹ ਸੇਫ ਨੇ। ਔਰ ਉਹਨੇ ਕਿਹਾ ਕਿ ਵੀ देयर हैज़ बीन ए सिग्निफिकेंट रिडक्शन। ਹੁਣ ਇਹ ਬੜਾ ਇੰਪੋਰਟੈਂਟ ਲਫ਼ਜ਼ ਹੈ। ਇੱਕ ਹੁੰਦਾ ਹੈ ਵੀ ਅੱਗੇ ਨਾਲੋਂ ਸਿਗਨੀਫੀਕੈਂਟ ਦਾ ਹੁੰਦਾ ਹੈ ਅਹਿਮ, ਕਿ ਬਹੁਤ ਵੱਡੀ ਗਿਣਤੀ 'ਚ ਜਿਹੜਾ ਉਹਨਾਂ ਦੇ ਸਿਰ ਦੇ ਉੱਤੇ ਖਤਰਾ ਮੰਡਰਾ ਰਿਹਾ ਸੀ ਉਹ ਘਟ ਗਿਆ। ਟੂ ਦਾ ਪਬਲਿਕ ਸੇਫਟੀ ਥ੍ਰੈਟ ਸਿੰਸ 6 ਇੰਡੀਅਨ ਡਿਪਲੋਮੈਟਿਕ ਆਫੀਸ਼ੀਅਲਸ were expelled from the country last week. ਉਹਨੇ ਫਿਰ ਕਿ I can confirm from different techniques that we use in normal investigation and reach out from the committee, I can confirm that there has been a significant reduction in the threats. ਉਹਨੇ ਕਿਹਾ ਜੀ ਜਿਹੜੇ ਸਾਡੇ ਤੌਰ ਤਰੀਕੇ ਨੇ ਖਤਰੇ ਨੂੰ ਜੱਜ ਕਰਨ ਦੇ ਜਾਂ ਦੂਜੇ, I can confirm from different techniques ਜਿਹੜੀਆਂ ਅਸੀਂ ਨਾਰਮਲ ਇਨਵੈਸਟੀਗੇਸ਼ਨਸ ਜਾਂ ਕਮਿਊਨਿਟੀ ਰੀਚ ਆਊਟ ਪ੍ਰੋਗਰਾਮਸ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ, ਮੈਂ ਇਹ ਕਨਫਰਮ ਕਰ ਸਕਦਾ ਕਿ ਵੀ ਇਹਨਾਂ ਜੋ ਉਹਨਾਂ ਦੇ ਸਿਰ ਦੇ ਉੱਤੇ ਖਤਰਾ ਮੰਡਰਾ ਰਿਹਾ ਸੀ ਸਿਗਨੀਫੀਕੈਂਟ ਰਿਡਕਸ਼ਨ ਇਹ ਹੋਈ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਯੂ ਲੁੱਕ ਐਟ ਸਮ ਆਫ ਦਾ ਕੀ ਪਲੇਅਰਸ ਐਂਡ ਆਈ ਸੈਡ ਇਟ ਇਨ ਮਾਈ statement on Thanksgiving Day, you had diplomats as well as consular officials that were involved working on behalf of the government of India on top of agents as well. ਵੀ ਏਜੰਟ ਤਾਂ ਜੋ ਕਮਿਊਨਿਟੀ ਦੇ ਵਿੱਚ ਉਹਨਾਂ ਦੇ ਗੈਂਗਸਟਰ ਏਜੰਟ ਕਰ ਹੀ ਰਹੇ ਸੀ, ਇਹਨਾਂ ਦੇ ਕਾਉਂਸਲਰ ਵੀ ਇਨਵੋਲਵ ਸੀ, ਇਹਨਾਂ ਦਾ ਹਾਇਰ ਡਿਪਲੋਮੈਟ ਵੀ ਸੀ, ਉਹ ਜਦੋਂ ਦੇ ਬਾਹਰ ਕੱਢੇ ਨੇ। ਸੋ you look at the government of Canada expelling these 6 people had an impact on what we are seeing in South Asian community, ਕਿ ਭਈ ਅਸੀਂ ਬਾਹਰ ਕੱਢੇ ਨੇ, ਜਿਹੜੀ ਹੈ ਸੇਫਟੀ ਗਾਰੰਟੀ ਹੋਈ ਹੈ ਔਰ ਸਿਗਨੀਫੀਕੈਂਟ ਜਿਹੜੀ ਰਿਡਕਸ਼ਨ ਹੈ ਉਸ ਦੇ ਵਿੱਚ ਹੋਈ ਹੈ। ਔਰ ਇਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ when asked by Kapelos about whether the prospective replacement of those diplomats would result in public safety threat returning, the commissioner said it likely would. ਉਹਨਾਂ ਨੂੰ ਕਿਹਾ ਕਿ ਵੀ ਇਹ ਤਾਂ ਕੱਢਤੇ, ਜੇ ਹੁਣ ਉਹਨਾਂ ਦੀ ਥਾਂ ਹੋਰ ਆਏ ਇੰਡੀਅਨ ਡਿਪਲੋਮੈਟ, ਕੀ ਇਹ ਖਤਰਾ ਫੇਰ ਵਧੇਗਾ? ਕਹਿੰਦਾ ਹਾਂ ਲਾਈਕਲੀ ਸੋ। ਇਹਦਾ ਮਤਲਬ ਇਹ ਹੈ ਵੀ ਇਹਨਾਂ ਨੂੰ ਬਾਹਰ ਹੀ ਰੱਖੋ, ਜਿਹੜੇ ਰਹਿੰਦੇ ਨੇ ਇਹ ਵੀ ਕੱਢੋ ਬਾਹਰ। ਬਿਲਕੁਲ। ਉਹਨਾਂ ਨੇ ਕਿਹਾ ਵੀ ਆਈ ਥਿੰਕ ਬੇਸਡ ਔਨ ਵਾਟ ਆਈ ਨੋ ਆਈ ਵੁੱਡ ਹੈਵ ਏ ਕੰਸਰਨ, ਕਿ ਵੀ ਇਹ ਅਸੀਂ ਨਵੇਂ ਵੀ ਨਹੀਂ ਆਉਣ ਦੇਣੇ ਆ ਕਿਉਂਕਿ ਇਹ ਖਤਰਾ ਹੋਣਗੇ। ਔਰ ਇਹ ਸਾਰੇ ਚੋਂ ਫਿਰ ਇਹ ਪੂਰੀ ਸਟੋਰੀ ਜਿਹੜੀ ਹੈ ਡਿਵੈਲਪ ਹੁੰਦੀ ਹੈ ਔਰ ਬੜੀ ਡੀਟੇਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਾਡੇ ਕੋਲ ਬਹੁਤ ਕੰਕਰੀਟ ਐਵੀਡੈਂਸ ਹੈ, ਪਰ ਅਸੀਂ ਇਹਨੂੰ ਕੋਰਟ ਦੇ ਵਿੱਚ ਸ਼ੇਅਰ ਕਰਾਂਗੇ ਕਿ ਕਿਵੇਂ ਇਹ ਸਾਰੇ ਹਾਇਰ ਅਪ ਜਿਹੜੇ ਡਿਪਲੋਮੈਟ ਨੇ ਇਹ ਇਨਵੋਲਵ ਨੇ ਸਾਰੇ। ਔਰ ਇਸ ਦੇ ਉੱਤੇ ਈਵਨ CBC ਦੀ ਸਟੋਰੀ ਹੈ, RCMP says it has strong evidence linking campaign of violence to the highest levels of Indian government. ਔਰ ਇਹ ਅਗੇਨ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ RCMP ਨੂੰ, ਕਿਉਂਕਿ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਹੈ, ਇਹਨਾਂ ਨੂੰ ਮਾਊਂਟੀਜ਼ ਵੀ ਕਹਿੰਦੇ ਨੇ ਇਨ ਜਨਰਲ ਟਰਮ ਦੇ ਵਿੱਚ। ਉਹਨਾਂ ਨੇ ਕਿਹਾ ਕਿ ਹੈਡ ਆਫ RCMP says the Mounties have strong evidence showing the highest level of Indian government were involved in orchestrating a campaign of violence and intimidation on Canadian soil. ਸੇ ਸਾਡੇ ਕੋਲ ਬਹੁਤ ਪੁਖਤਾ ਸਬੂਤ ਨੇ ਕਿ ਕਿਵੇਂ ਇਹਨਾਂ ਦੇ ਹਾਇਰ ਲੈਵਲ ਦੇ ਸਾਰੇ ਲੋਕ ਇਹਦੇ 'ਚ ਇਨਵੋਲਵ ਨੇ। ਵੀ ਡੂ ਹੈਵ ਸਟਰੋਂਗ ਐਵੀਡੈਂਸ, not intelligence but evidence that this goes all the way up to the highest level. ਕੱਲਾ ਇਹ ਨਹੀਂ ਹੈ ਵੀ ਸਾਡੀਆਂ ਇੰਟੈਲੀਜੈਂਸ ਏਜੰਸੀਆਂ ਨੇ ਇਨਫੋਰਮੇਸ਼ਨ ਗੈਦਰ ਕੀਤੀ ਹੈ। ਉਹਨੇ ਕਿਹਾ ਵੀ not intelligence but strong evidence, ਜਿਹੜੀ ਹਾਈਐਸਟ ਲੈਵਲ ਵੀ ਉੱਤੋਂ ਹੀ ਇਹ ਸਾਰਾ ਸ਼ੁਰੂ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਵੀ some of the evidence I am referring to will eventually come out through the judicial process, ਕਿ ਜਦੋਂ ਅਦਾਲਤ ਦੇ ਵਿੱਚ ਇਹ ਕੇਸ ਜਾਏਗਾ ਉਦੋਂ ਇਹ ਜਿਹੜਾ ਸਾਰਾ ਸਾਹਮਣੇ ਆਏਗਾ। ਸੋ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਇਸ ਤੋਂ ਇਲਾਵਾ ਹੁਣ ਇਹ ਵੀ ਸਟੋਰੀਜ਼ ਨੇ ਵੀ ਈਵਨ ਹਫ਼ਤਾ ਪਹਿਲਾਂ ਤੱਕ ਵੀ ਕੈਨੇਡਾ ਨੇ ਫੁੱਲ ਕੋਸ਼ਿਸ਼ ਕੀਤੀ ਕਿ ਇੰਡੀਆ ਨਾਲ ਇਹਨੂੰ ਡਿਪਲੋਮੈਟਿਕਲੀ ਸੁਲਝਾ ਲਿਆ ਜਾਏ। ਔਰ ਜਿਹੜੀ 5 ਘੰਟੇ ਦੀ ਮੀਟਿੰਗ ਇਹਨਾਂ ਦੀ ਸਿੰਗਾਪੁਰ 'ਚ ਹੋਈ, ਜਿਹਦੇ 'ਚ ਕਿ ਡਿਪਟੀ ਜਿਹੜਾ ਇਹਨਾਂ ਦੀ ਫੋਰਨ ਮਿਨਿਸਟਰ, ਇਹਨਾਂ ਦਾ ਹੈੱਡ ਅਜੀਤ ਡੋਵਲ ਉੱਥੇ ਆਇਆ ਔਰ ਉਹਦੇ 'ਚ ਉਹਨਾਂ ਨੇ 5 ਘੰਟੇ ਦੀ ਗੱਲਬਾਤ ਤੋਂ ਬਾਅਦ
ਫਿਰ ਉਹਨਾਂ ਨੇ ਕਿਹਾ ਵੀ ਅਸੀਂ ਫਿਰ ਵੀ ਸ਼ਾਇਦ ਅਜੇ ਨਾ, ਉਹਨਾਂ ਨੇ ਇੰਡੀਅਨ ਮੀਡੀਆ 'ਚ ਉਹਦੀ ਜਿਹੜੀ ਜਾਣਕਾਰੀ ਸੀ ਉਸ ਮੀਟਿੰਗ ਦੀ ਉਹ ਲੀਕ ਕੀਤੀ। ਉਹਨਾਂ ਨੇ ਕਿਹਾ ਵੀ ਜਦੋਂ ਇਹ ਲੀਕ ਹੋਈ ਫਿਰ ਸਾਨੂੰ ਲੱਗਾ ਵੀ ਇਹ ਮਿਸ ਇਨਫੋਰਮੇਸ਼ਨ ਔਰ ਡਿਸਇਨਫੋਰਮੇਸ਼ਨ ਦੋਨੋਂ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤੇ। ਇਸ ਤੋਂ ਪਹਿਲਾਂ ਕਿ ਇਹ ਜ਼ਿਆਦਾ ਸਪਰੈਡ ਹੋਏ ਅਸੀਂ ਜਿਹੜਾ ਫਿਰ ਸਮਝਿਆ ਕਿ ਹੁਣ ਇਹ ਜਿਹੜਾ ਇਹਨਾਂ ਦਾ ਕੱਚਾ ਚਿੱਠਾ ਪਬਲਿਕ 'ਚ ਹੀ ਫੋਲਣਾ ਚਾਹੀਦਾ। ਔਰ ਇਹ ਈਵਨ ਜਿਹੜੀ ਹੈ ਇਹ ਵੀ ਮੀਡੀਆ ਰਿਪੋਰਟ ਹੈ ਉਹਨਾਂ ਦੇ ਮੇਨ ਨਿਊਜ਼ ਏਜੰਸੀ ਦੀ, ਕੈਨੇਡਾ ਮੇਡ ਅਟੈਂਪਟਸ ਟੂ ਡੀ-ਐਸਕੇਲੇਟ ਟੈਂਸ਼ਨਸ, ਕਿ ਉਹਨੂੰ ਡੀ-ਐਸਕੇਲੇਟ ਕਰਨ ਦੇ ਲਈ ਅਸੀਂ ਕੋਸ਼ਿਸ਼ ਕੀਤੀ। Those efforts came after Canadian security agencies led by Royal Canadian Mounted Police alerted Ottawa in August to imminent threat against 13 Canadian citizens। ਤੇ ਹੁਣ 13 ਕੈਨੇਡੀਅਨ ਐਸੇ ਨੇ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਦਿੱਤਾ ਹੋਇਆ ਵੀ ਉਹਨਾਂ ਦੀ ਜਾਨ ਨੂੰ ਖਤਰਾ ਹੈ। ਪ੍ਰੀਡੋਮੀਨੈਂਟਲੀ ਪ੍ਰੋ ਖਾਲਿਸਤਾਨ ਐਕਟਿਵਿਸਟ, ਇਹ ਪੂਰੀ ਖਬਰ ਹੈ। ਔਰ ਇੱਕ ਖਬਰ ਜਿਹੜੀ ਸਾਡੇ ਵੀਰ ਸਰ ਕੁਲਦੀਪ ਸਿੰਘ ਟੋਰਾਂਟੋ ਨੇ ਭੇਜੀ, ਹੋਰ ਮੈਂ ਕਿਸੇ ਸੋਰਸ ਤੋਂ ਨਹੀਂ ਦੇਖੀ, ਅਕਤੂਬਰ 25 ਦੀ ਹੈ, ਕਿ ਪੋਲੈਂਡ ਅਰੈਸਟ ਪੀਪਲ ਇਨ ਅਲੈਜਡ ਪਲਾਟ ਟੂ ਸੈਂਡ ਐਕਸਪਲੋਸਿਵਸ ਟੂ ਕੈਨੇਡਾ। ਹੁਣ ਕਿਉਂਕਿ ਪੋਲੈਂਡ 'ਚ ਵੀ ਇੰਡੀਅਨ ਏਜੰਸੀਆਂ ਬੜੀਆਂ ਸਰਗਰਮ ਨੇ, ਕਿਸੇ ਜ਼ਮਾਨੇ ਦੇ ਵਿੱਚ ਪੋਲੈਂਡ ਕਮਿਊਨਿਸਟ ਬਲਾਕ ਸੀ, ਈਸਟਰਨ ਯੂਰਪ ਦਾ ਹਿੱਸਾ। ਹੁਣ ਇਹ ਖਬਰ ਦਾ ਅਲਟੀਮੇਟਲੀ ਡੀਟੇਲ ਆ ਜਾਏਗੀ ਕਿ ਵੀ ਜਦੋਂ ਅਸੀਂ ਰਿਪੀਟਡਲੀ ਕਹਿੰਦੇ ਰਹੇ ਹਾਂ ਕਿ ਵੀ ਇਹ ਕੋਈ ਨਾ ਕੋਈ ਕਨਿਸ਼ਕਾ ਵਰਗਾ, 에ਅਰ ਇੰਡੀਆ ਵਰਗਾ ਹਾਦਸਾ ਕਰਵਾਉਣਾ ਚਾਹੁੰਦੇ ਨੇ। ਹੁਣ ਇਸ ਖਬਰ ਦਾ ਅਜੇ ਡਾਇਰੈਕਟ ਲਿੰਕ ਸਾਹਮਣੇ ਨਹੀਂ ਆਇਆ ਕਿ ਵੀ ਇਹ ਇੰਡੀਅਨ ਨੇ ਕੌਣ ਨੇ, ਪਰ ਇਹ ਆਟਵਾ ਦੀ ਡੇਟ ਲਾਈਨ ਨਾਲ ਜਿਮ ਬ੍ਰੌਂਸਕਿਲ ਕੈਨੇਡੀਅਨ ਪ੍ਰੈਸ ਨੇ ਸਟੋਰੀ ਬ੍ਰੇਕ ਕੀਤੀ ਹੈ 25 ਅਕਤੂਬਰ ਦੀ। ਪੋਲਿਸ਼ ਅਥਾਰਟੀਜ਼ ਸੇ 4 people have been charged in an alleged plan to send explosives via courier service to Canada and the United States। ਹੁਣ ਜਦੋਂ ਇਹ ਦੋਨੋਂ ਆਇਆ ਤੇ ਮੈਨੂੰ ਲੱਗਾ ਵੀ ਇਹਨਾਂ ਨੂੰ ਦੋਨਾਂ ਨੂੰ ਹੀ ਉਹੀ ਵਿਕਾਸ ਯਾਦਵ ਹੈਡ ਕਰਨ ਵਾਲਾ ਅਜੀਤ ਡੋਵਲ ਕਿ ਫੈਡਰਲ ਐਕਸਪ੍ਰੈਸ ਜਿਵੇਂ ਕੋਰੀਅਰ ਸਰਵਿਸ ਰਾਹੀਂ ਉਹ ਜਿਹੜੇ ਨੇ ਐਕਸਪਲੋਸਿਵ ਜ਼ਾਹਰ ਹੈ ਹਥਿਆਰ ਧਮਾਕਾ ਖੇਜ਼ ਸਮੱਗਰੀ ਉਹ ਭੇਜਣ ਦੀ ਕੋਸ਼ਿਸ਼ ਕਰ ਰਹੇ ਸੀ। RCMP says it's aware of the arrest but declined further comment to preserve the integrity of the investigation। RCMP ਨੇ ਕਿਹਾ ਸਾਨੂੰ ਪਤਾ ਹੈ ਸਾਰੇ ਬਾਰੇ ਅਸੀਂ ਅਵੇਅਰ ਹੈ ਪਰ ਅਜੇ ਅਸੀਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। The Polish group's alleged activities apparently involved sending camouflaged explosives to other European countries with the eventual aim of targeting North America। ਕਿ ਯੂਰਪੀਅਨ ਕੰਟਰੀਜ਼ ਰਾਹੀਂ ਨਾਰਥ ਅਮਰੀਕਾ, ਅਮਰੀਕਾ ਕੈਨੇਡਾ 'ਚ ਧਮਾਕੇ ਕਰਾਉਣ ਲਈ ਕੌਣ ਇਹਦੇ ਬਿਹਾਈਂਡ ਹੈ। ਹੁਣ ਜ਼ਾਹਰ ਹੈ ਵੀ ਜੇ RCMP ਨੇ ਕਿਹਾ ਵੀ ਅਜੇ ਇਨਵੈਸਟੀਗੇਸ਼ਨ 'ਚ ਹੈ, ਸੋ ਇਹ ਵੀ ਇੰਡੀਅਨ ਕਨੈਕਸ਼ਨ ਨਿਕਲ ਸਕਦਾ, ਨਾਟ ਨੈਸੈਸਰਲੀ ਨਿਕਲੇਗਾ, ਕੋਈ ਹੋਰ ਵੀ ਹੋ ਸਕਦਾ, ਪਰ ਮੈਨੂੰ ਇਹ ਲੱਗਦਾ ਵੀ ਇਹ ਜਿਵੇਂ ਤੁਸੀਂ ਉਹ ਸਮੈਲ ਕਰਦੇ ਹੋ ਵੀ ਇੰਡੀਅਨ ਕਨੈਕਸ਼ਨ ਨਿਕਲੇਗਾ। Poland's National Prosecutor's Office says efforts are underway to identify other possible suspects। 4 ਤਾਂ ਉਹਨਾਂ ਨੇ ਫੜੁੰਗ ਲਏ ਜਿਹੜੇ ਉਹ ਭੇਜ ਰਹੇ ਸੀ ਅਮਰੀਕਾ ਕੈਨੇਡਾ, ਬਾਕੀ ਉਹਨਾਂ ਨੇ ਕਿਹਾ ਵੀ ਅਸੀਂ ਦੇਖ ਰਹੇ ਹਾਂ। Polish probe began in August based on security information। ਅਗਸਤ ਦੇ ਮਹੀਨੇ 'ਚ ਹੁਣ ਅਸੀਂ ਇਹ ਦੇਖ ਰਹੇ ਹਾਂ ਕਿਉਂਕਿ ਇਹ ਸਾਰੀ ਜਿਹੜੀ ਇਹਨਾਂ ਦੀ ਸਕੀਮ ਹੈ ਜੂਨ 2023 'ਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਮਈ ਤੋਂ ਸ਼ੁਰੂ ਹੋਇਆ ਤੇ ਅਗਸਤ ਅਸੀਂ ਇਸ ਸਾਲ ਦਾ ਅਗਸਤ ਹੈ ਕਿ ਵੀ ਇਹ ਇਹਨਾਂ ਨੇ ਕੁਛ ਨਾ ਕੁਛ ਇਸ ਸਾਲ 'ਚ ਵੀ ਇਹਨਾਂ ਦਾ ਕਰਨ ਸੀ। ਔਰ ਉਹਨਾਂ ਨੇ ਕਿਹਾ ਕਿ the Polish probe began in August based on security information and is being conducted in cooperation with that country's civil aviation authority। Poland's embassy in Ottawa did not immediately respond to a request for information। ਹੁਣ ਇਸ 'ਚੋਂ ਵੀ ਇੱਕ ਸਕੈਂਡਲ ਜਿਹੜੇ ਹੁਣ RCMP ਕੌਨਫੀਡੈਂਸ ਦੇ ਨਾਲ ਕਹਿ ਰਹੀ ਹੈ ਕਿ ਵੀ ਇਹ ਸਾਰੇ ਇਨਵੋਲਵ ਨੇ, ਸਾਡੇ ਕੋਲ ਕੰਕਰੀਟ ਐਵੀਡੈਂਸ ਹੈ। ਔਰ ਇਹ ਕੱਲਾ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਉਹ ਇੰਡੀਆ ਟੂ ਕੈਨੇਡਾ ਜਾਂ ਇੰਡੀਆ ਟੂ ਅਮਰੀਕਾ ਤੱਕ ਨਹੀਂ ਰਹੇਗਾ, ਇਹ ਵੀ ਨਜ਼ਰੇ ਪੋਲੈਂਡ ਰਾਹੀਂ ਐਕਸਪਲੋਸਿਵ ਇਹ ਭੇਜਣਾ ਅਮਰੀਕਾ ਕੈਨੇਡਾ ਭੇਜ ਰਹੇ ਸੀ ਤੇ ਇਹ ਡੀਪਰ ਲਾਈਨ ਇਹਨਾਂ ਦੀ ਸਾਹਮਣੇ ਆਏਗੀ। ਔਰ ਇਸ ਤੋਂ ਪਹਿਲਾਂ ਕਿ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਾਂ, ਸਾਡੇ ਆਸਟ੍ਰੇਲੀਆ ਤੋਂ ਜਿਹੜੀ ਜਾਣਕਾਰੀ ਹੈ ਸਾਡੇ ਕੋਲ ਉਹਦੇ ਮੁਤਾਬਕ 2 ਇਵੈਂਟਸ ਨਵੰਬਰ 84 ਦੇ ਸਿੱਖ ਨਸਲਕੁਸ਼ੀ ਦੇ 40 ਵਰਿਆਂ ਦੀ ਦੁਖਦ ਯਾਦ ਨੂੰ ਸਮਰਪਿਤ ਨੇ। ਇੱਕ ਜਿਹੜਾ ਸਿੱਖ ਜੈਨੋਸਾਈਡ ਘੱਲੂਘਾਰਾ 1984 ਦਾ
ਨੂੰ ਲੈ ਕੇ ਯਾਦਗਾਰ ਦਿਹਾੜਾ ਹੈ ਜੀ ਔਰ ਇਹਦੇ ਚ ਉਹਨਾਂ ਨੇ ਗੁਰਮਤਿ ਤੇ ਕੀਰਤਨ ਸਮਾਗਮ ਰੱਖਿਆ। ਕੀਰਤਨ, ਵਿਚਾਰ ਚਰਚਾ, ਗੁਰਬਾਣੀ ਪਾਠ। ਇਹ 2 ਨਵੰਬਰ 2024 ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਕ੍ਰੈਕੋਵੀਆ ਕਲੱਬ 375 ਮਾਰਸ਼ਲ ਰੋਡ, ਬੈਨੇਟ ਸਪਰਿੰਗ, ਵੈਸਟਰਨ ਆਸਟ੍ਰੇਲੀਆ। ਇਹ ਜਾਣਕਾਰੀ ਹੈ। ਔਰ ਦੂਸਰਾ ਜਿਹੜਾ ਨੈਵਰ ਫॉरगेट 1984 ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਪ੍ਰੋਟੈਸਟ, ਇਹ ਸੈਚਰਡੇ 2 ਨਵੰਬਰ 2024 ਨੂੰ ਹੈ। ਜੀ ਟਾਈਮਿੰਗ ਇਹਦੀ 9 ਵਜੇ ਤੋਂ 10:30 ਵਜੇ ਤੱਕ ਹੈ। ਇੰਡੀਅਨ ਕੌਂਸੂਲੇਟ ਪਰਥ ਦੇ ਬਾਹਰ ਅਸੈਂਬਲੀ ਪੁਆਇੰਟ ਜਿਹੜਾ ਹੈ ਫਰੰਟ ਆਫ ਪਰਥ ਕੌਂਸਰਟ ਹਾਲ ਹੋਏਗਾ, 5 ਸਟਰੀਟ ਜਾਰਜਸ ਟੈਰੇਸ ਪਰਥ। ਸੋ ਇਹ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਔਰ ਅਸੀਂ ਪਰਥ ਵਿਚਲੀਆਂ ਸਾਡੀਆਂ ਸਿੱਖ ਸੰਗਤਾਂ, ਸਾਡੇ TV84 ਦੇ ਵਿਊਅਰਸ, ਉਹਨਾਂ ਨੂੰ ਇਹ ਬੇਨਤੀ ਵੀ ਕਰਾਂਗੇ ਕਿ ਉਹ ਵੱਡੀ ਗਿਣਤੀ ਦੇ ਵਿੱਚ ਇਸ ਵਿੱਚ ਸ਼ਮੂਲੀਅਤ ਦੋਨੋਂ ਕਰਨ। ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਰੂਸ ਵਿੱਚ ਹੋਈ ਬ੍ਰਿਕਸ ਦੀ ਮੀਟਿੰਗ ਨੂੰ ਇੱਕ ਸਿੱਖ ਬੁੱਧੀਜੀਵੀ ਵੱਲੋਂ ਸ਼ਿਵਜੀ ਦੀ ਬਰਾਤ ਦੀ ਸੰਗਿਆ ਦਿੱਤੀ ਗਈ ਹੈ ਔਰ ਰੂਸ ਦੇ ਭਾਰਤ ਵਿੱਚ ਅੰਬੈਸਡਰ ਨੇ ਭਾਰਤ ਦਾ ਜਿਹੜਾ ਬਚਾਵ ਕਰਦਿਆਂ ਕਿਹਾ ਹੈ ਕਿ ਚੀਨ ਤੇ ਭਾਰਤ ਦੇ ਮੁਖੀਆਂ ਦੀ ਜਿਹੜੀ ਮੀਟਿੰਗ ਵਿੱਚ ਰੂਸ ਦਾ ਕੋਈ ਰੋਲ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਜਿਹੜੇ ਅਖਾਣ ਹੁੰਦੇ ਨੇ ਜਾਂ ਕੋਈ ਪੋਪੂਲਰ ਕਹਾਣੀ ਨਾਲ ਜੁੜੀ ਗੱਲ ਹੁੰਦੀ ਆ, ਉਹ ਕਿਸੇ ਸਿਚੁਏਸ਼ਨ ਨੂੰ ਬਹੁਤ ਵਧੀਆ ਤਰ੍ਹਾਂ ਬਿਆਨਦੀ ਹੈ। ਜੀ ਕਿਉਂਕਿ ਬ੍ਰਿਕਸ ਨੂੰ ਲੈ ਕੇ ਅਸੀਂ ਵੀ ਆਲਮੋਸਟ 2 ਦਿਨ ਇਸ ਦੇ ਉੱਤੇ ਚਰਚਾ ਕੀਤੀ। ਅਮਰੀਕਾ ਨੇ ਵੀ ਇਹਨੂੰ, ਜਿੱਥੇ ਅਮਰੀਕਾ ਔਰ ਵੈਸਟਰਨ ਪਾਵਰਸ ਨੇ ਇਸ ਦੇ ਉੱਤੇ ਜਿਹੜਾ ਉਹ ਇਹਨੂੰ ਅਬਜ਼ਰਵ ਕੀਤਾ, ਉੱਥੇ ਈਵਨ ਅਸੀਂ ਦੇਖਿਆ ਕਿ ਵੀ ਇਸ ਬ੍ਰਿਕਸ ਚੋਂ ਅੱਗੋਂ ਬ੍ਰਿਕਸ ਦਾ ਇੱਕ ਬੱਚਾ ਨਿਕਲਿਆ ਜਿਹਦੇ 'ਚ ਰਸ਼ੀਆ, ਚਾਈਨਾ, ਨਾਰਥ ਕੋਰੀਆ ਔਰ ਈਰਾਨ, ਉਹਨਾਂ ਦੀ ਟੁਗੈਦਰਨੈਸ ਸਾਹਮਣੇ ਆਈ। ਔਰ ਉਸ ਟੁਗੈਦਰਨੈਸ 'ਚੋਂ ਖਾਸ ਤੌਰ 'ਤੇ ਹੁਣ ਇਹ ਕਨਫਰਮ ਵੀ ਨੈਟੋ ਚੀਫ ਨੇ ਵੀ ਕਨਫਰਮ ਕੀਤਾ ਹੈ ਕਿ ਵੀ ਜਿਹੜੀਆਂ ਨਾਰਥ ਕੋਰੀਆ ਦੇ ਫੌਜੀ ਨੇ ਉਹ ਯੂਕਰੇਨ ਦੇ ਵਿੱਚ ਰਸ਼ੀਆ ਦੇ ਬਿਹਾਫ ਤੇ ਲੜ ਰਹੇ ਨੇ, ਰਸ਼ੀਅਨ ਆਰਮੀ ਦੇ ਨਾਲ ਰਲ ਕੇ। ਸੋ ਇਹ ਪਹਿਲੀ ਵਾਰ ਹੈ ਕਿ ਵੀ ਏਸ਼ੀਆ, ਨਾਰਥ ਕੋਰੀਆ ਕਿੱਥੇ ਡੀਪ ਏਸ਼ੀਆ ਦੇ ਵਿੱਚ ਹੈ
ਔਰ ਇਹ ਹੁਣ ਤੱਕ ਤੇ ਇਹ ਸੀ ਵੀ ਯੂਰਪ ਨੂੰ ਡਿਫੈਂਡ ਕਰਨ ਲਈ ਨੈਟੋ ਹੈ, ਨੈਟੋ ਵਾਲਿਆਂ ਦੀਆਂ ਫੌਜਾਂ ਅਫਗਾਨਿਸਤਾਨ 'ਚ ਗਈਆਂ ਜਾਂ ਜਿੱਥੇ ਵੀ ਉਹਨਾਂ ਨੂੰ ਇਹ ਸਾਰੇ ਦੇ ਵਿੱਚ ਜਾਣ ਦੀ ਲੋੜ ਪਈ, ਈਵਨ ਇਰਾਕ ਦੇ ਹਵਾਲੇ ਨਾਲ ਵੀ ਉਹਨਾਂ ਦਾ ਇੱਕ ਵੱਡਾ ਹਿੱਸਾ ਉੱਥੇ ਗਿਆ। ਲੇਕਿਨ ਸ਼ਾਇਦ ਇਹ ਪਹਿਲੀ ਵਾਰ ਹੋਏਗਾ ਇਸ ਲੈਵਲ ਦਾ। ਹਾਲਾਂ ਕੋਰੀਅਨ ਵਾਰ, ਕੋਰੀਆ 'ਚ ਚਾਈਨਾ ਦੇ ਖਿਲਾਫ ਅਮਰੀਕਾ ਨੇ ਲੜੀ ਜਾਂ ਦੂਜੀ, ਪਰ ਜੇ ਨਾਰਥ ਕੋਰੀਆ ਵਾਲੇ ਆ ਕੇ ਰਸ਼ੀਅਨ ਸਰਜ਼ਮੀਨ ਦੇ ਉੱਤੇ ਜਾਂ ਯੂਕਰੇਨੀਅਨ ਸਰਜ਼ਮੀਨ ਦੇ ਉੱਤੇ ਲੜਦੇ ਨੇ ਤੇ ਇਹ ਜਿਹੜਾ ਇੰਟਰਕੰਟੀਨੈਂਟਲ ਵਾਰ ਹੈ ਆਉਣ ਵਾਲੇ ਪੀਰੀਅਡ ਦੀ, ਉਸ ਦੇ ਖਤਰੇ ਦੇ ਸਾਈਨ ਵੀ ਨੇ। ਇਸੇ ਤਰ੍ਹਾਂ ਜਿਹੜੀਆਂ ਡਿਵੈਲਪਮੈਂਟਸ ਇਜ਼ਰਾਈਲ ਔਰ ਈਰਾਨ ਦੇ ਟਕਰਾਅ 'ਚ ਹੋਈਆਂ, ਹਾਲਾਂ ਅਸੀਂ ਇਸ ਦੇ ਉੱਤੇ ਜ਼ਿਕਰ ਨਹੀਂ ਸੀ ਕੀਤਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਵੀ ਇਹ ਹੁਣ ਕੁਛ ਦਿਨ ਰਹਿ ਗਏ ਨੇ ਅਮਰੀਕਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ, ਔਰ ਇਹ ਕਾਫੀ ਕੁਛ ਇਹਦੇ 'ਚ ਅਮਰੀਕਾ ਦਾ ਆਪਣਾ ਹੋਏਗਾ। ਅਮਰੀਕਾ ਨਹੀਂ ਸੀ ਚਾਹੁੰਦਾ ਕਿ ਵੀ ਫੁੱਲ ਸਕੇਲ ਵਾਰ ਬ੍ਰੇਕ ਆਊਟ ਹੋ ਜਾਏ ਈਰਾਨ ਔਰ ਇਜ਼ਰਾਈਲ ਦੇ ਵਿਚਾਲੇ। ਸੋ ਇਹ ਕੁਛ ਨਾ ਕੁਛ ਕੰਟਰੋਲਡ ਫ੍ਰੈਂਡਲੀ ਮੈਚ ਵਾਂਗ ਵੀ ਹੋਇਆ ਕਿ ਉਹਨਾਂ ਨੇ ਈਰਾਨ ਨੂੰ ਵੀ ਕਿਹਾ ਵੀ ਤੁਸੀਂ ਬਹੁਤਾ ਨਾ ਰਿਐਕਟ ਕਰਿਓ, ਇਜ਼ਰਾਈਲ ਨੂੰ ਵੀ ਕਿ ਵੀ ਸਿਵਿਲੀਅਨ ਪਾਪੂਲੇਸ਼ਨ ਤੇ ਨਾ ਮਾਰਿਓ। ਹਾਲਾਂ ਇਹ ਵੀ ਆ ਰਿਹਾ ਵੀ ਜਿਹੜੀਆਂ ਮਿਜ਼ਾਈਲਾਂ ਇਜ਼ਰਾਈਲ ਨੇ ਦਾਗੀਆਂ ਉਹਨਾਂ 'ਚੋਂ ਕੁਛ ਜਿਹੜੀਆਂ ਨੇ ਉਹਨਾਂ ਦੇ ਜਿਹੜੇ ਗੁਪਤ ਅੱਡੇ ਸੀ ਜਾਂ ਗੁਪਤ ਸੀਕ੍ਰੇਟ ਉਹਨਾਂ ਦੇ ਫੌਜੀ ਸੈਂਟਰ ਸੀ ਈਰਾਨ ਦੇ, ਉਹਨਾਂ ਨੂੰ ਤਬਾਹ ਕੀਤਾ। ਪਰ ਇਸ ਨੂੰ ਲੈ ਕੇ ਔਰ ਈਰਾਨ ਅੱਗੋਂ ਬੇਸ਼ੱਕ ਆਇਤੁੱਲਾ ਜਿਹੜਾ ਖਮੀਨੀ ਹੈ, ਜਿਹੜਾ ਆਇਤੁੱਲਾ ਖਮੀਨੀ ਦੇ ਉਸ ਅਹੁਦੇ ਦੇ ਉੱਤੇ ਹੀ ਬੈਠਾ ਹੈ, ਉਹਦਾ ਜਿਹੜਾ ਐਕਸ ਅਕਾਊਂਟ ਵੀ ਅੱਜ ਸਸਪੈਂਡ ਕੀਤਾ ਔਰ ਉਹਨੇ ਕਿਹਾ ਵੀ ਸਾਡਾ ਰਾਈਟ ਹੈ ਟੂ ਆਨਸਰ। ਲੇਕਿਨ ਇਹ ਇੱਕ ਵੱਖਰਾ ਟੌਪਿਕ ਹੈ। ਲੇਕਿਨ ਇਸ ਸਾਰੇ ਦੇ ਨਾਲ ਵੀ ਕਿਉਂਕਿ ਹੁਣ ਈਰਾਨ ਇਕੱਲਾ ਨਹੀਂ ਹੈ, ਜਦੋਂ ਵੀ ਕੋਈ ਈਰਾਨ ਕਰਦਾ, ਈਰਾਨ ਇਸ ਜਿਹੜਾ 4 ਉਸ ਬ੍ਰਿਕਸ ਦੇ ਅੱਗੋਂ ਨਿਕਲੇ ਨੇ ਬਚੂੰਗੜੇ, ਉਹਨਾਂ ਦਾ ਹਿੱਸਾ ਵੀ ਹੈ। ਔਰ ਇਕਨੋਮਿਕਲੀ ਵੀ ਜੇ ਰਸ਼ੀਆ, ਚਾਈਨਾ, ਈਰਾਨ ਔਰ ਨਾਰਥ ਕੋਰੀਆ ਉਹ ਕਿਸੇ ਵੀ ਅਲਾਇੰਸ 'ਚ ਆਉਂਦੇ ਨੇ ਤੇ ਅਮਰੀਕਾ ਨਹੀਂ ਚਾਹੇਗਾ ਕਿ ਵੀ ਇਹ ਸਾਰੇ ਜੇ ਈਰਾਨ ਡਰੈਗ ਹੁੰਦਾ ਤਾਂ ਰਸ਼ੀਆ ਵੀ ਡਰੈਗ ਹੋਏਗਾ ਔਰ ਚਾਈਨਾ ਵੀ ਹੋਏਗਾ। ਪਰ ਇਸ ਸਾਰੇ ਦੇ ਹਵਾਲੇ ਨਾਲ ਜਿਹੜੀ ਇੰਟਰਸਟਿੰਗ ਪਾਰਟ ਸੀ, ਕਿਉਂਕਿ ਬ੍ਰਿਕਸ ਦਾ ਇੱਕ ਪਾਰਟ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਵੀ ਫਿਊਚਰ ਦੇ ਵਿੱਚ ਜਿਵੇਂ ਚਾਈਨਾ ਨੇ ਔਰ ਅਸੀਂ ਇਹ ਵੀ ਬਿਆਨਿਆ ਸੀ ਕਿ ਵੀ ਜਿਵੇਂ G7 ਮੁਲਕ ਨੇ ਇੰਡਸਟਰੀਅਲੀ, ਇਹ ਉਹ ਮੁਲਕ ਨੇ ਜਿਹੜੇ ਲੋਨ ਲੈਂਦੇ ਨਹੀਂ ਨੇ, ਲੋਨ ਦਿੰਦੇ ਨੇ। ਇਹੀ ਫਰਕ ਹੈ ਡਿਵੈਲਪਡ ਤੇ ਅੰਡਰ ਡਿਵੈਲਪਿੰਗ ਔਰ ਨਾਨ ਡਿਵੈਲਪਡ ਮੁਲਕਾਂ ਦੇ ਵਿੱਚ। ਸੋ ਇਸੇ ਤਰ੍ਹਾਂ ਚਾਈਨਾ ਅੱਜ ਇਹਨਾਂ ਸਾਰਿਆਂ 'ਚੋਂ ਹੀ ਬ੍ਰਿਕਸ ਮੁਲਕਾਂ 'ਚੋਂ ਕਿ ਉਸ ਮੁਕਾਮ ਤੇ ਪਹੁੰਚ ਚੁੱਕਾ ਹੈ ਜਿੱਥੇ ਚਾਈਨਾ ਦੇ ਕੋਲ ਫੋਰਨ ਐਕਸਚੇਂਜ ਵੀ ਹੈ, ਉਹਦੀ ਇਕਨੋਮੀ ਵੀ ਥਰਾਈਵਿੰਗ ਹੈ ਔਰ ਉਹਨੂੰ ਇਹ ਲੱਗਦਾ ਵੀ ਜੇ ਫਿਊਚਰ ਦੇ ਵਿੱਚ ਅਮਰੀਕਾ ਦੇ ਨਾਲ ਕੰਪੀਟੀਸ਼ਨ ਕਰਨਾ ਤੇ ਵਰਲਡ ਬੈਂਕ ਔਰ IMF ਜਿਹੜੀਆਂ ਦੋਨੋਂ ਹੀ ਇਹ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੇ, ਸ਼ਾਹੂਕਾਰ ਹੀ ਨੇ ਨਾ, ਬਾਣੀਆਂ ਨੇ, ਵੱਡੇ ਬਾਣੀਆਂ ਨੇ, ਆਪਣੀਆਂ ਸ਼ਰਤਾਂ ਤੇ ਦਿੰਦੇ ਨੇ, ਇੰਟਰਸਟ ਵੀ ਲੈਂਦੇ ਨੇ, ਫਿਰ ਪੋਲੀਟੀਕਲੀ ਵੀ ਚੋਕ ਕਰ ਦਿੰਦੇ ਨੇ ਵੀ ਕਿਹਨੂੰ ਚੁੱਪ ਕਰਾਣਾ, ਜਿਵੇਂ ਪਾਕਿਸਤਾਨ ਦਾ ਹਾਲ ਕੀਤਾ ਇਹਨਾਂ ਨੇ IMF ਨੇ। ਸੋ ਉਸ ਸਾਰੇ ਦੇ ਚਲਦਿਆਂ ਚਾਈਨਾ ਨੇ ਜਿੱਥੇ ਏਸ਼ੀਆਨ ਜਿਹੜਾ ਦੇ ਥੱਲੇ ਵੀ ਆਪਣਾ ਬੈਂਕ ਜਿਹੜਾ ਉਭਾਰਿਆ, ਇਸੇ ਤਰ੍ਹਾਂ ਉਹਨਾਂ ਨੇ ਲੋਨ ਦੇਣੇ ਵੀ ਸ਼ੁਰੂ ਕੀਤੇ। ਹੁਣ ਆਲਰੇਡੀ ਅਫਰੀਕਨ ਕੰਟੀਨੈਂਟ ਦੇ ਵਿੱਚ ਵੀ ਅਫਰੀਕਨ ਮੁਲਕ ਜਿਹੜੇ 54 ਦੇ ਕਰੀਬ ਮੁਲਕ ਜਿਹੜੇ ਨੇ ਅਫਰੀਕਾ ਕੰਟੀਨੈਂਟ ਦੇ ਵਿੱਚ ਨੇ, ਉਹਨਾਂ ਦੀ ਵੀ ਇੱਕ ਮੀਟਿੰਗ ਨੂੰ ਉਹਨਾਂ ਨੇ ਚਾਈਨਾ ਨੇ ਐਡਰੈਸ, ਇਨਫਰਾਸਟ੍ਰਕਚਰ ਵੀ ਦਿੱਤਾ ਹੋਇਆ। ਸੋ ਇਹ ਵੀ ਚੱਲ ਰਿਹਾ ਵੀ ਬ੍ਰਿਕਸ ਆਪਣੀ ਜਿਹੜੀ ਹੈ ਉਹ ਕਰੰਸੀ ਫਲੋਟ ਕਰੇਗੀ ਜਿਹਦੇ ਥੱਲੇ ਡਾਲਰ ਦੇ ਨਾਲ ਟ੍ਰੇਡ ਨੂੰ ਰੋਕਣਾ, ਕਿਉਂਕਿ ਜੇ ਡਾਲਰ ਕਮਜ਼ੋਰ ਹੁੰਦਾ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਸ ਤੋਂ ਪਹਿਲਾਂ ਜਦੋਂ ਡਾਲਰ ਇੰਟਰਨੈਸ਼ਨਲ ਟ੍ਰੇਡ ਦਾ ਹਿੱਸਾ ਨਹੀਂ ਸੀ, ਜਿਹੜੀ ਕਰੰਸੀ ਛਾਪੀ ਜਾਂਦੀ ਸੀ ਕਿਤੇ ਵੀ, ਉਹਨਾਂ ਸੋਨਾ ਰੱਖਿਆ ਜਾਂਦਾ ਸੀ, ਗੋਲਡ ਰੱਖਿਆ ਜਾਂਦਾ ਸੀ। ਹੁਣ ਅਮਰੀਕਾ ਦੀ ਕਰੰਸੀ ਜਾਂ ਡਾਲਰ ਤਾਂ ਜਿੰਨਾ ਮਰਜ਼ੀ ਛਾਪੀ ਜਾਓ, ਪਰ ਜਿਹੜਾ ਸਾਰਾ ਰਿਸ਼ਤਾ ਖੜਾ ਉਹ ਟਰਸਟ ਤੇ ਖੜਾ ਹੈ, ਡਾਲਰ ਦੇ ਉੱਤੇ ਟਰਸਟ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ, ਇਸ ਲਈ ਡਾਲਰ ਦੇ ਵਿੱਚ ਹੀ ਡੀਲ ਹੁੰਦਾ। ਹੁਣ ਕਦੋਂ ਤੱਕ ਇਹ ਬ੍ਰਿਕਸ ਜਾਂ ਰਸ਼ੀਆ ਜਾਂ ਮੇਨ ਪਲੇਅਰ ਤਾਂ ਚਾਈਨਾ ਹੀ ਹੈ, ਉਹ ਟਰਸਟ ਕਦੋਂ ਬਿਲਟ ਹੋਏਗਾ, ਅਮਰੀਕਾ ਦੀਆਂ ਜਿਹੜੀਆਂ ਐਸਟੈਬਲਿਸ਼ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਬਰਾਬਰ ਉਹ ਕਿੰਨਾ ਕੁ ਬਣਾ ਸਕਣਗੇ। ਲੇਕਿਨ ਇਸ ਸਾਰੇ ਨੂੰ ਜਿਵੇਂ ਉਹਨਾਂ ਨੇ ਬ੍ਰਿਕਸ ਦੇ ਥੱਲੇ ਹੋਰ ਮੁਲਕ ਇਕੱਠੇ ਕਰਨੇ ਸ਼ੁਰੂ ਕੀਤੇ ਨੇ, ਟਰਕੀ ਔਰ ਪਾਕਿਸਤਾਨ ਵੀ ਉਹਦੀ ਮੈਂਬਰਸ਼ਿਪ ਭਾਲਦਾ ਸੀ, ਜਿਹਨੂੰ ਚਾਈਨਾ ਔਰ ਇੰਡੀਆ ਨੇ ਬਲੌਕ, ਇਹ ਵੀ ਆਇਆ ਵੀ ਟਰਕੀ ਦੀ ਮੈਂਬਰਸ਼ਿਪ ਬਲੌਕ ਕਰਨ ਸ਼ਾਇਦ ਚਾਈਨਾ ਨੇ ਵੀ ਰੋਲ ਅਦਾ ਕੀਤਾ, ਪਾਕਿਸਤਾਨ ਦੀ ਬਲੌਕ ਕਰਨ 'ਚ ਇੰਡੀਆ ਨੇ ਕੀਤਾ, ਪਰ ਐਜ਼ ਏ ਅਬਜ਼ਰਵਰ ਆਏ 35-36 ਮੁਲਕ, ਬ੍ਰਾਜ਼ੀਲ ਵੀ ਹੈ, ਸਾਊਥ ਅਫਰੀਕਾ ਵੀ ਹੈ। ਪਰ ਇੱਕ ਸਿੱਖ ਯੰਗਸਟਰ ਨੇ ਜਿਹਨੂੰ ਮੈਂ ਇੱਕ ਇੰਟੈਲੀਜੈਂਟ ਬੁੱਧੀਜੀਵੀ ਕਹਿੰਦਾ, ਉਹਨੇ
ਇਹ ਕਿਹਾ ਕਿ ਵੀ ਇਹ ਤਾਂ ਸ਼ਿਵ ਜੀ ਦੀ ਬਰਾਤ ਹੈ। ਹੁਣ ਸ਼ਾਇਦ ਬਹੁਤ ਸਾਰਿਆਂ ਨੂੰ ਇਸ ਅਖਾਣ ਦੀ ਜਾਂ ਇਸ ਦੀ ਡੈਪਥ ਦੀ ਦਰਸ਼ਕ ਪਿਕਚਰ ਵੀ ਦੇਖ ਸਕਦੇ ਨੇ ਵੀ ਜੇ ਸ਼ਿਵ ਜੀ ਬਰਾਤ ਲੈ ਕੇ ਗਿਆ ਹੋਏਗਾ ਪਾਰਵਤੀ ਨੂੰ, ਇਹਨਾਂ ਦੇ ਮਾਈਥੋਲੋਜੀ 'ਚ ਕੋਈ ਲੰਗੜਾ, ਕੋਈ ਲੂਲਾ, ਕਿਸੇ ਦੇ ਸਿਰ 'ਚੋਂ ਸੱਪ ਨਿਕਲਿਆ, ਕਿਸੇ ਦੇ ਸਿਰ 'ਚ ਸਵਾਹ ਪਈ ਹੈ, ਕਿਸੇ ਦੇ ਕੋਈ ਹੈ ਜਾਂ ਦੂਜਾ ਤੀਜਾ, ਵੀ ਸਾਰੇ ਹੀ ਜਿਹੜੇ ਨੇ ਉਹਦੇ ਬਰਾਤੀ ਨੇ, ਕੋਈ ਇਹ ਤਾਂ ਨਹੀਂ ਹੈ ਕੋਈ ਸੱਜ ਫੱਬ ਕੇ ਗਏ। ਔਰ ਉਹਨਾਂ ਨੇ, ਮੈਨੂੰ ਇਹ ਲੱਗਾ ਕਿ ਵੀ ਇਹ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਬ੍ਰਿਕ ਹੈ ਸ਼ਿਵ ਜੀ ਦੀ ਵੈਡਿੰਗ ਪ੍ਰੋਸੈਸ਼ਨ ਹੈ। ਫਿਰ ਕੱਲੇ ਕੱਲੇ ਮੁਲਕ ਨੂੰ ਆਇਡੈਂਟੀਫਾਈ ਕੀਤਾ। ਉਹਨੇ ਕਿਹਾ ਵੀ ਜਿਹੜਾ ਗਰੂਮ ਹੈ ਉਹ ਖੁਦ ਸ਼ਿਵ, ਉਹ ਬ੍ਰਿਕਸ ਗਰੂਮ ਹੈ, ਦੂल्हा ਹੈ, ਔਰ ਉਹਦੇ 'ਚ ਸ਼ਿਵਾ ਬੈਠਾ ਹੈ ਉਹਦੇ ਤੇ, ਜਿਹਦੇ ਕੋਲ ਜਿਹਨੇ ਕੁਝ ਨਹੀਂ ਪਾਇਆ ਹੋਇਆ, ਨੰਗਾ ਧੜੰਗਾ ਹੈ, ਸਵਾਹ ਸਿਰ 'ਚ ਪਾਈ ਹੋਈ ਹੈ, ਖੜੱਪਿਆਂ ਨੇ ਸਿਰ ਕੱਢਿਆ ਹੋਇਆ, ਖੋਪੜੀਆਂ ਦੀ ਮਾਲਾ ਪਾਈ ਹੋਈ ਹੈ ਕਿ ਵੀ ਇਵੇਂ ਲੱਗਦਾ ਵੀ ਐਪੋਕਲਿਪਟਿਕ ਯੋਗਾ ਰਿਟਰੀਟ ਤੋਂ ਜਾਗਿਆ। ਤੇ ਉਹਦੇ ਪਿੱਛੇ ਕੌਣ ਹੈ? ਗੈਸਟ ਲਿਸਟ ਦੇਖੋ ਵੀ ਸ਼ਿਵ ਜੀ ਦੀ ਬਰਾਤ ਦੀ। ਉਹਨੇ ਕਿਹਾ ਵੀ ਵੀ ਹੈਵ ਗਾਟ ਰਸ਼ੀਆ ਸਟੰਬਲਿੰਗ ਇਨ trying to look dignified while still recovering from that crazy bachelor party with Ukraine। ਇੱਥੇ ਬੈਚਲਰ ਪਾਰਟੀ 'ਚ ਕਿਵੇਂ ਉਹ ਸਾਰਾ ਕੁਝ ਹਿੱਲਿਆ ਹੁੰਦਾ। ਉਹ ਕਹਿੰਦਾ ਵੀ ਯੂਕਰੇਨ ਨਾਲ ਜੇ ਬੈਚਲਰ ਪਾਰਟੀ 'ਚੋਂ ਨਿਕਲਿਆ, ਕ੍ਰੇਜ਼ੀ ਬਣਿਆ ਹੋਇਆ ਜਿਹੜਾ, ਉਹ ਬੌਂਦਲਿਆ ਹੋਇਆ, ਰਸ਼ੀਆ ਮਗਰ ਤੁਰਿਆ। ਚਾਈਨਾ's there holding the bride's hand, ਵੀ ਚੀਨ ਨੇ ਜਿਹੜਾ ਉਹਦਾ ਦੂल्हे ਦਾ ਹੱਥ ਫੜਿਆ ਹੋਇਆ। but constantly looking over at Taiwan like you still coming, ਵੀ ਚੀਨ ਦੇ ਸਿਰ ਤੇ ਤਾਈਵਾਨ ਲਟਕਾਇਆ ਹੋਇਆ ਅਮਰੀਕਾ ਨੇ। ਚਾਈਨਾ ਨੇ ਉਹਦਾ ਬ੍ਰਿਕਸ ਦਾ ਹੱਥ ਫੜਿਆ ਪਰ ਦੇਖ ਰਿਹਾ ਤਾਈਵਾਨ ਵੱਲ, ਕਹਿੰਦਾ ਵੀ ਤੂੰ ਫਿਰ ਵੀ ਆ ਰਿਹਾ। ਇੰਡੀਆਜ਼ ਦਾ ਕਜ਼ਨ who has brought the spices casually making deals on the side। ਉਹਨੇ ਕਿਹਾ ਵੀ ਇਹ ਸਾਰੇ 'ਚ ਜਿਹੜਾ ਜੋ ਕੁਝ ਬਣਿਆ ਉਹਦੇ 'ਚ ਤੜਕਾ ਲਾਉਣ ਲਈ ਭਾਰਤ ਵਾਲਿਆਂ ਨੇ ਮਸਾਲੇ ਲਿਆ, ਕਿਉਂਕਿ ਇੰਡੀਆ ਨੋਨ ਹੈ ਜਦੋਂ ਕੋਲੰਬਸ ਵੀ ਤੁਰਿਆ ਉਧਰ, ਉਹ ਕਹਿੰਦੇ ਮਸਾਲਿਆਂ ਦਾ ਹੀ ਹੈ। ਫਿਰ ਉਹਨੇ ਕਿਹਾ ਵੀ ਇੰਨਾ ਕੀ ਇੰਡੀਆ ਦਾ ਰੋਲ ਹੈ। ਬ੍ਰਾਜ਼ੀਲ, ਦੇ ਆਰ ਲੇਟ ਬਿਕੋਜ਼ ਦੇ ਸਟਾਪ ਟੂ ਥਰੋ ਏ ਕਾਰਨੀਵਲ ਔਨ ਦਾ ਵੇ, ਕਿ ਬ੍ਰਾਜ਼ੀਲ ਨੇ ਆਉਣਾ ਸੀ, ਉਹ ਮਿਸਟਰ ਲੂ ਉਧਰੋਂ ਹੈਮਰੇਜ ਹੋ ਗਈ, ਉਹ ਆਇਆ ਨਹੀਂ। ਉਹਨੇ ਕਿਹਾ ਉਹ ਰਾਹ 'ਚ ਫਸ ਗਿਆ। ਐਂਡ ਸਾਊਥ ਅਫਰੀਕਾ ਜਸਟ ਲਾਈਕ ਦੇਅਰ, ਹੁਣ ਕਹਿੰਦਾ ਸਾਊਥ ਅਫਰੀਕਾ ਵੀ ਆਇਆ। ਉਹ ਕੀ ਕਹਿ ਰਿਹਾ? ਗਾਈਜ਼ ਪਲੀਜ਼ can we just take a group photo without the ghosts and goblins? ਆ ਭੂਤ ਤੇ ਆ ਜਿਹੜੇ ਸਕਲ ਦੇ ਹਾਰ ਪਾਏ ਨੇ ਸਾਊਥ ਅਫਰੀਕਾ ਵਾਲਾ, ਕਹਿੰਦੇ ਇਹਨਾਂ ਨੂੰ ਲਾਓ ਅਸੀਂ ਇੱਕ ਫੋਟੋ ਲੈ ਲਈਏ ਵੀ ਉਹਨਾਂ ਦਾ ਰੋਲ ਤਾਂ ਜਿਹੜਾ ਇੱਕ ਫੋਟੋ ਵਾਲਾ ਹੀ ਹੈ, ਇਕਨੋਮੀ ਵਾਈਜ਼ ਕੀ ਹੈ ਉਹ। ਐਂਡ ਡੋਂਟ ਫੋਰਗੇਟ ਦ ਸਪਿਰਿਟਸ ਪ੍ਰੋਬੈਬਲੀ IMF ਐਂਡ ਦਾ ਵਰਲਡ ਬੈਂਕ, ਵੀ ਅਸਲੀ ਰੂਹਾਂ ਜਿਹੜੀਆਂ ਨੇ ਉਹ ਤਾਂ ਬੈਠੀਆਂ ਨੇ IMF ਐਂਡ ਵਰਲਡ ਬੈਂਕ। ਲਰਕਿੰਗ ਇਨ ਦਾ ਸ਼ੈਡੋਜ਼, ਸਾਈਡ ਆਈਂਗ ਦਾ ਐਂਟਾਇਰ ਵੈਡਿੰਗ ਪ੍ਰੋਸੈਸ਼ਨ, waiting to swoop in once everybody gets too drunk to care। what a party। ਉਹਨੇ ਕਿਹਾ ਵੀ ਹੁਣ ਇਕੱਠੀ ਤਾਂ ਕਰ ਲਈ ਸ਼ਿਵ ਜੀ ਦੀ ਬਰਾਤ, ਹੁਣ ਉਹ IMF ਵਰਲਡ ਬੈਂਕ ਦੇਖ ਰਹੇ ਨੇ ਵੀ ਕੋਈ ਨਹੀਂ ਜਰਾ ਪੁੱਠੇ ਹੋਵੋ ਫਿਰ ਅਸੀਂ ਆਪਣਾ ਕੰਮ ਕਰਦੇ। ਸੋ ਕਈ ਵਾਰੀ ਕੁਝ ਜਿਹੜੀਆਂ ਸੀਰੀਅਸ ਮੈਟਰਸ ਨੇ ਉਹਨਾਂ ਨੂੰ ਤੁਸੀਂ ਲਾਈਟਰ ਵੇਂਜ ਹਿਊਮਰ 'ਚ ਐਕਸਪਲੇਨ ਕਰ ਸਕਦੇ ਹੋ। ਤੇ ਅਸੀਂ ਤਾਂ ਕਿਉਂਕਿ ਇਹ ਟਰਮ ਮੈਨੂੰ ਯਾਦ ਹੈ ਵੀ ਇੱਕ ਵਾਰੀ ਇੱਕ ਸਿੱਖ ਲੀਡਰ ਖਾਲਿਸਤਾਨੀ ਪੰਜਾਬ 'ਚ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੂੰ ਅਸੀਂ ਕਿਹਾ ਜੀ ਤੁਸੀਂ ਇਹਦੇ ਤੇ ਕੋਈ ਡਟ ਕੇ ਸਟੈਂਡ ਲੈਂਦੇ ਹੋ? ਫਿਰ ਕਹਿੰਦਾ ਜੀ ਮੈਂ ਵੀ ਕੀ ਕਰਾਂ, ਮੈਂ ਸ਼ਿਵ ਜੀ ਦੀ ਬਰਾਤ ਹੀ ਲਈ ਫਿਰਦਾ ਵੀ ਉਹਦੇ 'ਚ ਵੀ ਹੁੰਦਾ ਵੀ ਤੁਹਾਨੂੰ ਕਿਹਨੂੰ ਕਿੱਥੇ ਪਲੈਕੈਡ ਕਰਨਾ ਹੈ, ਕਿਹੜੇ। ਉਹਨਾਂ ਨੇ ਕਿਹਾ ਜੀ ਅੱਧੀ ਵਰਕਿੰਗ ਕਮੇਟੀ ਦੌੜ ਜਾਏਗੀ ਜੇ ਅਸੀਂ ਇਹ ਗੱਲ ਕੀਤੀ। ਸੋ ਦੂਸਰੇ ਪਾਸੇ ਕਿਉਂਕਿ ਬ੍ਰਿਕਸ ਨੇ ਅਮਰੀਕਾ ਨੂੰ ਇੰਡੀਆ ਬਾਰੇ ਤਾਂ ਕਲੀਅਰ ਕਰਤਾ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਬਾਹ ਮਰੋੜਨੀ ਪੂਰੀ ਸ਼ੁਰੂ ਹੋਈ ਔਰ ਅੱਜ ਰਸ਼ੀਆ ਦਾ ਜਿਹੜਾ ਐਂਬੈਸਡਰ ਹੈ ਇੰਡੀਆ 'ਚ ਡੈਨਿਸ ਐਲੀਪੋਵ, ਉਹਨੇ ਉਹਨੂੰ ਕਿਹਾ ਜੀ ਬ੍ਰਿਕਸ ਬਹੁਤ ਸਕਸੈਸਫੁਲ ਹੈ। ਚਲੋ ਉਹ ਤਾਂ ਉਹਨਾਂ ਨੇ ਕਹਿਣਾ ਸੀ ਕਿਉਂਕਿ ਰਸ਼ੀਆ ਮੇਜ਼ਬਾਨੀ ਕਰ ਰਿਹਾ ਸੀ, ਪਰ ਉਹਨੇ ਜਿਹੜਾ ਆਪਣੇ ਆਪ ਨੂੰ ਡਿਸਟੈਂਸ ਕੀਤਾ। ਉਹਨੇ ਕਿਹਾ ਜੀ ਇਹ ਜਿਹੜੀ ਚਾਈਨਾ ਦੇ ਸ਼ੀ ਜਿਨਪਿੰਗ ਔਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੀ ਮੀਟਿੰਗ ਹੋਈ ਹੈ ਆਪਸ ਦੇ ਵਿੱਚ, ਇਹ ਸਾਡਾ ਨਹੀਂ ਹੈ, ਇਹਨਾਂ ਨੇ ਆਪ ਹੀ ਕੀਤੀ। ਵੀ ਹੈਵਨਟ ਪਲੇਡ ਐਨੀ ਰੋਲ। ਹੁਣ ਇਹ ਉਹਨਾਂ ਨੂੰ ਕਹਿਣ ਦੀ ਕਿਉਂ ਲੋੜ ਪਈ? ਉਹਨਾਂ ਨੇ ਕਿਹਾ ਕਿ ਵੀ ਹਾਲਾਂਕਿ ਉਹਨੇ ਐਂਬੈਸਡਰ ਐਲੀਪੋਵ ਨੇ ਇਹ ਵੀ ਕਿਹਾ ਕਿ ਜੀ ਜਿਹੜੇ ਇੰਡੀਆ ਦੇ ਬੈਂਕਰ ਨੇ ਓਵਰ ਕੌਸ਼ੀਅਸ ਨੇ, ਰਸ਼ੀਆ ਨਾਲ ਡੀਲ ਕਰਨ ਲੱਗਿਆ, ਡਰਦੇ ਨੇ ਵੈਸਟਰਨ ਮੁਲਕਾਂ ਦੀਆਂ ਸੈਕੰਡਰੀ ਸੈਂਕਸ਼ਨਸ ਤੋਂ, ਔਰ ਇਹ ਜਿਹੜਾ ਉਹਨਾਂ ਨੂੰ ਜ਼ਿਆਦਾ ਓਪਨ ਹੋਣਾ ਚਾਹੀਦਾ। ਵੀ ਆਰ ਹੋਪਫੁਲ ਅੰਡਰਸਟੈਂਡਿੰਗ ਅਮੰਗ ਦਾ ਇੰਡੀਅਨ ਬੈਂਕਿੰਗ ਕਮਿਊਨਿਟੀ ਵਿਲ ਗਰੋ, ਕਿ ਉਹ ਸਾਡੇ ਪ੍ਰਤੀ ਨਜ਼ਰੇ ਅਨਾਇਤ ਰੱਖਣਗੇ। ਪਰ ਨਾਲ ਦੀ ਨਾਲ ਉਹਨੇ ਕਿਹਾ ਕਿ ਵੀ ਇਹ he touched upon the discussion between Prime Minister Modi and Chinese President Xi Jinping and said Russia was not involved in facilitating the meeting and stated that we had border issues with Chinese. We managed to arrive at a mutually acceptable solution. No doubt India-China will be successful
in resolving the border problems it would require determination, open heart approach। ਹੁਣ ਇਹ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਵੀ ਰਸ਼ੀਆ ਨੇ ਕਿਉਂ ਡਿਸਟੈਂਸ ਕੀਤਾ ਕਿ ਜੀ ਅਸੀਂ ਕੋਈ ਰੋਲ ਨਹੀਂ ਅਦਾ ਕੀਤਾ, ਕਿਉਂਕਿ ਇਹ ਲੱਗਦਾ ਹੈ ਕਿ ਭਾਈ ਹੋਈ ਨਹੀਂ ਹੈ ਡੀਲ, ਇਹ ਸਾਰੀ ਫੇਕ ਡੀਲ ਹੈ। ਔਰ ਰਸ਼ੀਆ ਕੱਲ ਨੂੰ ਜੇ ਹੋਏਗਾ ਜੀ ਉਦੋਂ ਤਾਂ ਇਹ ਠੀਕ ਹੈ ਜੀ ਵਾਪਸ ਚਾਈਨਾ ਉਸ ਸਿਚੁਏਸ਼ਨ ਤੇ ਚਲੇ ਜਾਏਗਾ, 2020 ਵਾਲੀ ਪੈਟਰੋਲਿੰਗ ਪੁਆਇੰਟ ਓਪਨ ਕਰ ਦਿੱਤੇ ਨੇ। ਪਰ ਹੁਣ ਇਹ ਸਾਹਮਣੇ ਆ ਰਿਹਾ, ਔਰ ਕੱਲ ਹੀ ਕਿਸੇ ਹੋਰ ਨੇ ਇਕਸ਼ਾਫ ਕੀਤਾ ਸੀ ਕਿ ਬਈ ਇਹ ਵੀ ਫੇਕ ਡੀਲ ਹੈ, ਕਿਉਂਕਿ ਅਜੇ ਇਸ ਤੋਂ 2 ਮਹੀਨੇ ਪਹਿਲਾਂ ਸ਼ੰਘਾਈ ਦੇ ਵਿੱਚ ਅਡਾਨੀ ਗਰੁੱਪ ਨੇ ਆਪਣੀ ਕੰਪਨੀ ਰਜਿਸਟਰ ਕਰਾਈ ਹੈ, ਜਿਹੜਾ ਸੋਲਰ ਸਿਸਟਮ ਔਰ ਦੂਜਾ ਕਰਦੇ ਨੇ। ਉਹਨਾਂ ਨੇ ਕਿਹਾ ਵੀ ਇਹ ਜੋ ਮੋਦੀ ਕਰ ਰਿਹਾ ਹੈ ਅੰਬਾਨੀਆਂ ਨੂੰ, ਜਿੱਥੇ ਜਿੱਥੇ ਹੁਣ ਉਹ ਕੀਨੀਆ ਵਾਲਿਆਂ ਨੇ ਤਾਂ ਡੀਲ ਬਾਹਰ ਥਰੋ ਕਰਤੀ, ਕੀਨੀਅਨ ਹਾਈ ਕੋਰਟ ਨੇ, ਜਿਹੜੀ $500 ਮਿਲੀਅਨ ਦੀ ਅਡਾਨੀ ਨੇ ਉੱਥੋਂ ਦੀ ਗਵਰਨਮੈਂਟ ਨੂੰ ਬਰਾਈਬ ਕਰਕੇ ਕੀਤਾ ਸੀ। ਸੋ ਇਹੀ ਬਾਕੀ ਵੀ ਇਹਨਾਂ ਦੇ ਪੋਲ ਖੁੱਲਣਗੇ, ਲੇਕਿਨ ਜਿਹੜੇ ਸੋਰਸ ਨੇ ਉਹਨਾਂ ਦਾ ਇਹ ਕਹਿਣਾ ਹੈ ਵੀ ਇਹ ਡੀਲ ਡੂਲ ਕੋਈ ਨਹੀਂ ਹੈ। ਉਹਨਾਂ ਨੇ ਅਡਾਨੀ ਦੇ ਲਈ ਰਾਹ ਖੋਲ ਦਿੱਤਾ। ਔਰ ਸੁਬਰਾਮਨਿਅਮ ਸਵਾਮੀ ਦਾ ਤਾਂ ਇਹ ਕਹਿਣਾ ਹੈ ਕਿ ਵੀ ਮੋਦੀ ਦੀਆਂ ਐਸੀਆਂ ਸੀਕ੍ਰੇਟਸ ਨੇ ਚਾਈਨਾ ਕੋਲ ਕਿ ਈਵਨ ਚੀਫ ਮਿਨਿਸਟਰ ਹੁੰਦਿਆਂ ਵੀ 10 ਵਾਰ ਗਿਆ ਉੱਥੇ, ਕੀ ਕਰਤੂਤਾਂ ਕਰਦਾ ਰਿਹਾ। ਉਹ ਕਹਿੰਦੇ ਕਦੇ ਵੀ ਮੋਦੀ ਚਾਈਨਾ ਦੇ ਖਿਲਾਫ ਆਵਾਜ਼ ਨਹੀਂ ਕੱਢੇਗਾ। ਔਰ ਉਹਨੂੰ ਜਦੋਂ ਕਿਹਾ ਜਾਂਦਾ ਕਿ 10 ਕੀ ਸੀਕ੍ਰੇਟਸ ਨੇ ਇਹਦੀਆਂ, ਉਹ ਕਹਿੰਦਾ ਜੇ ਮੈਂ ਦੱਸਿਆ ਤੇ ਬੀਜੇਪੀ ਦਾ ਨੁਕਸਾਨ ਹੋਏਗਾ। ਸੋ ਇਹ ਸਾਰਾ ਰੂਸ ਨੇ ਵੀ ਇਸ ਤੋਂ ਕਿਨਾਰਾ ਵੱਟ ਲਿਆ, ਕਿਨਾਰਾ ਕਰ ਲਿਆ ਕਿ ਸਾਡਾ ਇਹਦੇ 'ਚ ਕੋਈ ਯੋਗਦਾਨ ਨਹੀਂ ਹੈ ਇਸ ਸਾਰੀ ਮੀਟਿੰਗ ਦੇ ਵਿੱਚ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਸੋ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੀਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਨੇ ਹੁਣ ਜਹਾਜ਼ ਭਰ ਕੇ ਗੈਰ ਕਾਨੂੰਨੀ ਲੋਕਾਂ ਨੂੰ ਭਾਰਤ ਤੇ ਹੋਰ ਦੇਸ਼ਾਂ ਵੱਲ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਚਾਰਟਰ ਫਲਾਈਟ ਰਾਹੀਂ ਭਾਰਤ ਡਿਪੋਰਟ ਕੀਤੇ ਗਏ ਲੋਕਾਂ ਵਿੱਚ ਬਹੁਤ ਗਿਣਤੀ ਗੁਜਰਾਤੀਆਂ ਦੀ ਹੈ ਔਰ ਭਾਰਤ ਕਿਹੜੇ ਪਾਸਿਓਂ ਵਿਸ਼ਵ ਗੁਰੂ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਅੰਗਰੇਜ਼ੀ ਦੀ ਟਰਮ ਅਕਸਰ ਯੂਜ਼ ਹੁੰਦੀ ਹੈ ਤੇ ਲੁਕਿੰਗ ਫॉर ਦਾ ਗ੍ਰੀਨ ਪੈਸਚਰ, ਜਿਹੜੀ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਮਾਈਗ੍ਰੇਸ਼ਨ ਅਸੀਂ ਦੇਖਦੇ ਹਾਂ ਕਬੀਲਿਆਂ ਦੀ, ਸੈਂਟਰਲ ਏਸ਼ੀਆ ਚੋਂ ਨਿਕਲੇ ਹੋਣ, ਯੂਰਪ ਚੋਂ ਜਾਂ ਸਾਡੇ ਸਬ ਕੰਟੀਨੈਂਟ ਚੋਂ ਯੂਰਪ ਚ ਆਏ ਹੋਣ, ਜਿਵੇਂ ਜਿਪਸੀ ਟਰਾਈਬ ਹੈ। ਉਦੋਂ ਵੀ ਇਹੀ ਹੁੰਦਾ ਸੀ ਕਿ 2-3 ਸਾਲੀ ਅਕਾਲ ਪੈ ਗਿਆ ਔਰ ਜਿਹੜੀ ਪਹਿਲਾ ਪਾਰਟ ਹੈ
ਸਿਵਲਾਈਜੇਸ਼ਨ ਜਾਂ ਸੱਭਿਅਤਾ ਤਾਂ ਉਦੋਂ ਹੀ ਬਣੀਆਂ ਨੇ ਜਿਹੜੀਆਂ 5-5 ਹਜ਼ਾਰ ਜਾਂ 6-6 ਹਜ਼ਾਰ ਸਾਲ ਪੁਰਾਣੀਆਂ ਨੇ, ਜਦੋਂ ਦਰਿਆਵਾਂ ਦੇ ਕੰਢੇ ਜਿਹੜਾ ਹੈ ਉਹ ਖੇਤੀਬਾੜੀ ਹੋਣ ਲੱਗੀ, ਲੋਕ ਰੁਕੇ ਔਰ ਉਹਦੇ ਚੋਂ ਅਸੀਂ ਇੰਡਸ ਵੈਲੀ ਹੋਏ, ਮੈਸੋਪੋਟਾਮੀਅਮ ਹੋਏ, ਪਰਸ਼ੀਅਨ ਸਿਵਲਾਈਜੇਸ਼ਨ ਹੋਏ, ਚਾਈਨੀਜ਼ ਸਿਵਲਾਈਜੇਸ਼ਨ ਹੋਏ, ਮਾਇਆਨ ਹੋਏ ਸਾਊਥ ਅਮਰੀਕਾ ਦੀ। ਲੇਕਿਨ ਈਵਨ ਉਦੋਂ ਵੀ ਇਹ ਹੁੰਦਾ ਸੀ ਕਿ ਜੇ ਉੱਪਰੋਂ ਥੱਲੇ ਸਾਰਾ ਕੁਝ ਮੀਂਹ ਦੇ ਨਾਲ ਹੀ ਜੁੜਿਆ ਹੁੰਦਾ ਸੀ ਕਿ ਜੇ ਤੁਹਾਡੇ ਨਹੀਂ ਪੈਂਦੇ ਆ ਮੀਂਹ ਜਾਂ ਦੂਜੇ ਅਕਾਲ ਪੈ ਜਾਂਦੇ ਸੀ। ਅਕਾਲ ਦਾ ਮਤਲਬ ਵੀ ਆਂਦਾਣਾ ਨਹੀਂ ਸੀ ਹੁੰਦਾ, ਤੇ ਬਹੁਤ ਵਾਰੀ ਮਵੇਸ਼ੀਆਂ ਦੇ ਨਾਲ ਤੁਹਾਡੇ ਗਾਵਾਂ ਮੱਝਾਂ ਦੂਜੇ ਤੀਜੇ ਹੀ, ਜਾਂ ਮਿਡਲ ਈਸਟ ਦੇ ਵਿੱਚ ਜਿਹੜੀ ਪ੍ਰੀ ਇਸਲਾਮਿਕ ਅਰਬ ਕਬੀਲੇ ਸੀ, ਊਠ ਊਠਣੀਆਂ, ਡੈਜ਼ਰਟ ਜਿਹਨੂੰ ਲੰਬਾ ਹੁੰਦਾ ਸੀ, ਹਾਲਾਂ ਛੋਟੀਆਂ ਛੋਟੀਆਂ ਥਾਵਾਂ ਡੈਜ਼ਰਟ ਦੇ ਵਿੱਚ ਜਿਨ੍ਹਾਂ ਨੂੰ ਓਏਸਿਸ ਕਹਿੰਦੇ ਨੇ, ਨਖਲਿਸਤਾਨ, ਉੱਥੇ ਸੀ ਆਬਾਦੀਆਂ। ਪਰ ਉੱਥੇ ਵੀ ਕਈ ਵਾਰ ਜੇ ਮੀਂਹ ਨਾ, ਉਹ ਫਿਰ ਲੈ ਕੇ ਤੁਰ ਪੈਂਦੇ। ਉਹਦੇ ਤੋਂ ਬਣਿਆ ਵੀ ਹਰੀ ਚਰਾਨ ਦੇ ਲਈ ਜਿੱਥੇ ਪਸ਼ੂ ਚਰ ਸਕਣ ਜਾਂ ਦੂਜੇ। ਸੋ ਬਹੁਤ ਸਾਰੀਆਂ ਸੈਟਲਮੈਂਟਸ ਜਾਂ ਮਾਈਗ੍ਰੇਸ਼ਨਸ ਅਲਟੀਮੇਟਲੀ ਉੱਥੇ ਹੀ ਹੁੰਦੀਆਂ ਨੇ ਜਿੱਥੇ ਕਿ ਤੁਹਾਨੂੰ ਖਾਣ ਨੂੰ ਮਿਲਦਾ, ਰਹਿਣ ਨੂੰ ਤੁਸੀਂ ਮਹਿਫੂਜ਼ ਹੁੰਦੇ ਹੋ, ਵੈਦਰ ਸੂਟ ਕਰਦਾ ਹੈ, ਜਾਂ ਜਦੋਂ ਬਿਮਾਰੀ ਪੈ ਜਾਂਦੀ ਸੀ, ਪਲੇਗ ਪੈ ਗਈ, ਕੋਈ ਹੋਰ ਹੋਇਆ, ਫਿਰ ਨਿਕਲ ਆਉਂਦਾ। ਪਰ ਇੱਕ ਗੱਲ ਬੜੀ ਸਿੱਧੀ ਸਾਦੀ ਸਮਝ ਆਉਣ ਵਾਲੀ ਹੈ ਇੱਕ ਸਾਦਾ ਇਨਸਾਨ ਦੇ ਲਈ, ਕਿ ਜਿੱਥੇ ਖੁਸ਼ਹਾਲੀ ਹੈ ਉੱਥੇ ਲੋਕ ਜਾਂਦੇ ਨੇ ਨੌਕਰੀਆਂ ਦੇ ਲਈ ਵੀ। ਬਿਲਕੁਲ, ਜਿੱਥੇ ਰੱਜ ਕੇ ਰੋਟੀ ਮਿਲੇ, ਦੂਜਾ ਮਿਲੇ। ਹੁਣ ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ, ਕਿਉਂਕਿ ਲੈ ਦੇ ਕੇ ਉਹੀ 40-50 ਸਾਲ ਦਾ ਪੀਰੀਅਡ ਹੈ ਜਿਹੜਾ ਅਸੀਂ ਪੰਜਾਬ ਦੀ ਧਰਤੀ ਤੇ ਸਦੀਆਂ ਬਾਅਦ ਜਿਸ ਨੂੰ ਇੱਕ ਪੀਸ ਦਾ, ਅਮਨ ਦਾ, ਪ੍ਰੋਸਪੈਰਿਟੀ ਦਾ, ਔਰ ਮੈਂ ਕਿਤੇ ਦੇਖ ਰਿਹਾ ਸੀ ਕਿ ਜਿਹੜਾ ਸਿੱਖ ਰਾਜ ਦੇ ਵੇਲੇ ਦਾ 1 ਰੁਪਈਆ ਸੀ ਉਹ ਬ੍ਰਿਟਿਸ਼ ਜਿਹੜਾ ਪਾਉਂਡ ਜਾਂ ਜੋ ਵੀ ਉਹਨਾਂ ਦੀ ਉਸ ਵੇਲੇ ਦੀ ਕਰੰਸੀ ਸੀ ਉਹਦੇ ਤੋਂ 20 ਗੁਣਾ ਜ਼ਿਆਦਾ ਪਾਵਰਫੁਲ ਸੀ। ਹੁਣ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਵੀ ਇਹ ਤੁਹਾਡੀ ਖੁਸ਼ਹਾਲੀ ਦਾ ਨਿਸ਼ਾਨ ਸੀ, ਤੇ ਇਹੀ ਕਾਰਨ ਸੀ ਕਿ ਦੁਨੀਆ ਭਰ ਚੋਂ ਵੱਡੇ ਵੱਡੇ ਉਹ ਫ੍ਰੈਂਚ ਹੋਣ, ਇਟਾਲੀਅਨ ਹੋਣ, ਰਸ਼ੀਅਨ ਹੋਣ, ਅਮਰੀਕਨ ਹੋਣ, ਉਹ ਸਿੱਖ ਰਾਜ ਦੇ ਵਿੱਚ ਜਾ ਕੇ ਨੌਕਰੀ ਕਰਦੇ ਸੀ। ਹੁਣ ਉਸ ਪੀਰੀਅਡ 'ਚ ਜਿਹੜਾ ਪੰਜਾਬ ਆਲਮੋਸਟ 2 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਜਿਹਦੀ ਟੈਰੀਟਰੀ ਸੀ, ਕੋਈ ਇਹ ਤਾਂ ਨਹੀਂ ਸੀ ਕਿ ਪੰਜਾਬੀ ਨਿਕਲ ਕੇ ਕੋਈ ਯੂਰਪ 'ਚ ਗਿਆ ਜਾਂ ਸਾਊਥ ਅਮਰੀਕਾ 'ਚ ਆਇਆ, ਕੋਈ ਦੂਜੇ 'ਚ ਆਇਆ। ਇੱਥੋਂ ਵਾਲੇ ਜਨਰਲ ਅਲਾਰਡ ਹੋਏ, ਵੈਂਤੁਰਾ ਹੋਏ, ਗਾਰਡਨਰ ਹੋਏ, ਕਿੰਨੇ ਨੇ, ਔਰ ਉਹਨਾਂ ਨੂੰ ਉਹ ਹਾਈਐਸਟ ਪੇਡ ਸੀ, ਕਿੰਨੇ ਕਿੰਨੇ ਹਜ਼ਾਰ ਉਹਨਾਂ ਦੀਆਂ ਉਸ ਜ਼ਮਾਨੇ 'ਚ ਤਨਖਾਹਾਂ। ਇਹ ਪ੍ਰੋਸਪੈਰਿਟੀ ਹੁੰਦੀ ਹੈ। ਹੁਣ ਝੂਠ ਨੂੰ ਤੁਸੀਂ ਕਿੱਥੇ ਜਸਟੀਫਾਈ ਕਰੋਗੇ? ਜੇ ਤੁਸੀਂ ਮੋਦੀ, ਅਮਿਤ ਸ਼ਾਹ ਜਾਂ ਬੀਜੇਪੀ ਜਾਂ RSS ਦੇ ਜਿਹੜੇ 800 ਚੈਨਲ ਖੜੇ ਕੀਤੇ ਹੋਏ ਨੇ ਝੂਠਾ ਉਹਨਾਂ ਦਾ, ਉਹਦੇ ਤੋਂ ਤਾਂ ਇਹ ਪ੍ਰਭਾਵ ਦਿੰਦੇ ਨੇ ਜਿਹਦਾ ਪ੍ਰਭਾਵ ਸਾਡਾ ਵੀ ਇੱਕ ਤਬਕਾ ਜਿਹੜਾ ਉਹਨਾਂ ਦੇ ਪ੍ਰੋਪੇਗੈਂਡੇ ਦੇ ਉੱਤੇ ਯਕੀਨ ਕਰਦਾ, ਉਹ ਕਬੂਲਦਾ ਹੈ ਕਿ ਭਾਰਤ ਬੜੀ ਉੱਭਰ ਰਹੀ, ਵੱਡੀ ਇਕਨੋਮਿਕਲ ਪਾਵਰ, 5ਵੀਂ ਇਕਨੋਮੀ ਬਣ ਗਈ, ਸੁਪਰ ਪਾਵਰ ਬਣਨ ਜਾ ਰਹੀ ਹੈ, ਔਰ ਬੜਾ ਸਾਡੇ ਕੋਲ ਜਿਹੜਾ ਸਾਡਾ ਫਲਾਣਾ ਸੈਕਟਰ ਬੜਾ ਮਜ਼ਬੂਤ, ਟਿਮਕਾ ਸੈਕਟਰ ਬੜਾ ਮਜ਼ਬੂਤ, ਅਸੀਂ ਇਹ ਕਰ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ। ਪਰ ਬਾਕੀ ਤਾਂ ਤੁਸੀਂ ਜਿਹੜੇ ਉਹਨਾਂ ਦੇ ਟਾਈਮ ਟੂ ਟਾਈਮ ਵਰਲਡ ਹੰਗਰ ਇੰਡੈਕਸ ਕੀ ਕਹਿੰਦੇ ਹੈ, ਹਿਊਮਨ ਡਿਵੈਲਪਮੈਂਟ ਰਿਪੋਰਟ UN ਦੀ ਕੀ ਕਹਿੰਦੇ, ਬਾਕੀ ਵੀ ਛੱਡੋ, ਫਰੀडम ਆਫ ਐਕਸਪ੍ਰੈਸ਼ਨ ਦਾ ਕੀ ਹਾਲ ਹੈ, ਮੀਡੀਆ ਦੀ ਕੀ ਹਾਲ ਹੈ, ਕਿਲਿੰਗਸ ਕੀ ਨੇ, ਰੇਪ ਕੈਪੀਟਲ ਆਫ ਦਾ, ਉਹਨੂੰ ਸਭ ਨੂੰ ਛੱਡੋ। ਹੁਣ ਅਸੀਂ ਪ੍ਰੋਸਪੈਰਿਟੀ ਦੀ ਗੱਲ ਕਰ ਰਹੇ ਹਾਂ, ਔਰ ਜਿੰਨੇ 29 ਸੂਬੇ ਨੇ ਉਹਨਾਂ 'ਚ ਸਭ ਤੋਂ ਜਿਹਨੂੰ ਵਿਕਸਿਤ ਕਹਿ ਕੇ ਜਿਹਦੇ ਥੱਲੇ ਮੋਦੀ ਦਿੱਲੀ ਦੇ ਤਖਤ ਤੇ ਆ ਕੇ ਪਲੱਥਾ ਮਾਰ ਕੇ ਬੈਠ ਗਿਆ ਹੁਣ ਤੀਜੀ ਵਾਰ, ਗੁਜਰਾਤ ਮਾਡਲ ਕਿ ਜੀ ਗੁਜਰਾਤ ਦੇ ਵਿੱਚ ਦੇਖੋ ਕਿੰਨਾ, ਹੁਣ ਵੀ ਆ ਸਪੇਨ ਦਾ ਪ੍ਰਾਈਮ ਮਿਨਿਸਟਰ ਅੱਜ ਉੱਥੇ ਹੀ ਗੁਜਰਾਤ 'ਚ ਹੈ, ਪਤਾ ਨਹੀਂ ਕੀ ਉਹਦੇ ਤੋਂ ਕਰਵਾ ਰਿਹਾ, ਉਹਨੂੰ ਵੀ ਘੁਮਾ ਰਿਹਾ ਹੋਏਗਾ, ਉਹਦਾ ਜਿਵੇਂ ਉਹ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦਾ ਹੱਥ ਫੜ ਕੇ ਉਹਨੂੰ ਘੁਮਾ ਰਿਹਾ ਸੀ ਸਟੇਡੀਅਮ ਦੇ ਵਿੱਚ। ਹੁਣ ਸਾਰਾ ਕੁਝ ਜਿਹੜਾ ਹੈ, ਬਹੁਤ ਸਾਰੀ ਇੰਡਸਟਰੀ ਵੀ ਮਹਾਰਾਸ਼ਟਰ 'ਚ ਉਜਾੜ ਕੇ ਗੁਜਰਾਤ 'ਚ, ਕੋਈ ਇਨਵੈਸਟਮੈਂਟ ਬਾਹਰਲੀ ਹੁੰਦੀ ਆ ਉਹ ਵੀ ਗੁਜਰਾਤ 'ਚ। ਪਰ ਦੂਸਰੇ ਪਾਸੇ ਜੇ ਸੱਚਮੁੱਚ ਗੁਜਰਾਤ ਇੱਕ ਵਿਕਸਿਤ ਸਟੇਟ ਦਾ ਮਾਡਲ ਹੈ ਔਰ ਗੁਜਰਾਤ ਨੇ ਬਹੁਤ ਵਿਕਾਸ ਕੀਤਾ, ਤੇ ਇਹ ਕੀ ਕਾਰਨ? ਪੰਜਾਬ ਦੇ ਲੋਕ, ਕਿਉਂਕਿ ਪੰਜਾਬ ਨੂੰ ਤਾਂ ਇਹਨਾਂ ਨੇ ਕੰਗਾਲ ਬਣਾਇਆ, ਉਹਨੂੰ ਨਾ ਇੰਡਸਟਰੀ ਲਾਈ, ਨਾ ਜਿਹੜੇ ਨਏ ਕੋਈ ਅਪਰਚੁਨਿਟੀਜ਼ ਦਿੱਤੀਆਂ। ਜੇ ਪੰਜਾਬ ਔਰ ਜ਼ੁਲਮ ਕੀਤਾ ਵੀ ਔਰ ਕਰ ਵੀ ਰਹੇ ਨੇ। ਜੇ ਪੰਜਾਬ 'ਚ ਵੱਡੇ ਪੈਮਾਨੇ ਤੇ ਮਾਸ ਮਾਈਗ੍ਰੇਸ਼ਨ ਹੋ ਰਹੀ ਹੈ ਤਾਂ ਉਹ ਤਾਂ ਸਮਝ ਆ ਸਕਦੀ ਹੈ। ਜੇ ਹੁਣ ਹਰਿਆਣਾ ਵੀ ਉਹਦਾ ਹਿੱਸਾ ਬਣ ਗਿਆ ਹੈ, ਉਹ ਵੀ ਸਮਝ ਆ ਸਕਦੀ ਹੈ ਕਿ ਭਾਈ ਇਹ ਝੂਠ ਹੈ। ਲੇਕਿਨ ਜੇ ਗੁਜਰਾਤ 'ਚੋਂ ਇਸ ਲੈਵਲ ਦੀ ਮਾਈਗ੍ਰੇਸ਼ਨ ਹੋਏ ਕਿ ਬਈ ਉਹ ਬਾਰਡਰ ਟੱਪ ਰਹੇ ਹੋਣ, ਕੈਨੇਡਾ ਦਾ ਟੱਪ ਰਹੇ ਹੋਣ, ਮੈਕਸੀਕੋ ਦਾ ਟੱਪ ਰਹੇ ਹੋਣ,
ਮਰ ਰਹੇ ਹੋਣ ਤੇ ਫਿਰ ਜਿਹੜੇ ਹੁਣ ਅਮਰੀਕਾ ਨੇ ਜਹਾਜ਼ ਭਰ ਕੇ ਚਾਰਟਰਡ ਫਲਾਈਟ ਵਾਪਸ ਭੇਜਣੇ ਸ਼ੁਰੂ ਕੀਤੇ ਹੋਣ, ਫਿਰ ਤਾਂ ਇਹ ਸਾਰਾ ਝੂਠ ਸਾਹਮਣੇ ਨਜ਼ਰ ਆਉਂਦਾ। ਕਿਉਂ ਬਹੁਤਿਆਂ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਜਿਹੜਾ ਸੋ ਕਾਲਡ ਗੁਜਰਾਤ, ਜਿਹਦੇ ਇਹ ਦੋ ਚੋਰ ਰੰਗਾ ਬਿੱਲਾ ਮੋਦੀ ਅਮਿਤ ਸ਼ਾਹ ਬੈਠੇ ਨੇ ਆ ਕੇ ਦਿੱਲੀ 'ਚ, ਜਿਸ ਵਿਕਾਸ ਦੇ ਮਾਡਲ ਦੇ ਨਾਂ ਥੱਲੇ ਜਿਸ ਨੂੰ ਇਹਨਾਂ ਨੇ ਵੇਚਿਆ ਇਹਨਾਂ ਨੂੰ ਦਿੱਲੀ ਤਖਤ ਜਿੱਤਣ ਦੇ ਲਈ, ਉੱਥੋਂ ਤਾਂ ਲੋਕ ਦੌੜ ਰਹੇ ਨੇ। ਇਹਦਾ ਮਤਲਬ ਇਹ ਹੈ ਵੀ ਜੇ ਆਪਣੀਆਂ ਵਾਈਵਸ ਬੱਚਿਆਂ ਨੂੰ ਲੈ ਕੇ ਵੀ ਉਹ ਦੌੜਦੇ, ਕਿੰਨੇ ਇੱਕ ਕੈਨੇਡਾ ਨੂੰ ਕ੍ਰਾਸ ਕਰਦੇ ਡੈਜ਼ਰਟ ਮਾਰੇ ਗਏ ਸੀ, ਬੱਚਾ ਵੀ ਵਾਈਫ ਵੀ, ਵੱਡਾ ਕੇਸ ਬਣਿਆ। ਹੁਣ ਦੋ ਖਬਰਾਂ ਜਿਨ੍ਹਾਂ ਕਰਕੇ ਮੈਂ ਇਸ ਨੂੰ ਲਿਆ, ਨਾਟ ਫॉर द ਰੀਜ਼ਨ ਕਿ ਬਈ ਜਿਹੜੇ ਵਿਚਾਰੇ ਲੱਖਾਂ ਡਾਲਰ ਜਿਹੜੇ ਦੇ ਕੇ ਆਏ ਏਜੰਟਾਂ ਦੇ ਢਹਿ ਚੜ੍ਹ ਕੇ ਉਹ ਗੁਜਰਾਤੀ ਹੋਣ, ਐਜ਼ ਏ ਹਿਊਮਨ ਬੀਇੰਗ ਜਦੋਂ ਤੁਸੀਂ ਦੇਖਦੇ ਹੋ ਸਾਨੂੰ ਹਮਦਰਦੀ ਹੁੰਦੀ ਹੈ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਹਿੰਦੂਤਵਾ ਰਾਸ਼ਟਰ ਦੇ ਨਾਂ ਥੱਲੇ ਝੂਠ ਪਰੋਸਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਹਕੀਕਤ ਸਾਹਮਣੇ ਆਉਂਦੀ ਹੈ। ਹੁਣ ਪਹਿਲੀ ਖਬਰ ਜਿਹੜੀ ਮੀਡੀਆ ਦੇ ਵਿੱਚ ਸੀ, ਐਵਰੀ ਆਵਰ 10 Indians caught crossing into US illegally in financial year 24. Canada-US border witnessed record 43,764 arrests. ਕਿ ਹਰ ਘੰਟੇ ਦੇ ਵਿੱਚ 10 ਭਾਰਤੀ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਕ੍ਰਾਸ ਕਰਦੇ ਆ। 2024 ਸਾਲ ਦਾ ਇਹ ਜਿਹੜੇ 9 ਮਹੀਨੇ ਬੀਤੇ ਨੇ, ਅਕਤੂਬਰ ਆ ਗਿਆ, 10ਵਾਂ ਮਹੀਨਾ ਚੱਲ ਰਿਹਾ, ਉਹ ਫੜੇ ਗਏ ਨੇ। ਫਿਰ ਅਹਿਮਦਾਬਾਦ ਦੀ ਡੇਟ ਲਾਈਨ ਦੀ ਇਹ ਖਬਰ ਹੈ ਔਰ ਟਾਈਮਜ਼ ਆਫ ਇੰਡੀਆ ਦੀ ਖਬਰ ਹੈ। ਡਿਸਪਾਈਟ ਦ perilous journey and series of shocking deaths of illegal Indian immigrants tried to cross the border, the lure of a life in US, especially among Gujaratis, remains strong. ਜੇ ਇੰਨਾ ਹੀ ਵਿਕਾਸ ਹੈ, ਗੁਜਰਾਤੀ ਤਾਂ ਵੈਸੇ ਹੀ ਰਿਸਕ ਨਹੀਂ ਲੈਂਦੇ। ਭਾਰਤੀ ਫੌਜ 'ਚ ਹਰ ਇਲਾਕੇ ਦੀ ਕੋਈ ਰੈਜੀਮੈਂਟ ਹੈ ਮਰਨ ਲਈ, ਕੋਈ ਗੁਜਰਾਤ ਰੈਜੀਮੈਂਟ ਨਹੀਂ ਹੈਗੀ। ਗੁਜਰਾਤੀ ਫੌਜ ਨਹੀਂ ਆ ਮਰਨਾ ਨਹੀਂ ਚਾਹੁੰਦੇ, ਪਰ ਜੇ ਇਲੀਗਲੀ ਆ ਕੇ ਮਰਨਾ ਵੀ ਚਾਹੁੰਦੇ ਨੇ, ਰਾਜ ਮਰ ਵੀ ਰਹੇ, ਦੇयर इज ਸਮਥਿੰਗ ਰੋਂਗ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਡਿਊਰਿੰਗ ਦਾ 2024 US financial year from October 1st 2023 to September 30 2024, 29.1 lakh illegal immigrants were caught trying to enter the country through Mexico and Canada. Of these, Indians constituted 90,415. Data shared by US Customs and Border Protection shows 90,415 1 lakh Hindustani ne is. Of this total, roughly 50% were from Gujarat. ਕੱਲੇ ਇਸ 1 ਲੱਖ ਚੋਂ ਜਿਹੜੇ 1 ਸਾਲ ਚ ਆਏ 50,000 ਕੱਲੇ ਗੁਜਰਾਤ ਚੋਂ ਨੇ। Sources in the Indian agencies tracking illegal immigration said it could also be said that 10 Indians were arrested every hour, the sources said. ਔਰ ਇਹ ਅੱਗੇ ਉਹਦੀ ਡਿਟੇਲ ਹੈ ਕਿ ਭਾਈ ਹੁਣ ਇਸ ਸਾਰੇ ਚੋਂ ਹੁਣ ਦੂਸਰੀ ਖਬਰ ਜਿਹੜੀ ਅੱਜ ਦੀ ਹੈ, ਇਹ ਕੁਝ ਦਿਨ ਪੁਰਾਣੀ ਸੀ ਔਰ ਇਹ ਖਬਰ ਦਾ ਹਿੰਦੂ ਦੀ ਹੈ। US hired chartered flight to deport Indians who stayed in country illegally. ਕਿ ਹੁਣ ਚਾਰਟਰਡ ਫਲਾਈਟਾਂ ਰਾਹੀਂ ਉਹਨਾਂ ਇਲੀਗਲਾਂ ਨੂੰ ਭਰ ਕੇ ਵਾਪਸ ਭੇਜ ਰਹੇ ਨੇ। US ਨੇ ਚਾਰਟਰ ਫਲਾਈਟ ਹਾਇਰ ਕੀਤੀ। ਉਹਨਾਂ ਨੇ ਕਿਹਾ ਕਿ the chartered flight was sent to India on October 22nd, the department said. 22 ਤਰੀਕ ਨੂੰ ਇੱਕ ਉਹਨਾਂ ਨੇ ਜਹਾਜ਼ ਭਰ ਕੇ ਭੇਜਿਆ। Indian nationals without a legal basis to remain in the United States are subject to swift removal, and intending migrants should not fall for the lies of smugglers who proclaim otherwise. A senior official है Deputy Secretary Homeland Security ਦੀ ਕ੍ਰਿਸਟੀ A ਕਾਰਨੈਗਲਾ, ਉਹਨਾਂ ਨੇ ਕਿਹਾ ਜੀ ਏਜੰਟਾਂ ਦੇ ਢਹਿ ਨਾ ਚੜੋ, ਅਸੀਂ ਸਾਰੇ ਭੇਜਣੇ ਨੇ। ਔਰ ਉਹ ਉਹਨਾਂ ਨੇ ਇਸ ਪੀਰੀਅਡ ਦੇ ਵਿੱਚ ਇੱਕ ਚਾਰਟਰਡ ਫਲਾਈਟ ਇੰਡੀਆ ਭੇਜੀ ਹੈ ਔਰ ਉਹਨਾਂ ਨੇ ਕਿਹਾ ਵੀ ਇਸ ਸਾਰੇ ਪੀਰੀਅਡ 'ਚ ਅਸੀਂ ਜਿਹੜਾ ਹੈ ਉਹ ਇਨ ਦਾ ਫਿਸਕਲ ਈਅਰ 2024 the Department of Homeland Security removed or returned over 160,000 individuals and operated more than 495 international repatriation flights to more than 145 countries including India. ਕਿ ਇਸ ਵਰੇ ਦੇ ਵਿੱਚ 1,60,000 ਬੰਦਾ ਡਿਪੋਰਟ ਕੀਤਾ ਹੈ ਔਰ 495 ਚਾਰਟਰਡ ਫਲਾਈਟਸ
ਉਹਨਾਂ ਨੇ ਲੈ ਕੇ ਭਰ ਕੇ ਉਹ ਭੇਜ ਰਹੇ ਨੇ ਅੱਛਾ ਔਰ ਉਹਨਾਂ ਨੇ ਕਿਹਾ ਵੀ ਇਹ ਸਾਰਾ ਅਸੀਂ ਮਾਫ ਨਹੀਂ ਕਰਾਂਗੇ ਔਰ ਮਤ ਚੜੋ ਇਹਨਾਂ ਦੇ ਢਹਿ। ਔਰ ਇਹ ਤਾਂ ਅਜੇ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਗੱਲ ਹੈ। ਹੁਣ ਤੁਸੀਂ ਦੇਖੋ ਟਰੰਪ ਆ ਰਿਹਾ ਜਿਹੜਾ ਕਹਿੰਦਾ ਵੀ ਅਸੀਂ ਸਾਰੇ ਭੇਜ ਦੇਣੇ ਨੇ। ਹੁਣ ਇਹਨਾਂ ਹਾਲਾਤਾਂ 'ਚ ਜੇ 50% ਕੱਲੇ ਗੁਜਰਾਤ ਮੋਰ ਦੈਨ 50% ਤੇ ਇਹ ਕਿਹੜਾ ਵਿਕਸਿਤ ਮਾਡਲ ਹੈ, ਕਿਹੜਾ ਹਿੰਦੂ ਰਾਸ਼ਟਰ ਹੈ। ਤੇ ਇਹ ਅੰਨੇ ਹੋਏ ਨੇ ਲੋਕ ਜਿਨ੍ਹਾਂ ਨੂੰ ਇਹ ਨਜ਼ਰ ਨਹੀਂ ਆ ਰਿਹਾ ਕਿ ਵੀ ਉਹ ਗੁਜਰਾਤੀ ਜਿਹੜਾ ਫੌਜ 'ਚ ਨਹੀਂ ਜਾਂਦਾ ਮੌਤ ਤੋਂ ਡਰਦਾ ਉਹ ਰਿਸਕ ਲੈ ਕੇ ਪੈਸਾ ਖਰਚ ਕੇ ਬਾਰਡਰ ਕ੍ਰਾਸ ਕਰ ਰਹੇ ਨੇ, ਮਰ ਰਹੇ ਨੇ ਰਾਹ ਦੇ ਵਿੱਚ, ਡਿਪੋਰਟ ਹੋ ਰਹੇ ਨੇ। ਤੇ ਫਿਰ ਇਹ ਤਾਂ ਮੰਨੋ ਵੀ ਕੁਛ ਤਾਂ ਦਾਲ ਦੇ ਵਿੱਚ ਕਾਲਾ ਹੈ। ਜੇ ਤੁਹਾਨੂੰ ਸਾਰੀ ਦਾਲ ਕਾਲੀ ਨਹੀਂ ਨਜ਼ਰ ਆਉਂਦੀ ਇਹ ਤਾਂ ਸਮਝੋ ਕਿ ਵੀ ਇਹ ਕਿਹੋ ਜਿਹਾ ਵਿਕਾਸ ਮਾਡਲ ਹੈ ਜਿੱਥੇ ਸਾਰੀ ਇਨਵੈਸਟਮੈਂਟ ਵੀ ਜਾ ਰਹੀ ਹੈ ਪਰ ਸਾਰੇ ਬਾਹਰ ਭੱਜਣ ਵਾਲਿਆਂ 'ਚੋਂ ਭਾਰਤ 'ਚੋਂ 50% ਤੋਂ ਜ਼ਿਆਦਾ ਗੁਜਰਾਤੀ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨਵਲ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਮੁੜ ਪ੍ਰਧਾਨ ਚੁਣੇ ਗਏ ਹਨ ਔਰ ਸਿੱਧੇ ਮੁਕਾਬਲੇ ਵਿੱਚ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਹਰਾਇਆ। ਔਰ ਇਹ ਵੀ ਖਬਰਾਂ ਹਨ ਕਿ ਚੋਣਾਂ ਜਿਹੜੀ ਦੋਵਾਂ ਧਿਰਾਂ ਜਿਹੜੀਆਂ ਨੇ ਵੱਲੋਂ ਮੈਂਬਰਾਂ ਦੀਆਂ ਵੋਟਾਂ ਲੈਣ ਲਈ ਸ਼ਰੇਆਮ ਜਿਹੜੀ ਹੈ ਸੌਦੇਬਾਜ਼ੀ ਕੀਤੀ ਗਈ ਹੈ। ਔਰ ਇਹ ਸਭ ਦੱਸਦਾ ਹੈ ਕਿ ਸਿੱਖ ਸੰਸਥਾਵਾਂ ਜਿਹੜੀਆਂ ਨੇ ਕਿਸ ਹੱਦ ਤੱਕ ਨਿਗਰ ਚੁੱਕੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬਹੁਤ ਵਾਰ ਜਦੋਂ ਮੈਂ ਪੰਜਾਬ ਬਾਰੇ ਗੱਲ ਕਰਨ ਤੋਂ ਝਿਜਕਦਾ ਜਾਂ ਇਹ ਕੋਈ ਮੇਨ ਡਿਸਕਸ਼ਨ 'ਚ ਨਹੀਂ ਹੁੰਦਾ, ਖਾਸ ਤੌਰ ਤੇ ਸਿੱਖ ਸੰਸਥਾਵਾਂ ਨੂੰ ਲੈ ਕੇ, ਅੱਛਾ, ਤੇ ਉਹਦਾ ਇੱਕ ਕਾਰਨ ਵੀ ਹੁੰਦਾ ਹੈ ਕਿਉਂਕਿ ਇੱਕ ਪਾਸੇ ਤੁਸੀਂ ਸੋਹਣਾ ਸਿੱਖੀ ਸਰੂਪ ਦੇਖਦੇ ਹੋ, ਬੜੇ ਸੁੰਦਰ ਰੂਪ, ਪ੍ਰਕਾਸ਼ ਦਾੜੇ, ਉੱਤੋਂ ਦੀ ਗਾਤਰੇ, ਪਰ ਜਦੋਂ ਅਸੀਂ ਕਿਰਦਾਰ ਵੱਲ ਨਜ਼ਰ ਮਾਰਦੇ ਹਾਂ ਤਾਂ ਫਿਰ ਸ਼ਰਮ ਮਹਿਸੂਸ ਹੁੰਦੀ ਹੈ ਕਿ ਭਾਈ ਅਸੀਂ ਜਿਹੜਾ ਸਿੱਖ ਖਾਲਸਾ ਪੰਜ ਕਕਾਰੀ ਰੂਪ ਜਿਹੜਾ ਇਸ ਧਰਤੀ ਦੇ ਉੱਤੇ ਗੁਰੂ ਨੇ, ਉਹ ਖੂਬਸੂਰਤ ਮਨੁੱਖ ਜਿਹੜਾ ਰੂਹਾਨੀ ਤੌਰ ਤੇ ਰੱਬ ਨਾਲ ਜੁੜਿਆ ਹੋਇਆ, ਬੌਧਿਕ ਤੌਰ ਤੇ ਬੁੱਧ ਸੋ ਦੀਪਕ ਜਿਉਂ ਉਜਿਆਰੋ, ਉਹਦਾ ਇੰਟੈਲੈਕਟ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ, ਸਰੀਰਕ ਤੌਰ ਤੇ ਤੰਦਰੁਸਤ, ਇਮਾਨਦਾਰ, ਕਿਰਤ, ਘਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ, ईमानदार, सूरबीर बचन के बली, ਜਿਹੜਾ ਇੱਕ ਆਈਡੀਅਲ ਇਨਸਾਨ ਜਿਸ ਦੇ ਮਨ 'ਚ ਨਫ਼ਰਤ ਨਹੀਂ ਹੈ ਕਿਸੇ ਲਈ, ਜਿਹੜਾ ਸਰਬੱਤ ਦਾ ਭਲਾ ਚਾਹੁੰਦਾ ਹੈ। ਔਰ ਸੱਚਮੁੱਚ ਜੇ ਅਸੀਂ ਆਪਣੇ ਬਜ਼ੁਰਗਾਂ ਦਾ ਜਾਂ ਉਹਨਾਂ ਤੋਂ 18ਵੀਂ ਸਦੀ ਦਾ ਇਤਿਹਾਸ ਹੀ ਨਹੀਂ, ਈਵਨ ਆਪਣੇ ਪੇਰੈਂਟਸ, ਗ੍ਰੈਂਡਫਾਦਰਸ, ਗ੍ਰੈਂਡਮਦਰਸ ਦੀ ਜਨਰੇਸ਼ਨ ਵੀ ਦੇਖੀਏ ਤੇ ਇਸ ਗੱਲ ਦਾ ਫਖਰ ਹੁੰਦਾ ਹੈ ਕਿ ਭਾਈ ਉਹਨਾਂ ਕੋਲ ਭਾਵੇਂ ਸਾਡੇ ਵਾਂਗ ਕੋਈ ਇਹ ਨਹੀਂ ਹੈ ਵੀ ਉਹ ਕੋਈ ਕਾਲਜਾਂ ਯੂਨੀਵਰਸਿਟੀਆਂ 'ਚ ਗਏ ਹੋਣਗੇ, ਕੁਛ ਨੂੰ ਮੌਕਾ ਬਣਿਆ, ਬਹੁਤ ਸਾਰੇ ਜਿਹੜੇ ਨੇ ਉਹ ਵਾਹਿਗੁਰੂ ਨੂੰ ਵਾਖਰੂ ਕਹਿੰਦੇ, ਪਰ ਉਹਨਾਂ ਦਾ ਈਮਾਨ, ਸਿਦਕ, ਭਰੋਸਾ, ਇਮਾਨਦਾਰੀ, ਕਿਰਦਾਰ ਉਹ ਆਦਰਸ਼ਕ ਸੀ।
ਹੁਣ ਜਦੋਂ ਅਸੀਂ 100 ਸਾਲ ਪਹਿਲਾਂ ਦੀਆਂ ਸਿੱਖ ਸੰਸਥਾਵਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ ਜਿਸ ਤੇ ਅੰਗਰੇਜ਼ਾਂ ਨੇ ਬੈਨ ਲਾਇਆ, ਬਾਅਦ ਦੇ ਵਿੱਚ ਮੋਰਚਿਆਂ ਰਾਹੀਂ ਜਦੋਂ ਗੁਰਦੁਆਰਾ ਐਕਟ ਬਣਦਾ 1925 'ਚ, ਫਿਰ SGPC ਗੈਜ਼ਟ ਰਾਹੀਂ ਹੋਂਦ 'ਚ ਆਉਂਦੀ ਹੈ, ਜਾਂ ਅਕਾਲ ਤਖਤ ਤਾਂ ਸਾਡੀ ਇੰਸਟੀਟਿਊਸ਼ਨ 4 ਸਦੀਆਂ ਪੁਰਾਣੀ ਜਾ ਕੇ ਜੁੜਦੀ ਹੈ। ਅੱਛਾ। ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੋਮਣੀ ਕਮੇਟੀ ਤੋਂ ਵੀ ਪਹਿਲਾਂ ਬਣਦਾ। ਹੁਣ ਉਹ ਕਿਰਦਾਰ ਉਸ ਦੌਰ ਦਾ ਜਿਸ ਦੇ ਵਿੱਚ ਉਹ ਬਹਾਦਰ ਅਕਾਲੀ ਗੁਰੂ ਕੇ ਬਾਗ ਡਾਂਗਾ ਖਾਂਦੇ ਨੇ, ਕਿਉਂਕਿ ਅਰਦਾਸ ਸ਼ਾਂਤਮਈ ਦੀ ਕੀਤੀ ਹੈ, ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਡਿੱਗਦੇ ਨੇ, ਫਿਰ ਉਹਨਾਂ ਨੂੰ ਚੁੱਕਿਆ ਜਾਂਦਾ, ਫਿਰ ਸਟੈਚਰ ਤੇ ਪਾ ਕੇ ਲਿਜਾਇਆ ਜਾਂਦਾ। ਉਹਨਾਂ ਦੇ ਕੋਲ ਇਮਾਨਦਾਰੀ ਹੈ, ਗੁਰੂ ਦੇ ਉੱਤੇ ਭਰੋਸਾ ਹੈ, ਸਿਦਕ ਹੈ। ਉਹ ਗੁਰਦੁਆਰਿਆਂ ਨੂੰ ਕਰਪਟ ਮਹੰਤ ਜਿਨ੍ਹਾਂ ਦੀ ਪੁਸ਼ਤਪਨਾਹੀ ਦੇ ਉੱਤੇ ਅੰਗਰੇਜ਼ੀ ਸਾਮਰਾਜ ਸੀ, ਉਸ ਜ਼ਮਾਨੇ ਦੇ ਲਾਲਾ ਲਾਜਪਤ ਰਾਏ ਔਰ ਗਾਂਧੀ ਵਰਗੇ ਲੋਕ ਜਿਹੜੇ ਨਹੀਂ ਸੀ ਚਾਹੁੰਦੇ ਕਿ ਭਾਈ ਸਿੱਖ ਧਰਮ ਦਾ ਨਿਆਰਾਪਨ ਸਾਹਮਣੇ ਹੋਏ, ਉਸੇ ਹੀ ਜਿਹੜਾ ਸਨਾਤਨੀ ਹਿੰਦੂ ਮਤ ਦੇ ਡੰਡੇ ਨਾਲ ਹੀ ਸਿੱਖਾਂ ਨੂੰ ਜਿਹੜਾ ਉਹ ਆਪਣੇ ਨਾਲ ਰੱਖਣਾ ਚਾਹੁੰਦੇ ਸੀ, ਉਹ ਵੀ ਬੈਕ ਦੇ ਉੱਤੇ ਉਹਨਾਂ ਦੇ ਉੱਤੇ ਸੀ। ਉਹਨਾਂ ਦੀ ਨਰੈਣੂ ਦਾ ਕੇਸ ਲਾਜਪਤ ਲਾਲੇ ਨੇ ਲੜਿਆ। ਪਰ ਇਸ ਸਭ ਦੇ ਬਾਵਜੂਦ ਜਿੱਤ ਹੋਈ ਕਿਰਦਾਰ ਦੀ। ਵਾਸਟ ਮੈਜੋਰਿਟੀ ਭਾਵੇਂ ਉਹ ਹਿੰਦੂ ਸਨ ਜਾਂ ਮੁਸਲਮਾਨ ਸਨ, ਉਹ ਹਮਦਰਦੀ ਰੱਖਦੇ ਸਨ। ਔਰ ਉਹਨਾਂ ਨੇ, ਅਸੀਂ ਫਿਰ ਇੱਕ ਵੱਖਰੀ ਕਹਾਣੀ ਹੈ ਵੀ ਅਕਾਲੀ ਲਹਿਰ ਨੂੰ ਕਿਵੇਂ ਸੋ ਕਾਲਡ ਫਰੀडम ਮੂਵਮੈਂਟ ਦੇ ਨਾਂ ਥੱਲੇ ਉਹਨਾਂ ਨੂੰ ਉਸ ਨੈਸ਼ਨਲਿਜ਼ਮ ਦੇ ਵੱਲ ਤੋਰ ਦਿੱਤਾ, ਔਰ ਆਪਣੀ ਹੋਂਦ ਵਾਲੀ ਗੱਲ ਜੋ 47 ਦੇ ਵਿੱਚ ਫਿਰ ਅਸੀਂ ਦੇਖਿਆ ਬਲੰਡਰ ਉਹ ਸਾਹਮਣੇ ਆਇਆ। ਹੁਣ ਅਸੀਂ ਆਲਮੋਸਟ ਆਫਟਰ 100 ਇਅਰਸ ਗੱਲ ਕਰ ਰਹੇ ਹਾਂ। 1920 ਦੇ ਵਿੱਚ ਅਕਾਲੀ ਦਲ ਬਣਦਾ, 1925 ਸ਼੍ਰੋਮਣੀ ਕਮੇਟੀ ਹੋਂਦ ਚ ਆਉਂਦੀ ਹੈ। ਹੁਣ ਅਸੀਂ 2024 ਦੀ ਗੱਲ ਕਰ ਰਹੇ ਹਾਂ। ਬੀਤੇ ਦਿਨੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਸੀ। ਉਸ ਤੋਂ ਪਹਿਲਾਂ ਅਸੀਂ ਡੀਜਨਰੇਸ਼ਨ ਦਾ ਹਾਲ ਦੇਖਿਆ। ਸਣੇ ਅਕਾਲ ਤਖਤ ਦੇ ਸਿੰਘ ਸਾਹਿਬਾਨ ਔਰ ਦੂਸਰੇ ਕਿਹਨੂੰ ਤਨਖਾਹੀਆ ਬਣਾਇਆ, ਕਿਹਨੂੰ ਸੱਦ ਲਿਆ, ਕਿਹਨੂੰ ਕਿਹਦੇ ਲਈ ਹੱਥ ਹੌੜਾ ਰੱਖਿਆ, ਕਿਹਦੇ ਲਈ ਭਾਰੀ ਰੱਖਿਆ, ਇਹਦੇ ਚ ਮੈਂ ਨਹੀਂ ਜਾਵਾਂਗਾ। ਲੇਕਿਨ ਹੁਣ ਸ਼੍ਰੋਮਣੀ ਕਮੇਟੀ ਦੀ ਚੋਣ ਹੋਈ। ਪਹਿਲੀ ਗੱਲ ਤਾਂ ਈਵਨ ਜਿਸ ਗੁਰਦੁਆਰਾ ਐਕਟ ਨੂੰ ਕਦੇ ਵੀ ਅਕਾਲੀਆਂ ਨੂੰ ਮੰਨਣਾ ਨਹੀਂ ਸੀ ਚਾਹੀਦਾ, 1925 'ਚ ਨਹੀਂ ਸੀ ਮੰਨਣਾ ਚਾਹੀਦਾ, ਉਹਦਾ ਹਾਲ ਅੱਜ ਪਿਛਲੇ 77 ਸਾਲਾਂ 'ਚ ਇਹ ਹੋ ਗਿਆ ਵੀ ਦਿੱਲੀ ਸਰਕਾਰ ਉਦੋਂ ਕੀ ਚੋਣਾਂ ਕਰਵਾਉਂਦੀ ਹੈ ਜਦੋਂ ਕਿ ਉਹਨਾਂ ਦਾ ਇਹ ਹੁੰਦਾ ਵੀ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਨੇ ਏਜੰਟ ਜਾਂ ਉਹਨਾਂ ਦੇ ਮੁਤਾਬਕ ਕੰਮ ਕਰਨ ਵਾਲੇ ਉਹ ਤਾਕਤ 'ਚ ਹੋਣਗੇ। ਇਹੀ ਕਾਰਨ ਹੈ ਕਿ 1979 'ਚ ਸ਼੍ਰੋਮਣੀ ਕਮੇਟੀ ਚੋਣਾਂ ਹੋਈਆਂ, ਬਾਅਦ 'ਚ 1996 'ਚ ਹੋਈਆਂ। 18-19 ਸਾਲ ਪੰਜਾਬ 'ਚ ਅਸੈਂਬਲੀ ਦੀਆਂ ਚੋਣਾਂ ਹੋਈਆਂ, ਪਾਰਲੀਮੈਂਟ ਦੀਆਂ ਚੋਣਾਂ ਹੋਈਆਂ, ਪਰ ਸ਼੍ਰੋਮਣੀ ਕਮੇਟੀ ਨਹੀਂ। ਉਹਨਾਂ ਨੂੰ ਪਤਾ ਸੀ ਵੀ ਜੇ ਇਸ ਪੀਰੀਅਡ ਦੇ ਵਿੱਚ ਚੋਣਾਂ ਹੋਈਆਂ ਤੇ ਜਿਹੜੇ ਪੰਥ ਪ੍ਰਸਤ ਸੋਚ ਵਾਲੇ ਨੇ ਉਹ ਕੰਟਰੋਲ ਕਰਨਗੇ। ਸੋ ਹੁਣ ਜਿਹੜੀ ਸ਼੍ਰੋਮਣੀ ਕਮੇਟੀ ਹੈ ਕਿ ਇੱਕ ਤਾਂ ਉਹਨਾਂ ਦੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਚੋਣ ਹੁੰਦੀ ਹੈ ਜਿਹੜੀ 4 ਸਾਲ ਬਾਅਦ ਹੋਣੀ ਚਾਹੀਦੀ ਹੈ। ਹੁਣ ਤਾਂ ਉਹਨੂੰ ਮੇਰੇ ਖਿਆਲ ਹੈ 13 ਸਾਲ ਹੋ ਗਏ ਨੇ। ਦੂਸਰੇ ਪਾਸੇ ਹੁੰਦਾ ਵੀ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਹਰ ਸਾਲ ਨਵੰਬਰ ਦੇ ਮਹੀਨੇ 'ਚ, ਅਕਤੂਬਰ ਦੇ ਲਾਸਟ ਮੰਥ ਜਾਂ ਨਵੰਬਰ ਦੀ ਬਿਗਨਿੰਗ 'ਚ ਉਹਦੀ ਚੋਣ ਹੁੰਦੀ ਹੈ। ਹੁਣ ਉਹਦੇ 'ਚ ਆਲਰੇਡੀ ਐਗਜ਼ਿਸਟਿੰਗ ਮੈਂਬਰ ਤੁਸੀਂ ਹਾਲ ਦੇਖੋ ਸ਼੍ਰੋਮਣੀ ਕਮੇਟੀ ਦਾ ਇਹ ਹੈ ਵੀ 31 ਮੈਂਬਰ ਮਰ ਚੁੱਕੇ ਨੇ ਸ਼੍ਰੋਮਣੀ ਕਮੇਟੀ ਦੇ। ਜਿਹੜੇ ਜਿਉਂਦੇ ਸੀ ਉਹਨਾਂ ਦੇ ਨਾਲ 2 ਧੜੇ ਆਲਰੇਡੀ, ਇੱਕ ਸੋ ਕਾਲਡ ਸੁਧਾਰਵਾਦੀ ਨਿਕਲੇ, ਉਹ ਢੀਂਡਸੇ ਤੇ ਚੰਦੂ ਮਾਜਰੇ ਤੇ ਬੀਬੀ ਜਗੀਰ ਕੌਰ ਤੇ ਫਲਾਣੇ ਟਮਕੇ। ਉਹਨਾਂ ਨੇ ਡਾਇਸੈਂਟਿੰਗ ਗਰੁੱਪ ਨੇ ਆਪਣਾ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਬਣਾਇਆ ਸੀ ਤੇ ਸੁਖਬੀਰ ਬਾਦਲ ਜਿਸ ਨੂੰ ਤਨਖਾਹੀਆ ਬਣਾਇਆ ਹੋਇਆ, ਇਸ ਕਰਕੇ ਅਕਾਲੀਆਂ ਨੇ ਸੇਫ ਲੱਭਿਆ ਜੀ ਹੁਣ, ਕਿਉਂਕਿ ਸਾਡਾ ਪ੍ਰਧਾਨ ਤਨਖਾਹੀਆ, ਇਸ ਲਈ ਜਿਹੜੀਆਂ 4 ਬਾਈ ਇਲੈਕਸ਼ਨਸ ਹੋ ਰਹੀਆਂ MLA ਦੀਆਂ, ਉਹਦੇ 'ਚ ਅਕਾਲੀਆਂ ਨੇ ਆਪਣੇ ਉਮੀਦਵਾਰ ਨਹੀਂ ਖੜੇ ਕੀਤੇ ਜੀ। ਲਾੜੇ ਤੋਂ ਬਿਨਾਂ ਬਰਾਤ ਕਿਵੇਂ ਜਾਏਗੀ? ਉਹ ਵੀ ਇੱਕ ਸੇਫ ਉਹਨਾਂ ਨੂੰ ਰਾਦਰ ਮੈਨੂੰ ਲੱਗਦਾ ਪੈਸੇਜ ਹੀ ਦਿੱਤਾ ਹੈ ਕਿ ਵੀ ਇਹਨਾਂ ਦਾ ਜਲੂਸ ਨਿਕਲਣਾ ਸੀ। ਉਹਨਾਂ ਨੇ ਕਿਹਾ ਵੀ ਕੋਈ ਨਹੀਂ, ਇਹਨਾਂ ਨੂੰ ਪਾਸੇ ਕੱਢ ਲਓ। ਹੁਣ ਇਸ ਚੋਣ ਨੂੰ ਲੈ ਕੇ ਬੜੀਆਂ ਦਾਅਵੇਦਾਰੀਆਂ ਸੀ, ਜਿਵੇਂ ਹੁੰਦੀਆਂ ਹੀ ਨੇ ਕਿ ਕੌਣ ਜਿੱਤੇਗਾ। ਕੋਈ ਕਿਸੇ ਦੀ ਜ਼ਮੀਰ ਨੂੰ ਪੁਕਾਰ ਰਿਹਾ ਸੀ, ਕੋਈ ਕਿਸੇ ਨੂੰ। ਅੰਦਰੂਨੀ ਖਬਰਾਂ ਇਹ ਵੀ ਨੇ ਕਿ ਵੀ ਈਵਨ ਕਿਉਂਕਿ ਬਾਦਲਾਂ ਨੂੰ ਇਹ ਸੀ ਕਿ ਵੀ ਆਲਰੇਡੀ ਸੁਖਬੀਰ ਬਾਦਲ ਤਨਖਾਹੀ ਹੈ, ਅਕਾਲੀਆਂ ਦੇ ਵੱਡੇ ਲੀਡਰ ਜੇ ਇਹਨਾਂ ਦੇ 18 ਸੀ ਤੇ ਉਹਨਾਂ 'ਚੋਂ 14 ਦੂਜੇ ਪਾਸੇ ਜਾ ਕੇ ਬਹਿ ਗਏ। ਹੈ ਤਾਂ ਜ਼ੀਰੋਆਂ ਹੀ ਨੇ ਸਾਰੀਆਂ, 0 + 0 = 0, 0 - 0 = 0। ਲੇਕਿਨ ਉਹਨਾਂ ਨੂੰ ਸੀ ਵੀ ਜੇ ਸ਼੍ਰੋਮਣੀ ਕਮੇਟੀ ਵੀ ਹੱਥੋਂ ਨਿਕਲ ਗਈ ਫਿਰ ਇਹ ਬਾਦਲ ਕੋੜਵੇਂ ਦਾ ਕੰਮ ਖਤਮ। ਸੋ ਉਹਨਾਂ ਨੇ ਖੁੱਲ੍ਹ ਕੇ ਪੈਸੇ ਦੀ ਵਰਤੋਂ ਕੀਤੀ ਔਰ ਘੱਟ ਦੂਜਿਆਂ ਨੇ ਵੀ ਨਹੀਂ ਕੀਤੀ। ਹੁਣ ਜਿਹੜੀਆਂ ਫਾਈਨਲ ਜਦੋਂ ਵੋਟਾਂ ਪਈਆਂ ਤੇ ਹਰਜਿੰਦਰ ਸਿੰਘ ਧਾਮੀ, ਜਿਹਨੂੰ ਆਪਣੇ ਆਪ ਨੂੰ ਬਹੁਤ
ਇਮਾਨਦਾਰ ਕੋ ਆ ਕੇ ਉਹਨੂੰ ਖੁਸ਼ੀ ਮਿਲਦੀ ਹੈ। ਹਾਲਾਂ ਉਹ ਬਹੁਤ ਵਾਰੀ ਜਿਵੇਂ ਮਨਮੋਹਨ ਸਿੰਘ ਬਾਰੇ ਕਿਸੇ ਨੇ ਕਮੈਂਟ ਕੀਤਾ ਸੀ ਕਿ ਉਹ ਬਦਮਾਸ਼ਾਂ ਦੀ ਕੰਪਨੀ ਦਾ ਇਮਾਨਦਾਰ ਅਕਾਊਂਟੈਂਟ ਹੈ। ਹੁਣ ਪਤਾ ਨਹੀਂ ਜਦੋਂ ਧਾਮੀ ਸਾਹਿਬ ਜਾਣਗੇ ਉਦੋਂ ਪਤਾ ਲੱਗੇਗਾ ਵੀ ਕਿੰਨੀ ਕਿ ਇਹਨਾਂ ਨੇ ਇਮਾਨਦਾਰੀ ਦਿਖਾਈ ਹੈ। ਪਰ ਇੱਕ ਸਟੇਜ ਤੇ ਇਹਨਾਂ ਬਾਰੇ ਸੀ ਕਿ ਜੀ ਇਹ ਮੁਫਤ ਕੇਸ ਲੜਦੇ ਰਹੇ ਜੁਝਾਰੂ ਦੌਰ ਵੇਲੇ ਜਾਂ ਦੂਜੇ। ਪਰ ਮੈਂ ਸਮਝਦਾ ਵੀ ਕਰਪਟ ਲੋਕਾਂ ਦੇ ਨਾਲ ਜਿਹੜਾ ਬੰਦਾ ਰਹਿੰਦਾ ਹੈ, ਰਾਤ ਵੀ ਗੁਜ਼ਾਰਦਾ ਹੈ, ਤਾਂ 4 ਸਾਲ ਗੁਜ਼ਾਰ ਚੁੱਕੇ ਨੇ ਔਰ ਇਹ ਚੌਥੀ ਵਾਰੀ ਹੁਣ ਇਹਨਾਂ ਨੂੰ ਪ੍ਰਧਾਨ ਬਣਾਇਆ ਔਰ ਇਹ ਉਹਨਾਂ ਨੂੰ 107 ਵੋਟਾਂ ਪਈਆਂ ਔਰ ਇਹ ਬੀਬੀ ਜਗੀਰ ਕੌਰ ਨੂੰ 33 ਵੋਟਾਂ ਮਿਲੀਆਂ ਔਰ ਇਸ ਵਾਰ ਜਿਹੜਾ ਹੈ ਉਹ ਪਹਿਲੇ ਨਾਲੋਂ 3 ਵੋਟਾਂ ਧਾਮੀ ਨੂੰ ਜ਼ਿਆਦਾ ਪਈਆਂ ਔਰ ਜਿਵੇਂ 31 ਮਰ ਚੁੱਕੇ ਨੇ ਔਰ 2 ਵੋਟਾਂ ਰੱਦ ਹੋ ਗਈਆਂ ਕਿ ਬਈ 2 ਮੈਂਬਰ ਇੱਦਾਂ ਦੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਠੀਕਾ ਕਿੱਥੇ ਲਾਣਾ ਤੇ ਗਲਤ ਕਿੱਥੇ। ਇਹ ਇਹਨਾਂ ਦਾ ਹਾਲ ਹੈ। ਪਰ ਮੈਂ ਇਹ ਖਬਰ ਦੇਖ ਕੇ ਔਰ ਜਦੋਂ ਅੰਦਰੂਨੀ ਤੌਰ ਤੇ ਵੀ ਸਾਨੂੰ ਪਤਾ ਲੱਗਾ ਕਿ ਵੀ ਬਹੁਤ ਸਾਰਾ ਇਸ ਦੇ ਬਿਹਾਈਂਡ ਪੈਸਾ ਚੱਲਿਆ ਹੈ, ਬਹੁਤ ਸਾਰੀ ਖੇਡ ਖੇਡੀ ਗਈ ਹੈ, ਤੇ ਮੈਨੂੰ ਇਹ ਲੱਗਾ ਕਿ ਮੈਂ ਇਸ ਦੇ ਉੱਤੇ ਗੱਲ ਕਰਾਂ ਕਿ ਕਿੱਥੇ ਉਹ ਕਿਰਦਾਰ ਜਦੋਂ ਅਕਾਲੀ ਲਫ਼ਜ਼ ਆਇਆ ਜਾਂ ਸਾਡੇ ਮਨ 'ਚ ਹੁੰਦਾ ਅਕਾਲੀ ਫੂਲਾ ਸਿੰਘ ਸਾਡੇ ਸਾਹਮਣੇ ਆਉਂਦੇ ਨੇ ਤੇ ਅੱਜ ਇਹ ਕਿਸ ਕਿਸਮ ਦੇ ਲੋਕ ਇਹਨਾਂ ਦੀ ਬਦੌਲਤ ਇਹਨਾਂ ਨੇ ਮੁਲਕ ਦਾ ਸਿੱਖਾਂ ਨੂੰ ਕੀ ਲੈ ਕੇ ਦੇਣਾ ਸੀ। ਗੁਰਦੁਆਰਿਆਂ 'ਚ ਵੀ ਅਸੀਂ ਦੇਖਦੇ ਹਾਂ, ਹਰਿਆਣੇ ਦੇ ਗੁਰਦੁਆਰੇ ਵੀ ਗਏ, ਉਹਦੇ 'ਚ ਆਲਰੇਡੀ ਬੀਜੇਪੀ ਦੀ ਲਿਆ ਕੇ ਕਮੇਟੀ ਬੈਠੀ ਹੋਈ ਹੈ। ਹਜ਼ੂਰ ਸਾਹਿਬ ਪਟਨਾ ਸਾਹਿਬ ਵੀ ਗਏ ਤੇ ਸ਼੍ਰੋਮਣੀ ਕਮੇਟੀ ਜਿਸ ਦੌਰ 'ਚ ਜਿਵੇਂ ਘੇਰਿਆ ਹੋਇਆ ਸਾਰੀਆਂ ਅਕਾਲ ਤਖਤ ਦਾ ਜਿਹੜਾ ਮਾਣ ਮਰਿਆਦਾ ਅੱਜ ਕਿੱਥੇ ਖੜੀ ਹੈ, ਸ਼੍ਰੋਮਣੀ ਕਮੇਟੀ ਕਿੱਥੇ ਕਿਸ ਲੈਵਲ ਤੇ ਆ ਗਈ। ਸੋ ਇਹ ਹੈ ਜਦੋਂ ਡੀ ਜਨਰੇਸ਼ਨ ਸ਼ੁਰੂ ਹੁੰਦੀ ਹੈ, ਜਵਾਲ ਹੁੰਦਾ ਹੈ ਤੇ 100 ਸਾਲ 'ਚ ਇੱਕ ਪਾਸੇ ਉਹੀ RSS ਜਿਹੜੀ 1924-25 'ਚ ਹੋਂਦ 'ਚ ਆਈ ਉਹ ਕਿੱਥੋਂ ਨਿਕਲ ਕੇ ਆ ਕੇ ਅੱਜ ਮੁਲਕ ਦਾ ਭਾਰਤ ਦੀ ਰਾਜ ਸੱਤਾ ਉਹਨਾਂ ਦੇ ਕੋਲ ਹੈ ਤੇ ਇਹ ਕੁਰਬਾਨੀਆਂ ਕਰਕੇ ਮੋਰਚੇ ਲਾ ਕੇ ਸਿੱਖਾਂ ਦਾ ਸਾਰਾ ਜਿਹੜੇ ਰਿਸੋਰਸ ਨੇ ਇਸ ਪਾਸੇ ਲਾ ਕੇ ਕਿਸ ਕਿਸਮ ਦਾ ਇਹਨਾਂ ਦਾ ਕਿਰਦਾਰ ਹੈ। ਇਹਨਾਂ ਦੀਆਂ ਸ਼ਕਲਾਂ ਨਾ ਦੇਖੋ, ਇਹਨਾਂ ਦਾ ਜੇ ਤੁਸੀਂ ਕਿਰਦਾਰ ਦੇਖੋ ਤੇ ਕੁਛ ਹਾਲਤਾਂ 'ਚ ਇਹ ਆਮ ਜਿਹੜੇ ਆਪਣੇ ਆਪ ਨੂੰ ਗੁਨਾਹਗਾਰ ਕਹਿਣ ਵਾਲੇ ਗ੍ਰਸਤੀ ਲੋਕ ਨੇ ਉਹਨਾਂ ਨਾਲੋਂ ਵੀ ਇਹਨਾਂ ਦਾ ਕਿਰਦਾਰ ਜਿਹੜਾ ਉਹ ਬਦਤਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਪਹਿਲੇ ਵਿਊਅਰ ਨੇ ਨਿਹੰਗ ਸਿੰਘ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸੁਖਜੀਵਨ ਬੱਚੂ ਗੁੱਡ ਜੌਬ ਕੀਪ ਇਟ ਅਪ ਥੈਂਕਸ ਕਹਿੰਦੇ ਨੇ। ਹਰਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਸਤਵੰਤ ਸਿੰਘ ਜੀ, ਫਿਰ ਇਸ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਔਰ ਸਤਵੰਤ ਸਿੰਘ ਜੀ, ਧਰਮ ਸਿੰਘ ਜੀ, ਫਿਰ ਇਸੇ ਤਰ੍ਹਾਂ ਸੋਨਮਾਲ ਜੀ, ਸਿੰਘ ਜੀ, ਇਹ ਸਭ ਸਾਨੂੰ ਜਿਹੜੇ ਫਤਿਹ ਬੁਲਾਉਂਦੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਿੰਘ ਜੀ ਕਹਿੰਦੇ ਬਾਈਕਾਟ ਇੰਡੀਅਨ ਬਿਜ਼ਨੈਸਸ ਪ੍ਰੋਡਕਟਸ ਐਂਡ ਰੈਸਟੋਰੈਂਟਸ ਐਂਡ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਸੁਖ ਦੂਲ ਮੈਂ ਸਰਦੂਲ ਕਹਿਣਾ ਹਮੇਸ਼ਾ ਸੁਖ ਦੂਲ ਤੁਸੀਂ ਯਾਦ ਰੱਖੋ ਹੁਣ ਜੇ ਮੈਂ ਗਲਤ ਓਕੇ ਜੀ। ਆਰ ਰੰਧਾਵਾ ਜੀ ਲਾਈਕ ਨੰਬਰ ਕਹਿੰਦੇ 20 ਹੈ। ਖਾਲਸਾਨ ਜ਼ਿੰਦਾਬਾਦ। ਤੁਸੀਂ ਭਾਈ ਕਰਮਜੀਤ ਸਿੰਘ ਸੁਨਾਮ ਦੀ ਗੱਲ ਵੀ ਕਰਿਆ ਕਰੋ ਜੋ ਰਾਜੀਵ ਗਾਂਧੀ ਹਤਿਆਰੇ ਨੂੰ ਮਾਰਨ ਗਿਆ ਸੀ। ਜਵੰਦਾ ਸਾਹਿਬ ਅਸੀਂ ਉਹਨਾਂ ਨੂੰ ਉਹਨਾਂ ਦੇ ਇੰਟਰਵਿਊ ਵੀ ਕੀਤੇ ਹੋਏ ਨੇ, ਮਿਲੇ ਹੋਏ ਵੀ ਹੈ ਔਰ ਬਹੁਤ ਮੇਰੇ ਮਨ 'ਚ ਉਹਨਾਂ ਦੇ ਲਈ ਸਤਿਕਾਰ ਹੈ ਜੀ। ਪੁਰਗਲ ਪਿੰਕ ਜੀ ਸਾਨੂੰ ਮੇਰੀ ਤਾਰੀਫ ਕਰ ਰਹੇ ਨੇ, ਥੈਂਕ ਯੂ ਸੋ ਮਚ। ਰਿਸ਼ੀ ਭਾਰਦਵਾਜ ਜੀ ਆਏ ਨੇ, ਹਾਂਜੀ ਜਰੂਰ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਉਹਨਾਂ ਨੇ ਕਿਹਾ ਜੀ ਨਮਸਕਾਰ, ਬਹੁਤ ਸ਼ੁਕਰੀਆ ਜੀ ਨਮਸਕਾਰ ਲਈ। If Khalistan is created, would a Hindu be allowed to be the head of state of Khalistan and would Hindu-Sikh marriages be legal? ਭਾਰਦਵਾਜ ਸਾਹਿਬ ਤੁਹਾਡੇ ਸਵਾਲ 'ਚ ਵੈਸੇ ਸੰਜੀਦਗੀ ਨਾਲੋਂ ਜ਼ਿਆਦਾ ਸ਼ਰਾਰਤ ਹੁੰਦੀ ਹੈ ਪਰ ਚੰਗੀ ਗੱਲ ਹੈ ਤੁਸੀਂ ਸਵਾਲ ਕਰਦੇ ਹੋ। ਪਹਿਲੀ ਗੱਲ ਮੈਂ ਸਮਝਦਾ ਵੀ ਜੇ ਤੁਸੀਂ ਸਿੱਖ ਕੈਬਨਿਟ ਦੇਖਣੀ ਹੋਏ ਮਹਾਰਾਜਾ ਰਣਜੀਤ ਸਿੰਘ ਦੀ ਤੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਜਿਹੜਾ ਮੈਰਿਟ ਹੈ ਉਹ ਕ੍ਰਾਈਟੇਰੀਆ ਸੀ। ਉਸ ਦੇ ਵਿੱਚ ਭਾਵੇਂ ਬਾਅਦ 'ਚ ਉਹਨਾਂ ਨੇ ਗਦਾਰੀ ਕੀਤੀ, ਲਾਲ ਸਿੰਘ ਤੇਜ ਸਿੰਘ ਯੂਪੀ ਦੇ ਬ੍ਰਾਹਮਣ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਜੰਮੂ ਦੇ ਡੋਗਰੇ ਜਾਂ ਮਿਸਰ ਜੱਲਾ ਔਰ ਦੂਸਰੇ, ਲੇਕਿਨ ਜੇ ਉਸ ਜ਼ਮਾਨੇ 'ਚ ਮੈਰਿਟ ਕ੍ਰਾਈਟੇਰੀਆ ਸੀ ਤੇ ਜ਼ਾਹਰ ਹੈ ਕਿ ਖਾਲਿਸਤਾਨ ਦੇ ਵਿੱਚ ਯੋਗਤਾ ਇੱਕ ਕ੍ਰਾਈਟੇਰੀਆ ਹੋਏਗੀ। ਬਾਕੀ ਖਾਲਿਸਤਾਨ ਦੇ ਸ਼ਹਿਰੀ ਜਿਹੜਾ ਸੰਵਿਧਾਨ ਬਣਾਉਣਗੇ ਉਹਦੇ 'ਚ ਉਹਨਾਂ ਨੇ ਸੇਫਗਾਰਡ ਕਿਵੇਂ ਕਰਨੇ ਨੇ ਆਪਣੇ ਇੰਟਰਸਟ ਤਾਂ ਕਿ ਡੋਗਰਿਆਂ ਵਾਲੀ ਕਹਾਣੀ ਰਿਪੀਟ ਨਾ ਹੋਏ, ਇਹ ਉਹਨਾਂ ਨੇ ਦੇਖਣੀ ਹੈ। ਲੇਕਿਨ ਜੇ ਸਿਰਫ ਸਿੱਖ ਹੈਡ ਆਫ ਸਟੇਟ ਹੋਣ ਦਾ ਮਤਲਬ ਪੱਗ ਵਾਲਾ ਜਾਂ ਦੂਜਾ ਹੀ ਆ, ਉਹ ਤਾਂ ਮਨਮੋਹਨ ਸਿੰਘ ਵੀ 2 ਟਰਮ ਪ੍ਰਾਈਮ ਮਿਨਿਸਟਰ ਰਿਹਾ ਪੰਜਾਬ ਦੇ ਵਿੱਚ। ਭੰਡ ਨੂੰ ਵੀ ਜਿਹੜਾ ਲਿਆਉਣ ਤੋਂ ਪਹਿਲਾਂ ਕੇਜਰੀਵਾਲ ਨੇ ਇਹਦੇ ਸਿਰ ਤੇ ਪੱਗ ਹੀ ਬਣਾਈ ਹੈ, ਨਾ ਇਹਦੇ ਸਿਰ ਤੇ ਵਾਲ ਨੇ ਨਾ ਦਾੜੀ ਹੈ। ਲੇਕਿਨ ਇਹ ਦੱਸਣ ਦੇ ਲਈ ਕਿ ਜੀ ਔਰ
ਪਿਛਲੇ 1966 ਤੋਂ ਬਾਅਦ ਕਦੇ ਵੀ ਕੋਈ ਦੂਸਰਾ ਨਹੀਂ ਆਇਆ ਹੈ। ਸੋ ਇਹਨਾਂ ਚੋਂ ਅਸੀਂ ਕੀ ਕੱਢ ਲਿਆ। ਸੋ ਮੈਂ ਸਮਝਦਾ ਵੀ ਬਜਾਏ ਇਸ ਕਿਸਮ ਦੇ ਸੁਪਰਫਿਸ਼ੀਅਲ ਸਵਾਲਾਂ ਦੇ, ਜੇ ਤੁਸੀਂ ਬੇਸਿਕ ਕਨਸੈਪਟ ਦੀ ਗੱਲ ਕਰੋ ਕਿ ਭਾਈ ਜਿਹੜਾ ਸਾਡਾ ਇਕਰਾਰਨਾਮਾ ਹੈ ਐਲਾਨਨਾਮੇ ਦੇ ਨਾਲ ਕਿ ਖਾਲਿਸਤਾਨ ਦੇ ਵਿੱਚ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਜਿਹੜਾ ਹੈ ਉਹ ਹਰ ਇੱਕ ਦੇ ਲਈ ਜਿਹੜੀਆਂ ਨੇ ਓਪਰਚੁਨਿਟੀਜ਼ ਹੋਣਗੀਆਂ। ਸੋ ਉਹਦੇ 'ਚ ਹਿੰਦੂ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਨਾਨ ਬਿਲੀਵਰ ਵੀ ਹੋਣ। ਮੈਨੂੰ ਨਹੀਂ ਮੈਂ ਇਹ ਸਮਝਦਾ। ਸੈਕੰਡ ਗੱਲ ਮੈਰਿਜਸ ਦੀ ਹੈ। ਇਹ ਹਰ ਇੱਕ ਦਾ ਜਿਹੜਾ ਅੱਜ ਵੀ ਜੇ ਵਿਦਨ ਹੁੰਦੀਆਂ ਨੇ, ਵਿਦਆਊਟ ਹੁੰਦੀਆਂ ਨੇ, ਇਹ ਇੱਕ ਧਾਰਮਿਕ ਪਾਰਟ ਹੁੰਦਾ ਹੈ ਔਰ ਇਹਦੇ 'ਚ ਜ਼ਾਹਰ ਹੈ ਕਿ ਵੀ ਜਿਹੜਾ ਸਿੱਖ ਰਹਿਤ ਮਰਿਆਦਾ ਹੈ ਉਹ ਉਹਦੇ ਮੁਤਾਬਕ ਜੋ ਸਾਡਾ ਵਿਧਾਨ ਹੈ, ਕਾਨੂੰਨ ਹੈ, ਉਹਦੇ ਮੁਤਾਬਕ ਹੀ ਫੋਲੋ ਹੋਏਗਾ। ਲੇਕਿਨ ਇਹ ਇਸ਼ੂ ਨਹੀਂ ਹੈ ਜਿਵੇਂ ਤੁਸੀਂ ਇਸ ਕਿਸਮ ਦਾ ਇਸ਼ੂ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਜੀ ਲਾਡੀ ਜੀ ਔਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ, ਭੁਪਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਬਸਰਾ ਜੀ ਔਰ ਇਸ ਤਰ੍ਹਾਂ ਸਟੇ ਸੇਫ ਜੀ ਕਹਿੰਦੇ ਨੇ ਇਹ ਡੇ ਗੋਜ਼ ਆਈਦਰ ਅਵੇ, time is a cycle, not a line, the world is not flat and whatever goes up must come down, this world is everything when it functions, nothing when it dies, the dream is possible। ਸਟੇ ਸੇਫ ਜੀ ਬੜੀ ਫਿਲਸੋਫੀਕਲ ਤੁਸੀਂ ਸਟੇਟਮੈਂਟ ਦਿੱਤੀ ਹੈ ਜੀ। ਤੁਸੀਂ ਸ਼ਾਇਦ ਕੁਝ ਕਹਿਣਾ ਚਾਹੁੰਦੇ ਹੋ ਪਰ ਕਹਿ ਨਹੀਂ ਪਾਏ। ਇਹ ਜ਼ਰੂਰ ਹੈ ਵੀ ਜਿਹਦਾ ਵੀ ਅਰੂਜ਼ ਹੁੰਦਾ ਹੈ ਉਸ ਦਾ ਜਵਾਲ ਵੀ ਹੁੰਦਾ ਹੈ, ਜਿਹੜਾ ਚੜ੍ਹਦਾ ਹੈ ਉਹ ਡਿੱਗਦਾ ਵੀ ਹੈ। ਬਿਲਕੁਲ। ਔਰ ਜਦੋਂ ਖਾਸ ਤੌਰ ਤੇ ਪੋਲੀਟੀਕਲ ਪਾਵਰਸ ਜਿਨ੍ਹਾਂ ਦੇ ਕੋਲ ਆਉਂਦੀਆਂ ਨੇ ਉਹ ਇਨਜਸਟਿਸ ਕਰਦੀਆਂ ਨੇ, ਅਦਲ ਤੋਂ ਮੁਨਕਰ ਹੁੰਦੀਆਂ ਨੇ ਤੇ ਉਹਨਾਂ ਦਾ ਫਿਰ ਜਿਹੜਾ ਡਾਊਨਫਾਲ ਵੀ ਹੁੰਦਾ ਹੈ। ਜੀ ਰਵਿੰਦਰ ਸਿੰਘ ਜੀ ਨੇ ਰਿਸ਼ੀ ਭਰਤਵਾਜ ਨੂੰ ਇੱਕ ਜਵਾਬ ਦਿੱਤਾ, ਕਹਿੰਦੇ ਯੈਸ ਹਿੰਦੂ ਵਿਲ ਬੀ ਅਲਾਉਡ ਟੂ ਬਟ ਨਾਟ ਬ੍ਰਾਹਮਣ ਬਿਕਾਜ਼ ਦੇ ਪਲੇ ਕਾਸਟ ਗੇਮਸ, ਵਰਲਡ ਨੋਜ਼ ਇਟ। ਹਾਂ ਦੇਖੋ ਭਾਈ ਰਵਿੰਦਰ ਸਿੰਘ ਜੀ ਦਾ ਆਪਣਾ ਵਿਊ ਪੁਆਇੰਟ ਹੈ ਜਿਵੇਂ ਉਹ ਦੇਖਦੇ ਨੇ, ਪਰ ਮੈਂ ਸਮਝਦਾ ਵੀ ਇਹ ਕ੍ਰਾਈਟੇਰੀਆ ਕਿ ਕੌਣ, ਜਿਵੇਂ ਹਰ ਮੁਲਕ ਨੇ ਆਪਣੀ ਥੋੜੀ ਬਹੁਤ ਸੇਫਟੀ ਰੱਖੀ ਹੁੰਦੀ ਹੈ। ਹੁਣ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਅਮਰੀਕਨ ਬੋਰਨ ਹੋਣੇ ਚਾਹੀਦੇ ਨੇ। ਸੋ ਇਹ ਖਾਲਿਸਤਾਨ ਦੇ ਸ਼ਹਿਰੀ ਡਿਸਾਈਡ ਕਰਨਗੇ ਕਿ ਉਹਨਾਂ ਨੇ ਆਪਣੇ ਮੁਲਕ ਦੇ ਇੰਟਰਸਟ ਨੂੰ ਕਿਵੇਂ ਪ੍ਰੋਟੈਕਟ ਕਰਨਾ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਮਜ਼ਹਬ ਉਹਦੇ ਦੇ ਵਿੱਚ ਕੋਈ ਰੁਕਾਵਟ ਬਣੇਗਾ ਕਿਸੇ ਦਾ। ਔਰ ਕਰਮ ਸਿੰਘ ਜੀ ਕਹਿੰਦੇ ਨੇ ਇਫ ਇੰਡੀਆ ਵਾਂਟਸ ਟੂ ਸੇਵ ਹਰਸੈਲਫ ਫਰੋਮ ਦਾ ਯੂਐਸ ਐਂਗਰ should give in towards the ਖਾਲਿਸਤਾਨ। ਕਰਮ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ। ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਗੱਲ ਖਾਲਿਸਤਾਨ ਤੇ ਜਾ ਕੇ ਮੁੱਕਣੀ ਹੈ ਔਰ ਜਿੰਨੀ ਜਲਦੀ ਭਾਰਤ ਦੇ ਹਾਕਮਾਂ ਨੂੰ ਇਹ ਗੱਲ ਸਮਝ ਆਏਗੀ ਇਸ ਨੂੰ ਪੀਸਫੁਲੀ ਇਸ ਮੁੱਦੇ ਨੂੰ ਜਿਹੜਾ ਹੈ ਉਹ ਹੱਲ ਕੀਤਾ ਜਾ ਸਕਦਾ ਹੈ। ਜੀ ਫਿਰ ਇਸੇ ਤਰ੍ਹਾਂ ਅਮਰਜੀਤ ਸਿੰਘ ਨਿੱਜਰ ਜੀ ਜਿਹੜੇ ਨੇ ਫਤਿਹ ਬੁਲਾਉਂਦੇ ਨੇ, ਸੁਰਮੁਖ ਮੁੰਦਰਾ ਜੀ ਵੀ ਔਰ ਇਸੇ ਤਰ੍ਹਾਂ ਐਸ਼ਲੇ ਖੰਦਾ ਇਹ ਰਿਚੀ ਹਾਂਜੀ ਕਹਿੰਦੇ ਰਿਸ਼ੀ ਭਰਤਵਾਜ ਗੁੱਡ ਕੁਐਸਚਨ ਦਾ ਸਿੱਖ ਜਾਟਸ ਵਿਲ ਨਾਟ ਆਨਸਰ ਦਿਸ। ਮੇਰਾ ਖਿਆਲ ਆਸ਼ਲੇ ਕੰਡਾ ਜੀ ਤੁਸੀਂ ਪਹਿਲਾਂ ਹੀ ਬਾਇਸਡ ਹੋ ਸਿੱਖਾਂ ਬਾਰੇ ਜਾਂ ਆਪਣੇ ਕਮੈਂਟ ਤੋਂ ਤੁਸੀਂ ਦੱਸਿਆ, ਪਰ ਮੇਰਾ ਖਿਆਲ ਹੈ ਤੁਹਾਡੇ ਲਈ ਵੀ ਜਵਾਬ ਅਸੀਂ ਦਿੱਤਾ ਹੈ, ਇਹਨੂੰ ਜ਼ਰੂਰ ਸੋਚਿਓ ਜ਼ਰਾ। ਬਿਲਕੁਲ। ਜਤਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਐਂਦੀ ਭੱਟੀ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ ਨਾ, ਕਹਿੰਦੇ whoever in power they can delete your comments, very corrupt people because they delete my comments, no good, I don't know what's he talking about। ਐਂਡੀ ਭੱਟੀ ਜੀ ਇਹ ਤੁਹਾਡਾ ਚਾਰਜ ਠੀਕ ਨਹੀਂ ਹੈ। ਅਸੀਂ until unless ਕੋਈ ਅਬਿਊਸਿਵ ਲੈਂਗੁਏਜ ਹੋਏ ਉਹਨੂੰ ਹੀ ਬਲੌਕ ਕੀਤਾ ਜਾਂਦਾ ਹੈ। ਇਹ ਤੁਹਾਡੇ ਸਿਸਟਮ 'ਚ ਕੋਈ ਗੜਬੜ ਜਾਂ ਇਹਨਾਂ ਦਾ ਕੋਈ ਮੈਕੈਨਿਜ਼ਮ ਜਿਹੜਾ ਆਲਰੇਡੀ ਇਹਨਾਂ ਦਾ YouTube ਵਾਲਿਆਂ ਦਾ ਕੱਟਦੇ ਹੋਣ, ਅਸੀਂ ਕੋਈ ਕਮੈਂਟ ਇਸ ਤਰ੍ਹਾਂ ਨਹੀਂ ਕੱਟਦੇ। ਜਸਕੀਰਤ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਔਰ ਖਾਲਸਾ ਜ਼ਿੰਦਾਬਾਦ। ਸਤਨਾਮ ਸਿੰਘ ਜੀ ਵੀ ਫਤਿਹ ਐਨ ਖਾਲਸਾ ਜ਼ਿੰਦਾਬਾਦ ਔਰ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ ਥੈਂਕਸ, ਯੂ ਆਰ ਡੂਇੰਗ ਏ ਗ੍ਰੇਟ ਜੌਬ ਫॉर द ਸਿੱਖ ਨੇਸ਼ਨ, ਪਲੀਜ਼ ਕੀਪ ਇਟ ਅਪ, ਗॉड ਬਲੈਸ ਯੂ ਐਂਡ ਯੂਰ TV84 ਐਂਡ ਫਿਰ ਇਸੇ ਤਰ੍ਹਾਂ ਬਹੁਤ ਬਹੁਤ ਸ਼ੁਕਰੀਆ ਭਾਈ ਗੁਰਮੇਲ ਸਿੰਘ ਮਾਮਾ ਪਰ ਕੀ MMA ਫਤਿਹ ਬੁਲਾਉਂਦੇ ਨੇ, ਲਖਵਿੰਦਰ ਸਿੰਘ ਜੀ ਔਲਖ ਫਤਿਹ ਔਰ ਗੁਰਮੇਲ ਸਿੰਘ ਜੀ, ਫਿਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਫਤਿਹ, ਰਣਜੀਤ ਸਾਬੀ ਵੀ ਔਰ ਅਮਰਜੀਤ ਨਿੱਜਰ ਜੀ ਕਹਿੰਦੇ ਡਾਕਟਰ ਸਾਹਿਬ ਚੜ੍ਹਦੀ ਕਲਾ, ਸਟੇ ਬਲੈਸਡ। ਬਹੁਤ ਬਹੁਤ ਸ਼ੁਕਰੀਆ। ਫਿਰ ਨੂਪਾ ਜੀ ਕਹਿੰਦੇ ਨੇ ਇਹਨਾਂ ਦਾ ਗੈਂਗਸਟਰ ਬਿਸ਼ਨੋਈ ਨੇ MLA ਨੂੰ ਧਮਕੀ ਦੇ ਦਿੱਤੀ ਹੈ ਕਿ ਪੱਪੂ ਜਾਦਵ ਨੂੰ ਉਹਨਾਂ ਲੈਟਰ ਲਿਖਿਆ ਕਿ PM ਤੇ ਹੁਣ ਸਲਮਾਨ ਖਾਨ ਨੂੰ
ਧਮਕੀ ਦੇ ਦਿੱਤੀ। ਧਮਕੀ ਦੇ ਦਿੱਤੀ ਹੈ ਇਹ ਪਰ ਪੱਪੂ- ਕੋਈ ਹਾਂ, ਪੱਪੂ ਯਾਦਵ ਬਿਹਾਰ ਤੋਂ MP ਹੈ, ਉਹਨੇ ਅੱਜ ਸਟੇਟਮੈਂਟ ਦਿੱਤੀ ਹੈ ਕਿ ਵੀ ਮੈਨੂੰ ਜੀ ਸਿਕਿਉਰਿਟੀ ਦਿੱਤੀ ਜਾਏ ਕਿਉਂਕਿ ਲਾਰੈਂਸ ਬਿਸ਼ਨੋਈ ਨੇ ਧਮਕੀ ਦਿੱਤੀ ਹੈ। ਹਾਲਾਂਕਿ ਪੱਪੂ ਯਾਦਵ ਖੁਦ ਵੀ ਕਿਸੇ ਵੇਲੇ ਵੱਡਾ ਗੁੰਡਾ ਰਿਹਾ। ਇਹ ਸਲਮਾਨ ਖਾਨ ਨੂੰ ਧਮਕੀ ਹੋਏ ਜਾਂ ਇਹਨੂੰ ਯਾਦਵ ਨੂੰ ਹੋਏ ਜਾਂ ਬਾਹਰਲੇ ਸਿੱਖਾਂ ਨੂੰ ਹੋਏ, ਇਹ ਸਾਰਾ ਅਮਿਤ ਸ਼ਾਹ ਦੀ ਖੇਡ ਹੈ। ਇਹ ਲਾਰੈਂਸ ਬਿਸ਼ਨੋਈ ਜਾਂ ਦੂਜੇ ਤੀਜੇ ਤਾਂ ਨਾ ਹੀ ਵਰਤੇ ਜਾ ਰਹੇ ਨੇ। ਜੀ ਇਹਨਾਂ ਦੀਆਂ ਏਜੰਸੀਆਂ ਨੇ ਜਿਹੜਾ ਇਹ ਕੰਮ ਵਿੱਢਿਆ ਹੋਇਆ ਇਸ ਕਿਸਮ ਫਿਟ ਐਂਡ ਹੈਲਦੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਫਿਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਵੀ ਫਤਿਹ, ਤਰਸੇਮ ਆਪ ਜੀ ਵੀ ਫਤਿਹ, ਔਰ ਇਸੇ ਤਰ੍ਹਾਂ ਸਟੇ ਸੇਵ ਓਕੇ ਨੂਪਾ ਜੀ ਕਹਿੰਦੇ ਨੇ ਕਿ ਨਾ ਇਹ ਹਿੰਦੂ ਕੀ ਕਹਿੰਦੇ ਨੇ ਮਾਈਗ੍ਰੇਂਟਸ ਕੱਲ ਨੂੰ USA ਦੇ ਪੋਲਿਟਿਕਸ ਨੂੰ ਇਫੈਕਟ ਕਰਨਗੇ ਔਰ ਕੁਝ ਜਾਸੂਸੀ ਕਰਨਗੇ, ਕੁਝ ਘੱਟ ਜੋ ਉਹ ਘਟੀਆ ਨੂੰ ਪਤਾ ਨਹੀਂ ਕੀ ਕਹਿੰਦੇ ਨੇ ਘੱਟ ਗਿਣਤੀਆਂ ਨੂੰ ਮਾਰਨਗੇ। ਇਹ ਸਿੱਖਾਂ ਖਿਲਾਫ ਕੀ ਕਹਿੰਦੇ ਨੇ ਬੋਲਦੇ ਨੇ ਜਾਂ ਪਤਾ ਨਹੀਂ ਵੈਰੀ ਸੀਰੀਅਸ ਹਾਂਜੀ ਇਸ਼ੂਜ਼। ਹਾਂਜੀ ਰਾਮ ਸਿੰਘ ਜੀ ਵੀ, ਗੁਰਪ੍ਰੀਤ ਕੌਰ ਜੀ ਵੀ, ਔਰ ਸਿਦਰ ਚੀਮਾ ਜੀ ਕਹਿੰਦੇ ਨੇ ਗੁਰਫਤਿਹ ਡਾਕਟਰ ਸਾਹਿਬ ਐਂਡ ਭੈਣ ਜੀ ਐਵਰੀ ਟਾਈਮ ਆਈ ਵਾਚ ਦਿਸ ਯੂਨਾਈਟਿਡ ਸਟੇਟਸ ਕਹਿੰਦੇ ads makes me feel sad. It's nothing more than wasting limited resources of 6 by neglecting 6 in need. Thanks. ਚੀਮਾ ਸਾਹਿਬ ਦੇਖੋ ਤੁਹਾਨੂੰ ਹੱਕ ਹੈ ਵਿਊ ਪੁਆਇੰਟ ਤੁਹਾਡਾ ਜਿਹੜਾ ਉਹ ਰੱਖਣ ਦਾ ਜੀ, ਪਰ ਮੈਂ ਸਮਝਦਾ ਵੀ ਯੂਨਾਈਟਿਡ ਸਿੱਖਸ ਪੰਜਾਬ ਦੇ ਵਿੱਚ ਵੀ ਸਿੱਖ ਇਸ਼ੂਜ਼ ਦੇ ਉੱਤੇ ਵੀ ਬਰਾਬਰ ਕੰਮ ਕਰਦੀ ਹੈ। ਉੱਥੇ ਵੀ ਜਦੋਂ ਵੀ ਕੋਈ ਨੈਚੁਰਲ ਇਸ ਕਿਸਮ ਦੀ ਵਿਪਤਾ ਹੁੰਦੀ ਹੈ, ਸੋ ਜਦੋਂ ਅਸੀਂ ਸੌਫਟ ਪਾਵਰ ਦੀ ਗੱਲ ਕਰਦੇ ਹਾਂ, ਉਹ ਸਾਊਥ ਅਮਰੀਕਾ ਹੋਏ ਜਾਂ ਯੂਕਰੇਨ ਹੋਏ ਜਾਂ ਹੇਤੀ ਹੋਏ, ਯੂਨਾਈਟਿਡ ਸਿੱਖਸ ਦੇ ਇਸ ਕੰਮ ਦੀ ਵਜ੍ਹਾ ਕਰਕੇ ਹੀ ਇੱਕੋ ਇੱਕ ਸਿੱਖ ਸੰਸਥਾ ਹੈ ਜਿਹੜੀ ਯੂਨਾਈਟਿਡ ਨੇਸ਼ਨਸ ਨੇ NGO ਦੇ ਤੌਰ ਤੇ ਰੈਕਗਨਾਈਜ਼ ਕੀਤੀ ਹੈ ਔਰ ਇਸ ਦਾ ਅਲਟੀਮੇਟਲੀ ਪੋਲੀਟੀਕਲ ਇੰਪੈਕਟ ਵੀ ਲੌਂਗ ਟਰਮ ਸਿੱਖਾਂ ਨੂੰ ਅੱਜ ਐਜ਼ ਏ ਸੌਫਟ ਪਾਵਰ ਸਿੱਖਾਂ ਨੂੰ ਦਰਸਾਉਂਦਾ ਹੈ। ਸੋ ਮੇਰਾ ਖਿਆਲ ਹੈ ਕਿ ਵੀ ਇਸ ਨੂੰ ਥੋੜਾ ਜਿਹਾ ਕਾਈਂਡਲੀ ਲੈਣਾ ਚਾਹੀਦਾ ਹੈ ਜੀ। ਹਾਂਜੀ, ਗੁਰਨੇਕ ਨਿੱਜਰ ਜੀ ਵੀ ਸਾਨੂੰ ਕਹਿੰਦੇ ਨੇ ਆਪ ਸਭਨਾ ਖਾਲਸਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਹਾਲ ਖਾਲਸਾਨ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਹਰਮਨ ਪੰਨੂ ਜੀ US ਮੀਡੀਆ ਜ਼ਿੰਦਾਬਾਦ ਕਹਿੰਦੇ ਨੇ। ਕਮਲਜੀਤ ਸਿੰਘ ਜੀ ਪੰਜਾਬ ਦੇ ਪੰਥਕ ਪਾਤਸ਼ਾਹ ਦੇ ਪਾੜੇ ਅੰਗ ਮਾਂ ਬੋਲੀ ਦੇ ਕਾਣ ਪਾਣੀ ਕੈਨੇਡਾ ਅਮਰੀਕਾ 5 ਆਈਜ਼ ਕੀ ਕਹਿੰਦੇ ਆਦ ਨੂੰ ਛੱਡ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਹੀ ਕਿਉਂ ਪੈ ਗਏ ਹਨ। ਇਹ ਅਫਸੋਸਨਾਕ ਹੈ। ਮੈਂ ਸਮਝਦਾ ਵੀ ਪਿਛਲੇ ਦਿਨਾਂ 'ਚ ਵੀ ਇੱਕ ਜਿਹੜਾ ਨੌਜਵਾਨ ਦਾ ਮਰਡਰ ਹੋਇਆ ਔਰ ਉਸ ਨੂੰ ਲੈ ਕੇ ਇਹ ਠੀਕ ਹੈ ਸੋਸ਼ਲ ਮੀਡੀਆ ਦੇ ਉੱਤੇ ਨਫ਼ਰਤੀ ਇੱਕ ਦੂਜੇ ਨੂੰ ਧਮਕੀਆਂ ਦੂਜਾ ਤੀਜਾ, ਪਰ ਇਹ ਸਾਡੀ ਲੀਡਰਸ਼ਿਪ ਦੀ ਕੋਈ ਬਹੁਤੀ ਸਿਆਣਪ ਨਹੀਂ ਹੈ ਕਿ ਅਸੀਂ ਰੀਅਲ ਇਸ਼ੂ ਨੂੰ ਪਾਸੇ ਰੱਖ ਕੇ ਜਿਹੜਾ ਉਹ ਭਰਾ ਮਾਰੂ ਦਾ ਰੌਲਾ ਪਾ ਰਹੇ ਹਾਂ। ਹਾਲਾਂਕਿ ਇਹ ਏਜੰਸੀਆਂ ਆਪਣੀ ਖੇਡ ਖੇਡਦੀਆਂ ਨੇ ਔਰ ਅਸੀਂ ਇਸ ਲਈ ਬਾਰ-ਬਾਰ ਆਪਣੇ ਵੀਰਾਂ ਭੈਣਾਂ ਨੂੰ ਇਹ ਕਹਿੰਦੇ ਹਾਂ ਕਿ ਸੋਸ਼ਲ ਮੀਡੀਆ ਨੂੰ ਮਤ ਬਣਾਓ, ਬਹਿਸ ਔਰ ਟਕਰਾਅ ਦੀ ਥਾਂ ਇਸ ਦਾ ਸਾਨੂੰ ਬਹੁਤ ਨੁਕਸਾਨ ਹੋ ਰਿਹਾ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਪੰਜਾਬ ਆਫ 5 ਰਿਵਰਸ ਕਹਿੰਦੇ ਨੇ ਕਿ ਖਾਲਿਸਤਾਨ ਇਜ਼ ਨਾਟ ਫਾਰ ਵੈਰੀ ਸੂਨ ਵੀ ਆਲ ਵਿਲ ਬੀ ਇਨ ਖਾਲਿਸਤਾਨ ਜ਼ਿੰਦਾਬਾਦ। ਸਿੰਗਰ ਚਰ ਜੀ ਵੀ ਔਰ ਹਾਂਜੀ ਔਰ ਜ਼ੋਰਾ ਰਾਏ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਖਾਲਿਸਤਾਨ ਹੋਏ ਪਈ ਹੈ। ਆਈ ਡ੍ਰੀਮ ਕਮ ਟਰੂ ਐਟ 70 years of age। ਔਰ ਨਿਹੰਗ ਸਿੰਘ ਜੀ ਵੀ ਔਰ ਇਸ ਤਰ੍ਹਾਂ ਨਿਰਮਲ ਸੰਦਰ ਜੀ ਵੀ ਪੰਜਾਬ ਆਲ ਪ੍ਰੋਬਲਮਸ ਹੱਲ ਖਾਲਿਸਤਾਨ ਵੀਰੋ ਜਾਗੋ ਵੋਟਾਂ ਪਾ ਕੇ ਖਾਲਿਸਤਾਨ ਬਣਾਓ ਸਿੱਖ ਫॉर ਜਸਟਿਸ ਜ਼ਿੰਦਾਬਾਦ ਜੀ ਵੀਰ ਫॉर ਜ਼ਿੰਦਾਬਾਦ। ਡਾਕਟਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਰਿਸ਼ੀ ਭਾਰਦਵਾਜ ਜੀ ਨੂੰ ਫੇਰ ਚਲੂਣੇ ਲੜੇ ਨੇ। ਹਾਲਾਂ ਮੇਰਾ ਖਿਆਲ ਹੈ ਉਹਨਾਂ ਦੇ ਸਵਾਲ ਨੂੰ ਮੈਂ ਸਭ ਤੋਂ ਜ਼ਿਆਦਾ ਵਕਤ ਦਿੱਤਾ ਹੈ ਕਿ ਉਹ ਉਹਨਾਂ ਨੂੰ ਇਹ ਹੈ ਇਹਨਾਂ ਦਾ ਮਾਈਂਡਸੈਟ। ਹੁਣ ਤੁਸੀਂ ਆਪਣੇ ਸ਼ਕਲ ਸ਼ੀਸ਼ੇ 'ਚ ਦੇਖੋ ਭਾਰਦਵਾਜ ਜੀ ਔਰ ਇਹ ਦੇਖੋ ਕਿ ਇਹ ਤੁਹਾਡਾ ਐਟੀਟਿਊਡ ਹੈ ਔਰ ਇਹਦੇ ਬਾਵਜੂਦ ਤੁਸੀਂ ਇਹ ਮੰਗਦੇ ਹੋ ਵੀ ਤੁਹਾਨੂੰ ਖਾਲਿਸਤਾਨ ਦਾ ਪ੍ਰਾਈਮ ਮਿਨਿਸਟਰ ਬਣਾਇਆ ਜਾਏ ਭਾਰਦਵਾਜ ਸਾਹਿਬ। ਔਰ ਮੈਂ ਬਿਲਕੁਲ ਇਮਾਨਦਾਰੀ ਦੇ ਨਾਲ ਜੋ ਮੈਂ ਫੀਲ ਕਰਦਾ ਔਰ ਮੁਲਕ ਦੇ ਕਨਸਟੀਟਿਊਸ਼ਨ ਲੋਕ ਬਣਾਉਂਦੇ ਹੁੰਦੇ ਨੇ, ਇਹਦੇ ਬਾਵਜੂਦ ਤੁਹਾਨੂੰ ਮੈਂ ਇਹ ਬੜੀ ਕਲੀਅਰਲੀ ਕਿਹਾ ਕਿ ਭਾਈ ਜਿਹੜੀ ਮੈਰਿਟ ਹੈ ਉਹ ਕ੍ਰਾਈਟੇਰੀਆ ਰਿਹਾ। ਜੇ 175 ਸਾਲ ਪਹਿਲਾਂ ਮੈਰਿਟ ਕ੍ਰਾਈਟੇਰੀਆ ਸੀ, ਫਿਊਚਰ ਦੇ ਵਿੱਚ ਮੈਂ ਸ਼ਕਲ ਕ੍ਰਾਈਟੇਰੀਆ ਨਹੀਂ ਹੈ। ਲੇਕਿਨ ਤੁਹਾਨੂੰ ਕਿਉਂਕਿ ਤੁਸੀਂ ਆਲਰੇਡੀ ਜਿਹੜਾ ਹੈ ਉਹ ਆਪਣੇ ਅੰਦਰ ਨਫ਼ਰਤ ਰੱਖਦੇ ਹੋ ਖਾਲਿਸਤਾਨ ਲਈ ਵੀ ਸਿੱਖ ਕੌਮ ਲਈ ਵੀ ਔਰ ਇਸ ਲਈ ਇਹ ਤੁਹਾਡਾ ਐਟੀਟਿਊਡ ਹੈ। ਪਰ ਮੈਨੂੰ ਫਿਰ ਵੀ ਖੁਸ਼ੀ ਹੁੰਦੀ ਹੈ ਵੀ ਤੁਸੀਂ ਆਉਂਦੇ ਹੋ, ਦੇਖਦੇ ਹੋ ਔਰ ਆਪਣੀ ਜ਼ਹਿਨੀਅਤ ਦਾ ਵੀ ਪ੍ਰਗਟਾਵਾ ਕਰਦੇ ਹੋ। ਇਹ ਸਾਨੂੰ
ਸਾਡੇ ਬਹੁਤਿਆਂ ਨੂੰ ਸਮਝਣ 'ਚ ਵੀ ਮਦਦ ਕਰਦਾ ਹੈ ਵੀ ਅਸੀਂ ਕਿਸ ਕਿਸਮ ਦੀ ਸੋਚ ਵਾਲਿਆਂ ਨਾਲ ਡੀਲ ਕਰ ਰਹੇ ਹਾਂ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵਿਊਅਰਸ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦੇ ਨਾਲ ਆਪਣੇ ਮਿਊਜ਼ਿਕ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।